ਮੈਂ ਪਿਛਲਾ ਹਫਤਾ ਬੀਜਿੰਗ ਦੇ ਵਿੱਚ ਸੀਗਾ। ਚਾਈਨਾ ਦੇ ਵਿੱਚ ਇਹ ਜ਼ਿੰਦਗੀ 'ਚ ਮੇਰਾ ਪਹਿਲਾ ਗੇੜਾ ਸੀਗਾ, ਬਟ ਇਸ ਸਬਬ ਨਾਲ ਬਹੁਤ ਵਧੀਆ ਗੇੜਾ ਉਹ ਨਿਬੜਿਆ। ਮੈਂ ਇੱਕ ਡੈਲੀਗੇਸ਼ਨ ਦਾ ਪਾਰਟ ਬਣ ਕੇ ਉੱਥੇ ਗਿਆ ਸੀਗਾ ਜੀ। ਉਹ ਜਿਹੜਾ ਸੱਦਾ ਸੀਗਾ ਉਹ ਯੂਰੋਪੀਅਨ ਯੂਨੀਵਰਸਿਟੀ ਇਨਸੀਆਡ ਆ, ਉਹਨਾਂ ਦੇ ਵੱਲੋਂ ਮਿਲਿਆ ਸੀਗਾ ਤੇ ਉਸ ਡੈਲੀਗੇਸ਼ਨ ਦੇ ਵਿੱਚ ਯੂਰਪ ਤੋਂ ਵੀ ਐਂਟਰਪ੍ਰੀਨਿਓਰ ਸੀਗੇ। ਸੋ ਜਿਹੜਾ ਟਾਈਟਲ ਸੀਗਾ ਇਸ ਡੈਲੀਗੇਸ਼ਨ ਦਾ, ਉਹਦਾ ਸੀਗਾ ਸਿਨੋ ਯੂਰੋਪੀਅਨ ਯੰਗ ਐਂਟਰਪ੍ਰੀਨਿਓਰਸ ਲੀਡਰਸ਼ਿਪ ਪ੍ਰੋਗਰਾਮ, ਤੇ ਇਹ BMW ਦੇ ਵੱਲੋਂ ਸਪਾਂਸਰਡ ਸੀਗਾ। ਤੇ ਸ਼ਿੰਗਵਾ ਜਿਹੜੀ ਚਾਈਨਾ ਦੀ, ਜਿੰਦੂ ਚਾਈਨਾ ਦਾ ਹਾਰਵਰਡ ਵੀ ਕਿਹਾ ਜਾਂਦਾ, ਉਹਨਾਂ ਦੀ ਜਿਹੜੀ ਸਕੂਲ ਆਫ ਇਕਨੋਮਿਕ ਮੈਨੇਜਮੈਂਟ ਐਡਵਾਈਜ਼ਰੀ ਬੋਰਡ ਸੀਗਾ, ਉਹਨਾਂ ਦੇ ਵੱਲੋਂ ਇਹ ਸਪਾਂਸਰਡ ਸੀਗਾ। ਇਹਦੇ ਜਿਹੜੇ 3 ਮੇਨ ਮੁੱਦੇ ਜਿਨ੍ਹਾਂ ਦੇ ਉੱਤੇ ਇਹ ਫੋਕਸ ਸੀਗਾ, ਉਹ ਸੀਗਾ ਆਰਟੀਫੀਸ਼ੀਅਲ ਇੰਟੈਲੀਜੈਂਸ, ਟੈਕਨੋਲੋਜੀ ਤੇ ਸਸਟੇਨੇਬਲ ਡਿਵੈਲਪਮੈਂਟ। ਇਹ 3 ਜਿਹੜੇ ਇਸ ਤੇ ਮੇਨ ਟੌਪਿਕ ਰਹੇ। ਇੰਡੀਆ ਦੇ CEO ਕਹਿੰਦੇ ਵੀ ਚਾਈਨਾ ਸਾਡੇ ਕੋਈ AI ਰੇਸ ਦੇ ਵਿੱਚ ਬਹੁਤਾ ਪਿੱਛੇ ਨਹੀਂ ਹੈਗਾ, ਆਪਣਾ ਬਿਲਕੁਲ ਹੀ ਪੈਰਲਲ ਆ। ਤੇ ਕੱਲ ਤੇ ਉਹਨਾਂ ਦਾ ਇਦਾਂ ਦਾ ਇੱਕ ਬਿਆਨ ਵੀ ਆਇਆ ਸੀ ਕਿ ਸ਼ਾਇਦ ਇਸ ਸਪੀਡ ਨਾਲ ਅਸੀਂ ਚੱਲ ਰਹੇ ਹਾਂ US ਦੇ ਵਿੱਚ, ਚਾਈਨਾ ਸਾਡੇ ਕੋਈ AI ਰੇਸ ਦੇ ਵਿੱਚ ਅੱਗੇ ਨਿਕਲ ਜਾਏਗਾ। ਤੁਸੀਂ ਚਾਈਨਾ ਨੂੰ ਕਿੱਦਾਂ ਦੇਖਦੇ ਹੋ? ਇਹ ਜਿਹੜੀਆਂ ਗੱਲਾਂ ਬਾਤਾਂ US ਦੇ ਵਿੱਚ ਹੋ ਰਹੀਆਂ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕਿੰਨੀ ਕੁ ਹਾਈਪ ਹੈ ਤੁਹਾਡੇ ਕੋਲ? ਦੇਖੋ ਜੀ, ਇਹਦੇ ਵਿੱਚ ਵਾਕਈ ਸੱਚਾਈ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਚਾਈਨਾ ਜਿਹੜਾ ਹੈਗਾ ਆ ਉਹ ਇਟ ਇਜ਼ ਬਿਕਮਿੰਗ, ਇਫ ਨਾਟ ਫੋਲੋਇੰਗ, it's becoming a multipolar world, ਹੈ ਨਾ। ਉਹਦੇ ਵਿੱਚ ਚਾਈਨਾ ਇੱਕ ਡੈਫੀਨਿਟਲੀ ਟੈਕਨੋਲੋਜੀਕਲ ਪਾਵਰ ਬਣ ਕੇ ਉੱਭਰਿਆ ਤਾਂ ਹੈਗਾ। ਉਹਦਾ ਇੱਕ ਜਿਹੜਾ ਪੱਖ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਸਾਨੂੰ ਬੜੇ ਨੇੜੇ ਵੇਖਣ ਦਾ ਮੌਕਾ ਮਿਲਿਆ, ਉਹ ਸੀਗਾ ਇੱਕ ਕੰਪਨੀ ਹੈਗੀ ਹੈ ਮੋਮੈਂਟਾ। ਉਹਦਾ ਅਸੀਂ ਆਮ ਤੌਰ ਤੇ ਪਹਿਲਾਂ ਕਿਤੇ ਇੱਥੇ ਬਾਰੇ ਨਾਮ ਨਹੀਂ ਸੁਣਿਆ ਹੈਗਾ, ਪਰ ਮੋਮੈਂਟਾ ਜਿਹੜੀ ਹੈਗੀ ਆ ਉਹ, ਜਿਵੇਂ ਇੱਥੇ ਟੈਸਲਾ ਹੈਗੀ ਆ, ਟੈਸਲਾ ਸੈਲਫ ਡਰਾਈਵਿੰਗ ਵਹੀਕਲਸ ਬਣਾ ਰਹੀ ਆ ਤੇ ਟੈਸਲਾ ਐਂਡ ਟੂ ਐਂਡ ਉਹ ਵਹੀਕਲਸ ਨੂੰ ਓਨ ਕਰ ਰਹੀ ਹੈ। ਜਦਕਿ ਮੋਮੈਂਟਾ ਜਿਹੜੀ ਆ ਉਹ ਸਿਰਫ ਤੇ ਸਿਰਫ ਜਿਹਨੂੰ ਤੁਸੀਂ ਕਹਿ ਸਕਦੇ ਸੈਲਫ ਡਰਾਈਵਿੰਗ ਬ੍ਰੇਨ ਬਣਾਉਣ ਦੇ ਉੱਤੇ, ਜਿਹੜਾ ਸੌਫਟਵੇਅਰ ਆ ਉਹਦੇ ਉੱਤੇ ਬੜੀ ਅਗਰੈਸਿਵ ਤਰੀਕੇ ਨਾਲ ਕੰਮ ਕਰ ਰਹੀ ਹੈ। ਐਜ਼ ਅ ਮੈਟਰ ਆਫ ਫੈਕਟ, ਉਹਨਾਂ ਦੇ ਦੁਨੀਆ ਦੀਆਂ ਕਈ ਕਾਰ ਕੰਪਨੀਆਂ ਨੇ, ਜਿਨ੍ਹਾਂ ਦੇ ਵਿੱਚ ਟੋਇਟਾ ਹੋ ਗਈ, ਮਰਸੀਡੀਜ਼ ਹੋ ਗਈ, BMW ਹੈਗੀ ਹੋ ਗਈ, ਤੇ ਚਾਈਨਾ ਦੀ ਜਿੰਨੀਆਂ ਵੀ ਇੰਟਰਨਲ ਕੰਪਨੀਆਂ ਉਹਨਾਂ ਦੇ ਨਾਲ ਉਹਨਾਂ ਦੇ ਟਾਈ ਅਪ ਨੇ। ਬਾਈ ਨੈਕਸਟ ਈਅਰ ਆਈ ਥਿੰਕ 2 ਬਿਲੀਅਨ ਕਿਲੋਮੀਟਰ ਕਲੌਕ ਕਰ ਲਏ ਹੋਣਗੇ। ਸੋ ਉਹ ਸਾਰੇ ਦੇ ਵਿੱਚ ਉਹ ਜਿਹੜੀ ਕੰਟੀਨਿਊਸ ਇੰਪਰੂਵਮੈਂਟ ਆ, ਹਨਾ, ਜਿਹੜਾ ਸਕੇਲ ਮੈਨੂੰ ਉਹਨਾਂ ਨਾਲ ਸਾਨੂੰ ਜਦੋਂ ਇੰਟਰੈਕਟ ਕਰਨ ਦਾ ਮੌਕਾ ਮਿਲਿਆ, ਜਿਹੜੀ ਉਹ ਸਕੇਲ ਦੀ ਗੱਲ ਕਰਦੇ, ਉਹ ਸਕੇਲ ਬਹੁਤ ਡਿਫਰੈਂਟ ਆ ਯੂਐਸ ਦੇ ਨਾਲੋਂ। ਕਿਉਂਕਿ ਬੇਸਿਕਲੀ ਇਹ ਹੋ ਰਿਹਾ ਕਿ ਉੱਥੇ ਜਿਹੜੀਆਂ ਵੀ ਕੰਪਨੀਆਂ ਜਦੋਂ ਮਾਰਕੀਟ ਦੇ ਵਿੱਚ ਆਉਂਦੀਆਂ, ਦ ਟਿਪੀਕਲ ਮਾਡਲ ਜਿਹੜਾ ਚਾਈਨੀਜ਼ ਮਾਰਕੀਟ ਦੇ ਵਿੱਚ ਵਰਕ ਕਰ ਰਿਹਾ, ਗਵਰਨਮੈਂਟ ਡਿਸਾਈਡ ਕਰਦੀ ਹੈ ਕਿਸ ਸਾਈਡ ਦੇ ਉੱਤੇ ਜਾਣਾ ਹੈ। ਮੈਂ ਬਾਕੀ ਵੀ ਦੁਨੀਆ ਘੁੰਮਿਆ ਹੋਇਆ, ਪਰ ਮੈਨੂੰ ਲੱਗਦਾ ਕਿ ਚਾਈਨੀਜ਼ ਬਾਹਰ ਵੱਲ ਦੇਖ ਹੀ ਨਹੀਂ ਰਹੇ। ਉਹ ਇਹ ਨਹੀਂ ਦੇਖ ਰਹੇ, ਉਹਨਾਂ ਦੀ ਆਪਣਾ ਚਾਈਨਾ ਦੇ ਵਿੱਚ ਤੁਸੀਂ ਜਾਣਦੇ ਹੋ, ਚਾਈਨੀਜ਼ ਜੇ ਤੁਹਾਨੂੰ ਨਹੀਂ ਆਉਂਦੀ, ਗੈਟਿੰਗ ਅਰਾਊਂਡ ਕਰਨਾ ਬਹੁਤ ਡਿਫਿਕਲਟ ਹੈ। ਉਹਨਾਂ ਦਾ ਜਿਹੜਾ ਇੰਟਰਨੈਟ ਆ, ਜੇ ਤੁਸੀਂ ਬਾਹਰੋਂ VPN ਇੰਸਟਾਲ ਕਰਕੇ ਚੱਲ ਗਏ ਤਾਂ ਤੁਹਾਨੂੰ ਐਕਸੈਸ ਹੋਊਗਾ, ਨਹੀਂ ਤੇ ਉਹਨਾਂ ਦਾ ਆਪਣਾ ਹੀ ਅੰਦਰਲਾ ਇੰਟਰਨੈਟ, ਗੂਗਲ ਉੱਥੇ ਐਕਸੈਸਿਬਲ ਨਹੀਂ ਹੈਗਾ। ਮੋਸਟ ਆਫ ਦ ਸਰਵਿਸਿਜ਼ ਜਿਹੜੀਆਂ ਅਸੀਂ ਬਾਹਰ ਯੂਜ਼ ਕਰਦੇ ਹਾਂ, WhatsApp, Facebook ਨਹੀਂ ਹੈਗੀਆਂ, ਪਰ ਉਹਨਾਂ ਦੀ ਆਪਣੀ ਸੁਪਰ ਐਪਸ, ਉਹ ਸੁਪਰ ਐਪਸ ਦਾ ਇਕੋਸਿਸਟਮ ਆ, ਹਨਾ। ਜਿੱਦਾਂ ਤੁਸੀਂ WeChat ਯੂਜ਼ ਕਰਦੇ ਆ, ਅਲੀਪੇ ਯੂਜ਼ ਕਰਦੇ ਆ, ਉਹਦੇ ਥਰੂ ਹੀ ਤੁਸੀਂ ਆਪਣੀ ਕਾਰ ਵੀ ਬੁੱਕ ਕਰ ਸਕਦੇ ਹੋ, ਫੂਡ ਵੀ ਆਰਡਰ ਕਰ ਸਕਦੇ ਹੋ, ਆਲਮੋਸਟ ਐਵਰੀ ਸਰਵਿਸ ਯੂ ਕੈਨ ਗੈਟ ਇਨਟੂ। ਜੇ ਤੁਸੀਂ ਐਲੀਟ ਕਲਾਸ ਦੀ ਗੱਲ ਕਰਦੇ ਆ, ਐਲੀਟ ਟੈਕਨੀਕਲ ਸੁਸਾਇਟੀਜ਼ ਦੀ ਗੱਲ ਕਰਦੇ, ਉਹਦੇ ਵਿੱਚ ਸਾਨੂੰ ਪਤਾ ਹੀ ਹੈ ਦੀ ਗੱਲਾਂ ਬਾਤਾਂ ਹੋ ਰਹੀਆਂ, ਪਰ ਆਮ ਵਰਲਡ ਦੇ ਵਿੱਚ ਉਹਦੀ ਪੈਨੀਟ੍ਰੇਸ਼ਨ ਚਾਈਨਾ ਵਿੱਚ ਕਿੱਦਾਂ ਦੇਖਦੇ? ਤੁਹਾਨੂੰ ਆਪਾਂ US, ਕੈਨੇਡਾ, ਯੂਰਪ ਨਾਲ ਕੰਪੇਅਰ ਕਰਨਾ ਹੋਵੇ ਤੇ ਉਹ ਆਪਾਂ ਕਿੱਥੇ ਖੜੇ? ਜਿਹੜੀ ਆਮ ਜਨਤਾ ਹੈਗੀ ਹੈ ਉਹਦੇ ਵਿੱਚ ਜਿਹੜੀ ਯੂਸੇਜ ਆ ਉਹ ਤਾਂ ਪ੍ਰੈਵਲੈਂਟ। ਜਿਹੜੀ ਐਲੀਟ ਆ ਉਹਦੇ ਵਿੱਚ ਜਿਹੜੀ ਮੈਨੂੰ ਕਨਵਰਸੇਸ਼ਨ ਥੋੜੇ ਕੁ ਦਿਨਾਂ ਦੇ ਵਿੱਚ ਪਾਸੀ, ਉਹ ਕਨਵਰਸੇਸ਼ਨ ਹਾਈਪ ਦੇ ਦੁਆਲੇ ਨਹੀਂ ਹੈਗੀ। ਉਹ ਕਨਵਰਸੇਸ਼ਨ ਇਹ ਨਹੀਂ ਹੈਗੀ ਕਿ ਮਤਲਬ ਉਹਨਾਂ ਦੀ ਕਨਵਰਸੇਸ਼ਨ ਜਿਹੜੀ ਆ ਉਹ ਇੰਪਲੀਮੈਂਟੇਸ਼ਨ ਦੇ ਦੁਆਲੇ ਬਹੁਤ, ਕਿ ਜੇ AI ਹੋ ਰਹੀ ਆ, ਜਿਵੇਂ ਹੁਣ ਮੈਂ ਤੁਹਾਨੂੰ ਮੋਮੈਂਟਾ ਦੀ ਗੱਲ ਕੀਤੀ, ਹਨਾ, ਏਜੰਟ ਕੀ ਕਰ ਰਿਹਾ, ਕਟਿੰਗ ਐਜ ਦੇ ਕੀ ਆ, ਉਹ ਇੰਪੋਰਟੈਂਟ ਨਹੀਂ ਆ। ਉਹ ਇੰਪੋਰਟੈਂਟ ਇਹ ਹੈ ਕਿ ਉਹਦੀ ਇੰਪਲੀਮੈਂਟੇਸ਼ਨ ਕਿੱਥੇ ਹੋ ਰਹੀ ਹੈ। ਸੋ ਮੈਂ ਇਹ ਵੀ ਕਹੂੰਗਾ ਕਿ ਕਈ ਪੱਖਾਂ ਤੋਂ ਚਾਈਨਾ US ਤੋਂ ਇੱਕ ਸਟੈਪ ਪਿੱਛੇ ਚੱਲ ਰਿਹਾ, ਪਰ ਉਹ ਜਿਹੜੇ ਸਟੈਪ ਲੈ ਰਹੇ ਆ ਉਹ ਬੜੇ ਉਹ ਸੋਲਿਡ ਲੈ ਰਹੇ। ਤੇ ਜਿਹੜੀ ਹੁਣ ਜੀਓਪੋਲਿਟੀਕਲ ਸਿਚੁਏਸ਼ਨ ਅਨਫੋਰਚੂਨੇਟਲੀ ਕਹ ਲਓ US ਦੇ ਵਿੱਚ ਜਿਹੜੀ ਹੈਗੀ ਆ, ਜਿਹੜੀ ਆਈਸੋਲੇਸ਼ਨ, ਜਿਹੜੀਆਂ ਪਾਲਿਸੀਜ਼ ਚੇਂਜ ਹੋਈਆਂ ਹੈ ਨਾ ਕਰੰਟ ਗਵਰਨੈਂਸ ਦੇ ਵਿੱਚ, ਮੇਰੇ ਵੈਂਟੇਜ ਪੁਆਇੰਟ ਆਫ ਵਿਊ ਤੋਂ ਮੈਨੂੰ ਇਹ ਲੱਗਦਾ, ਮੇਰਾ ਓਪੀਨੀਅਨ ਇਹ ਹੈ ਕਿ ਇਹਦਾ ਬੈਨੀਫਿਟ ਚਾਈਨਾ ਹੋਊਗਾ। ਈਵਨ ਮੈਂ ਕੈਨੇਡੀਅਨ ਹੈ ਨਾ, ਮੈਂ ਜਦੋਂ ਉੱਥੇ ਡੈਲੀਗੇਸ਼ਨ ਤੇ ਗਿਆ, ਉਸ ਤੋਂ 2 ਦਿਨ ਪਹਿਲਾਂ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਉਹ ਪ੍ਰੈਜ਼ੀਡੈਂਟ ਜ਼ੀ ਨੂੰ ਮਿਲੇ, ਹਨਾ। ਸੋ ਇਦਾਂ ਦੀ ਕਨਵਰਸੇਸ਼ਨ ਅੱਜ ਤੋਂ 3 ਸਾਲ ਪਹਿਲਾਂ ਆਪਾਂ ਸੋਚ ਵੀ ਨਹੀਂ ਸੀ ਸਕਦੇ, ਜਦੋਂ ਹੁਵਾਵੇ ਦੇ CFO ਜਿਹੜੇ ਸੀਗੇ ਉਹ ਇੱਥੇ ਅਰੈਸਟ ਹੋਏ ਸੀਗੇ। ਬਿਕਾਜ਼ ਜਿਉਂ ਯੂਰਪ ਤੇ US ਦੀਆਂ, ਯੂਰਪ ਤੇ ਕੈਨੇਡਾ ਦੀਆਂ ਜਿਹੜੀਆਂ ਦੂਰੀਆਂ ਹੋ ਰਹੀਆਂ ਨੇ, ਜਾਂ ਜਿਹਨੂੰ ਤੁਸੀਂ ਜੇ ਬੜੀ ਕਰਕਸ ਸ਼ਬਦਾਂ 'ਚ ਕਹਿਣਾ ਹੋਵੇ ਤੇ ਹੈਜੇਮੋਨੀ ਟੁੱਟ ਰਹੀ ਹੈ, ਹਨਾ, ਜਾਂ ਬ੍ਰੇਕ ਹੋ ਰਹੀ ਹੈ, ਪੌਜ਼ ਹੋ ਰਹੀ ਹੈ, ਉਹਦਾ ਜਿਹੜਾ ਬੈਨੀਫਿਟ ਆ, ਉਹ ਜਿਹੜਾ ਜੋ ਵਰਲਡ ਮਲਟੀਪੋਲਰ ਹੋ ਰਿਹਾ, ਉਹਦਾ ਬੈਨੀਫਿਟ ਡੈਫੀਨਿਟਲੀ ਚਾਹੀਦਾ। ਪੰਜਾਬੀ ਰੇਡੀਓ USA ਸੁਣਨ ਵਾਲੇ, ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਸਰੋਤੇ ਤੇ ਵਿਊਅਰਸ ਦਾ ਫਿਰ ਤੋਂ ਇੱਕ ਵਾਰੀ ਨਿੱਘਾ ਜੀ ਆਖਦੇ ਹਾਂ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ,
ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਟੈਕਨੋਲੋਜੀ ਦੀ ਦੁਨੀਆ ਦੀ। ਟੈਕਨੋਲੋਜੀ ਦੀ ਦੁਨੀਆ ਵਿੱਚ ਕੀ ਕੁਛ ਹੋ ਰਿਹਾ, ਉਹਨੇ ਸਾਡੀ ਰੋਜ਼ਮर्रा ਦੀ ਜ਼ਿੰਦਗੀ ਨੂੰ ਕਿੱਦਾਂ ਬਦਲਿਆ ਜਾਂ ਬਦਲ ਰਹੀ ਆ, ਤੇ ਆਉਣ ਵਾਲਾ ਭਵਿੱਖ ਜਿਹੜਾ ਉਹ ਟੈਕਨੋਲੋਜੀ ਦੀ ਦੁਨੀਆ ਦੇ ਵਿੱਚ ਕਿੱਦਾਂ ਦਾ ਹੋਏਗਾ, ਉਹਦੇ ਅਸੀਂ ਗੱਲਬਾਤ ਕਰਦੇ ਹਾਂ। ਪ੍ਰੋਜੈਕਸ਼ਨਸ ਜਿਹੜੀਆਂ ਸਾਡੇ ਸਾਹਮਣੇ ਕੀ ਆ, AI ਦਾ ਯੁੱਗ ਆ, AI ਦੀ ਗੱਲਾਂ ਜਿਹੜੀਆਂ ਆਪਾਂ ਬਾਰ-ਬਾਰ ਆਪਣੇ ਟਾਕ ਸ਼ੋਅ ਦੇ ਵਿੱਚ ਕਰਦੇ ਹਾਂ। ਤੇ ਪਰ ਅੱਜ ਦੀ ਜਿਹੜੀ ਆਪਣੀ ਗੱਲਬਾਤ ਆ ਇਹ ਕੁਛ ਹੈ ਤਾਂ ਚਲੋ ਟੈਕਨੋਲੋਜੀ ਦੀ ਫੀਲਡ ਦੀ ਥੋੜ੍ਹੀ ਜਿਹੀ ਵੱਖਰੀ ਆ, ਕਿਉਂਕਿ ਆਪਾਂ ਆਪਣੀ ਟੈਕਨੋਲੋਜੀ ਦੇ ਸੰਬੰਧ ਵਿੱਚ ਜਦੋਂ ਗੱਲਾਂ ਬਾਤਾਂ ਕਰਦੇ ਹਾਂ ਤਾਂ ਇੱਕ ਚੀਜ਼ ਸਾਹਮਣੇ ਆਉਂਦੀ ਆ ਕਿ ਟੈਕਨੋਲੋਜੀ ਜੀਓਪੋਲਿਟਿਕਸ ਨੂੰ ਚੇਂਜ ਕਰਦੀ ਹੈ। ਜੀਓਪੋਲਿਟਿਕਸ ਜਿਹੜਾ ਉਹ ਜਿਹੜੇ ਵੱਖ-ਵੱਖ ਦੇਸ਼ ਆ ਉਹਨਾਂ ਦੀ ਜਿਹੜੀ ਪਾਲਿਸੀ ਆ ਉਹਨੂੰ ਘੜਦਾ, ਤੇ ਉਹਦੇ ਵਿੱਚ ਟੈਕਨੋਲੋਜੀ ਇੱਕ ਅਹਿਮ ਰੋਲ ਅਦਾ ਕਰਦੀ ਹੈ। ਤੇ ਖਾਸ ਤੌਰ ਤੇ ਉੱਤੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਦੋਂ ਜਿਹੜੀ ਦੁਨੀਆ ਵਾ ਇੱਕ ਧਰੁਵੀ ਤੋਂ ਦੋ ਧਰੁਵੀ ਹੋਈ ਜਾ ਰਹੀ ਆ, ਕਹਿਣ ਦਾ ਭਾਵ ਕਿ ਅਮਰੀਕਾ ਦੇ ਕੰਪੀਟੀਸ਼ਨ ਦੇ ਵਿੱਚ 1992 ਦੇ ਰਸ਼ੀਆ ਦੇ 91 ਦੇ ਰਸ਼ੀਆ ਦੇ ਟੁੱਟਣ ਤੋਂ ਬਾਅਦ ਚਾਈਨਾ ਜਿਹੜਾ ਇੱਕ ਮੇਜਰ ਕੰਪੀਟੀਟਰ ਸਾਹਮਣੇ ਆ ਰਿਹਾ। ਤੇ ਚਾਈਨਾ ਦੀ ਜਦੋਂ ਆਪਾਂ ਟੈਕਨੋਲੋਜੀ ਦੀ ਗੱਲਬਾਤ ਕਰਦੇ ਹਾਂ ਤੇ ਚਾਈਨਾ ਨੂੰ ਵੀ ਆਪਾਂ ਜ਼ਰੂਰ ਕੰਸੀਡਰ ਕਰਦੇ ਹਾਂ। ਆਪਣੇ ਟਾਕ ਸ਼ੋਅ ਦੇ ਵਿੱਚ ਬਾਰ-ਬਾਰ ਅਸੀਂ ਚਾਈਨਾ ਦੀ AI ਰੇਸ ਦੀ ਗੱਲ ਕਰਦੇ ਹਾਂ, ਆਰਟੀਫਿਸ਼ੀਅਲ ਇੰਟੈਲੀਜੈਂਸ ਦੀ। ਅਸੀਂ ਡੀਪ ਸੀਕ ਦੀ ਬੜੀ ਡੀਟੇਲ ਦੇ ਵਿੱਚ ਗੱਲਬਾਤ ਕੀਤੀ ਕਿ ਇੱਕ ਕਿੱਦਾਂ ਮੇਜਰ ਮੋੜ ਕੱਟਿਆ। ਡੀਪ ਸੀਕ ਦੇ ਆਉਣ ਦੇ ਨਾਲ ਜਿਹੜੇ ਸਾਲ ਦੇ ਸ਼ੁਰੂ ਵਿੱਚ ਪੈਰਿਸ ਵਿੱਚ AI ਦੇ ਵਿੱਚ ਜੋ ਦੁਨੀਆ ਦੇ ਵਿੱਚ ਵਾਪਰਿਆ, ਉਹਨੇ ਡੀਪ ਸੀਕ ਇਹਨਾਂ ਨੂੰ ਕਿੱਦਾਂ ਚੇਂਜ ਕੀਤਾ, ਉਹਦਾ ਕੀ ਪ੍ਰਭਾਵ, ਕੀ ਇੰਪੈਕਟ ਹੋਇਆ। ਸੋ ਚਾਈਨਾ ਜਿਹੜਾ ਉਹ ਡਾਇਰੈਕਟ ਕੰਪੀਟੀਸ਼ਨ ਦੇ ਵਿੱਚ ਹੈਗਾ। ਤੇ ਅੱਜ ਅਸੀਂ ਬੜੇ ਖੁਸ਼ਕਿਸਮਤ ਆ, ਸਾਡੇ ਨਾਲ ਸਰਦਾਰ ਅਰਵਿੰਦਰ ਸਿੰਘ ਹੁਣੀ ਹੈਗੇ ਆ। ਸੋ ਅਰਵਿੰਦਰ ਸਿੰਘ ਹੁਣੀ ਪੂਰਾ ਇੱਕ ਹਫ਼ਤਾ ਚਾਈਨਾ ਦੇ ਵਿੱਚ ਲਾ ਕੇ ਆਏ ਆ। ਅੱਜ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਕਿ ਉਹਨਾਂ ਕੀ ਕੁਛ ਚਾਈਨਾ ਦੇ ਵਿੱਚ ਵੇਖਿਆ। ਇਹ ਚਾਈਨਾ ਦੇ ਵਿੱਚ ਯੂਰਪੀਅਨ ਡੈਲੀਗੇਸ਼ਨ ਦਾ ਪਾਰਟ ਬਣ ਕੇ BMW ਦੇ ਵੱਲੋਂ ਚਾਈਨਾ ਦੇ ਵਿੱਚ ਬੀਜਿੰਗ ਦੇ ਵਿੱਚ 5 ਦਿਨ ਲਾ ਕੇ ਆਏ ਆ। ਤੇ ਆਪਾਂ ਇਹਨਾਂ ਦੇ ਨਾਲ ਗੱਲਾਂ ਬਾਤਾਂ ਕਰਾਂਗੇ ਵੀ ਕਿਸ ਤਰ੍ਹਾਂ ਕੀ ਕੁਛ ਇਹਨਾਂ ਦੇਖਿਆ, ਇਹਨਾਂ ਦੀ ਪ੍ਰੋਜੈਕਸ਼ਨ ਕੀ ਹੈ ਚਾਈਨਾ ਨੂੰ ਲੈ ਕੇ, ਤਾਂ ਕਿ ਅਸੀਂ ਹੋਰ ਜਾਣਕਾਰੀ ਲਈਏ ਤੇ ਉਹਦੇ ਤੋਂ ਇਹ ਦੇਖੀਏ ਕਿ ਆਪਾਂ ਇਹ ਜਿਹੜੀ AI ਆ ਜਾਂ ਇਨ ਜਨਰਲ ਜਿਹੜੀ ਜੀਓਪੋਲਿਟਿਕਸ ਆ ਉਹ ਕਿਸ ਪਾਸੇ ਨੂੰ ਜਾ ਰਹੀ ਆ। ਇਸ ਚੀਜ਼ ਨੂੰ ਲੈ ਕੇ ਆਪਾਂ ਕੁਛ ਕਿਆਸਰੀਆਂ ਲਾ ਸਕਦੇ, ਕੁਛ ਐਨਾਲਿਸਿਸ ਕਰ ਸਕਦੇ, ਤਾਂ ਇਨਫੋਰਮਡ ਡਿਸੀਜਨ ਜਿਹੜੇ ਆ ਉਹ ਬਣਾ ਸਕਦੇ ਹਾਂ। ਸਰਦਾਰ ਅਰਵਿੰਦਰ ਸਿੰਘ ਹੋਣਾ ਦੇ ਨਾਲ ਅਸੀਂ ਕਾਫੀ ਵਾਰ ਆਲਰੇਡੀ ਰੇਡੀਓ ਉੱਪਰ ਟਾਕ ਸ਼ੋਅ ਕੀਤਾ। ਸੋ ਟੈਕਨੋਲੋਜਿਸਟ ਆ, ਸਟਾਰਟਅਪ ਕੰਪਨੀਜ਼ ਇਹਨਾਂ ਟੈਕਨੋਲੋਜੀ ਦੇ ਵਿੱਚ ਬਣਾਈਆਂ, ਉਹ 'ਚੋਂ ਐਗਜ਼ਿਟ ਕੀਤਾ। ਤੇ ਕਾਫੀ ਸਮਾਂ ਇਹਨਾਂ ਦਾ ਜਿਹੜੀ ਫੀਲਡ ਹੈ, ਇਹਨਾਂ ਦਾ ਜਿਹੜਾ ਐਜੂਕੇਸ਼ਨ ਆ ਉਹ ਵੀ ਮਸ਼ੀਨ ਲਰਨਿੰਗ ਦੇ ਵਿੱਚ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਸੰਬੰਧਿਤ ਫੀਲਡ ਆ। ਸੋ ਉਹਨਾਂ ਦੀ ਹਾਇਰ ਸਟੱਡੀ ਦੇ ਨੂੰ ਇਹ ਪਰਸਿਊ ਕਰ ਰਹੇ ਆ। ਚਲੋ ਉਹ ਜਿਹੜੀਆਂ ਗੱਲਾਂ ਬਾਤਾਂ ਉਹ ਵੀ ਆਪਾਂ ਨਾਲ ਦੀ ਨਾਲ ਇਹਨਾਂ ਤੋਂ ਸਵਾਲ ਪੁੱਛਾਂਗੇ, ਪਰ ਜਿਹੜੀ ਸਾਡੀ ਅੱਜ ਦੀ ਗੱਲਬਾਤ ਦਾ ਫੋਕਸ ਆ ਉਹ ਆਪਾਂ ਰੱਖਣਾ ਚਾਈਨਾ ਦੇ ਵਿੱਚ ਜਿਹੜੀ ਬੀਜਿੰਗ ਦੇ ਵਿੱਚ ਡੈਲੀਗੇਸ਼ਨ ਦੇ ਵਿੱਚ ਮੀਟਿੰਗ ਦਾ ਪਾਰਟ ਹੈਗੇ ਸੀ। ਉਹਦੇ ਵਿੱਚ ਮੀਟਿੰਗਸ ਹੋਈਆਂ, ਸੀਰੀਜ਼ ਆਫ ਮੀਟਿੰਗਸ ਹੋਈਆਂ, ਤੇ ਉਹਦੇ ਤੋਂ ਆਪਾਂ ਕੀ ਅੰਦਾਜ਼ੇ ਲਾਏ ਜਾ ਸਕਦੇ, ਉੱਥੇ ਕੀ ਕੁਛ ਵਾਪਰਿਆ ਤੇ ਉਹਦੇ ਤੋਂ ਆਪਾਂ ਕੀ ਸਬਕ ਲੈਣਾ। ਤੇ ਆਪਾਂ ਇੰਨੀ ਕੀ ਮੈਨੂੰ ਲੱਗਦਾ ਇੰਨੀ ਕੀ ਇੰਟਰੋਡਕਸ਼ਨ ਮੈਂ ਦਿੰਦਾ। ਰਵਿੰਦਰ ਸਿੰਘ ਜੀ, ਤੁਸੀਂ ਥੋੜ੍ਹੀ ਜਿਹੀ ਆਪਣੇ ਪੰਜਾਬੀ ਰੇਡੀਓ USA ਦੇ ਸਰੋਤੇ ਤੇ ਪੰਜਾਬੀ TV ਵੇਖ ਰਹੇ ਸਾਡੇ ਸਾਰੇ ਮਾਣਯੋਗ ਵਿਊਅਰਸ ਦੇ ਲਈ ਤੁਸੀਂ ਜਾਣਕਾਰੀ ਦਿਓ ਕਿ ਜਿਹੜੀ ਯੂਰਪੀਅਨ ਡੈਲੀਗੇਸ਼ਨ ਦਾ ਪਾਰਟ ਤੁਸੀਂ ਬਣ ਕੇ ਗਏ, ਇਹ ਕਿੱਦਾਂ ਸਬੱਬ ਬਣਿਆ ਬਰੀਫਲੀ, ਤੇ ਇਹਦੀ ਕੀ ਇੰਟੈਂਸ਼ਨ ਸੀ? ਜੀ ਬਹੁਤ ਬਹੁਤ ਧੰਨਵਾਦ ਹਰਵਿੰਦਰ ਸਿੰਘ। ਪਹਿਲਾਂ ਤੇ ਤੁਹਾਡੇ ਪੰਜਾਬੀ ਰੇਡੀਓ USA ਸੁਣ ਤੇ ਵੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਵੇਂ ਤੁਸੀਂ ਪਹਿਲਾਂ ਵੀ ਦੱਸਿਆ, ਪਹਿਲਾਂ ਵੀ ਤੁਹਾਡੇ ਰਾਹੀਂ ਮੌਕਾ ਮਿਲਦਾ ਰਿਹਾ ਇਸ ਤੁਹਾਡੇ ਜਿਹੜੇ ਵਿਊਅਰਸ ਨੇ, ਤੁਹਾਡੇ ਜਿਹੜੇ ਲਿਸਨਰਸ ਨੇ, ਉਹਨਾਂ ਨਾਲ ਰੂਬਰੂ ਹੋਣ ਦਾ, ਤੇ ਸਮੇਂ-ਸਮੇਂ 'ਤੇ ਜੋ ਵੀ ਸਾਡੇ ਐਕਸਪੀਰੀਅੰਸਿਸ ਹੁੰਦੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹੇ। ਹਾਂਜੀ, ਇਹ ਗੱਲ ਬਿਲਕੁਲ ਸਹੀ ਹੈ ਜੀ। ਮੈਂ ਪਿਛਲਾ ਹਫ਼ਤਾ ਬੀਜਿੰਗ ਦੇ ਵਿੱਚ ਸੀਗਾ। ਚਾਈਨਾ ਦੇ ਵਿੱਚ ਜ਼ਿੰਦਗੀ 'ਚ ਮੇਰਾ ਪਹਿਲਾ ਗੇੜਾ ਸੀਗਾ, ਬਟ ਇਸ ਸਬੱਬ ਨਾਲ ਬਹੁਤ ਵਧੀਆ ਗੇੜਾ ਉਹ ਨਿਬੜਿਆ। ਮੈਂ ਇੱਕ ਡੈਲੀਗੇਸ਼ਨ ਦਾ ਪਾਰਟ ਬਣ ਕੇ ਉੱਥੇ ਗਿਆ ਸੀਗਾ ਜੀ। ਮੈਂ ਕਿੱਤੇ ਵਜੋਂ ਟੈਕਨੋਲੋਜਿਸਟ ਹਾਂ, ਪਰ ਨਾਲ ਦੀ ਨਾਲ ਮੈਂ ਪ੍ਰੋਗਰਾਮ ਡਾਇਰੈਕਟਰ ਵੀ ਹਾਂ ਦ ਡਿਜੀਟਲ ਇਕੋਨਮਿਸਟ ਕਰਕੇ ਇੱਕ ਥਿੰਕ ਟੈਂਕ ਹੈਗਾ, ਉਹਨਾਂ ਦੀ ਐਗਜ਼ੈਕਟਿਵ ਫੈਲੋਸ਼ਿਪ ਉਹਦਾ ਪ੍ਰੋਗਰਾਮ ਡਾਇਰੈਕਟਰ। ਮੇਰੀ ਪਹਿਲੀ ਜਿਹੜੀ ਮੈਨੂੰ ਜਿਹੜਾ ਸੱਦਾ ਸੀਗਾ ਉਹ ਜਿਹੜੀ ਯੂਰਪੀਅਨ ਯੂਨੀਵਰਸਿਟੀ INSEAD ਆ ਉਹਨਾਂ ਦੇ ਵੱਲੋਂ ਮਿਲਿਆ ਸੀਗਾ। ਅਤੇ ਉਸ ਡੈਲੀਗੇਸ਼ਨ ਦੇ ਵਿੱਚ ਯੂਰਪ ਤੋਂ ਵੀ ਐਂਟਰਪ੍ਰੇਨਿਓਰ ਸੀਗੇ। ਸੋ ਜਿਹੜਾ ਟਾਈਟਲ ਸੀਗਾ ਇਸ ਡੈਲੀਗੇਸ਼ਨ ਦਾ ਉਹਦਾ ਸੀਗਾ ਸਿਨੋ ਯੂਰਪੀਅਨ ਯੰਗ ਐਂਟਰਪ੍ਰੇਨਿਓਰਸ ਲੀਡਰਸ਼ਿਪ ਪ੍ਰੋਗਰਾਮ।
ਤੇ ਇਹ BMW ਦੇ ਵੱਲੋਂ ਸਪਾਂਸਰਡ ਸੀਗਾ ਤੇ ਸ਼ਿੰਗਵਾ ਜਿਹੜੀ ਚਾਈਨਾ ਦੀ, ਜਿਹਨੂੰ ਚਾਈਨਾ ਦਾ ਹਾਰਵਰਡ ਵੀ ਕਿਹਾ ਜਾਂਦਾ, ਉਹਨਾਂ ਦੀ ਜਿਹੜੀ ਸਕੂਲ ਆਫ ਇਕਨੋਮਿਕ ਮੈਨੇਜਮੈਂਟ ਐਡਵਾਈਜ਼ਰੀ ਬੋਰਡ ਸੀਗਾ, ਉਹਨਾਂ ਦੇ ਵੱਲੋਂ ਇਹ ਸਪਾਂਸਰਡ ਸੀਗਾ। ਇਹਦੇ ਜਿਹੜੇ 3 ਮੇਨ ਮੁੱਦੇ ਜਿਨ੍ਹਾਂ ਦੇ ਉੱਤੇ ਇਹ ਫੋਕਸ ਸੀਗਾ, ਉਹ ਸੀਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਟੈਕਨੋਲੋਜੀ ਤੇ ਸਸਟੇਨੇਬਲ ਡਿਵੈਲਪਮੈਂਟ। ਇਹ 3 ਜਿਹੜੇ ਇਸ ਤੇ ਮੇਨ ਟੌਪਿਕ ਰਹੇ। ਸੋ ਉੱਥੇ ਗਿਆ ਸਾਨੂੰ ਕਾਫੀ ਵੱਖਰੇ ਵੱਖਰੇ ਤਰੀਕੇ ਦੇ ਜਿਹੜੀਆਂ ਡਿਸਕਸ਼ਨ ਸੀਗੀਆਂ। 4 ਦਿਨਾਂ ਦਾ 4 ਤੋਂ 5 ਦਿਨ ਜਿਹੜੇ ਸੀਗੇ ਅਸੀਂ ਵੱਖਰੇ ਵੱਖਰੇ ਗਰੁੱਪਸ ਦੇ ਨਾਲ ਬਿਤਾਏ, ਜਿਨ੍ਹਾਂ ਵਿੱਚ BMW ਦੇ ਜਿਹੜੇ ਚਾਈਨਾ ਪ੍ਰੈਜ਼ੀਡੈਂਟ ਸੀਗੇ ਤੇ ਜਿਹੜੀ ਆਰਮ ਸੈਮੀਕੰਡਕਟਰਸ ਹੈਗੇ ਆ, ਉਹਨਾਂ ਦੇ ਨਾਲ ਕਨਵਰਸੇਸ਼ਨ ਕਰਨ ਦੇ ਮੌਕੇ ਮਿਲੇ। ਉੱਥੇ ਦੀਆਂ ਜਿਹੜੀਆਂ ਲੋਕਲ ਕੰਪਨੀਜ਼ ਨੇ, ਜਿਵੇਂ ਬਾਈਡੂ ਹੈਗੀ ਆ, ਤੇ ਇਸ ਬਾਈਡੂ ਜਿਵੇਂ ਚਾਈਨਾ ਦੀ ਗੂਗਲ ਹੈ, ਚਾਈਨਾ ਦਾ ਜਿਵੇਂ ਸਭ ਤੋਂ ਵੱਡਾ ਸਰਚ ਇੰਜਨ ਹੈ, ਉਹਦੇ ਨਾਲ ਐਸੋਸੀਏਟਿਡ ਸਰਵਿਸਿਜ਼ ਨੇ, ਉਹਨਾਂ ਦੇ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ। ਇਸੇ ਤਰ੍ਹਾਂ ਹੋਰ ਵੀ ਮੈਟੂਆਨ ਕਰਕੇ ਕੰਪਨੀ ਹੈਗੀ ਆ, ਜਿਹੜੀ ਡਿਲੀਵਰੀ ਸਰਵਿਸਿਜ਼ ਦੇ ਵਿੱਚ ਆਟੋਮੇਸ਼ਨ ਬਹੁਤ ਕਰ ਰਹੀ ਆ, ਉਹਨਾਂ ਦੇ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ। ਫਿਰ ਉਹ ਜਿਵੇਂ ਇੱਥੇ ਦੀ MIT ਮੀਡੀਆ ਲੈਬ, ਇਸੇ ਤਰ੍ਹਾਂ ਦੀ ਸ਼ਿੰਗਵਾ ਯੂਨੀਵਰਸਿਟੀ ਦੇ ਵਿੱਚ ਫਿਊਚਰ ਲੈਬ ਹੈਗੀ ਆ, ਜਿਹਦੇ ਵਿੱਚ ਬਿਲਕੁਲ ਕਟਿੰਗ ਐਜ ਦੇ ਉੱਤੇ ਜੋ ਇਨੋਵੇਸ਼ਨ ਹੋ ਰਹੀ ਆ, ਹੈ ਨਾ, ਵੱਖਰੇ ਵੱਖਰੇ ਟੈਕਨੋਲੋਜੀ ਤੇ ਹਿਊਮੈਨਿਟੀਜ਼ ਦੇ ਇੰਟਰਸੈਕਸ਼ਨ ਦੇ ਉੱਤੇ। ਸੋ ਉਹਨਾਂ ਨੂੰ ਵੀ ਵੇਖਣ ਦਾ ਮੌਕਾ ਮਿਲਿਆ। ਸੋ ਇਹ ਸਾਰੀਆਂ ਜਿਹੜੀਆਂ ਇਟ ਵਾਜ਼ ਲਾਈਕ ਡਰਿੰਕਿੰਗ ਥਰੂ ਅ ਫਾਇਰ ਹੋਜ਼। ਮੈਂ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ ਮੈਂ ਐਕਸਪੈਕਟ ਨਹੀਂ ਸੀ ਕਰ ਰਿਹਾ, ਜੇ ਮਹੀਨਾ ਪਹਿਲਾਂ ਮੈਨੂੰ ਆਈਡੀਆ ਵੀ ਨਹੀਂ ਸੀ ਕਿ ਆਈ ਵੁੱਡ ਹੈਵ ਸੱਚ ਰਿਚ ਇੰਟਰੈਕਸ਼ਨਸ। ਤੇ ਪਾਲਿਸੀ ਵਾਲੇ ਪੁਆਇੰਟ ਆਫ ਵਿਊ ਤੋਂ ਵੀ ਕਾਫੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਚਾਈਨੀਜ਼ ਪਰਸਪੈਕਟਿਵ ਤੋਂ ਵੀ ਵੇਖਣ ਦਾ ਮੌਕਾ ਮਿਲਿਆ, ਓਬਵੀਅਸਲੀ ਯੂਰੋਪੀਅਨਸ ਨਾਲ ਇੰਟਰੈਕਟ ਕਰਨ ਦਾ ਵੀ ਮੌਕਾ ਮਿਲਿਆ ਜੀ। ਸੋ ਇੱਕ ਜਿਹੜੀ ਆਪਾਂ ਦੌਰੇ ਦੀ ਆਪਾਂ ਗੱਲ ਕਰਦੇ ਹਾਂ, ਤੇ ਉਹਦੇ ਵਿੱਚ ਅਸੀਂ ਅਮਰੀਕਾ ਦੇ ਵਿੱਚ ਬੈਠੇ ਹਾਂ। ਡੈਫੀਨੇਟਲੀ ਜਿਹੜੇ ਟੈਕਨੋਲੋਜੀ ਦੇ ਵਿੱਚ ਲੋਕ ਆ, ਉਹ ਚਾਈਨਾ ਨੂੰ ਆਪਣਾ ਡਾਇਰੈਕਟ ਕੰਪੀਟੀਟਰ ਮੰਨਦੇ ਆ ਜੀ। ਕੁਛ ਹਿੱਸਿਆਂ ਵਿੱਚ ਜਦੋਂ ਆਪਾਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ, ਇੱਥੋਂ ਦੇ ਜਿਹੜੇ ਮਾਡਲਸ ਇੱਥੋਂ ਦੀ ਕੰਪਨੀਜ਼ ਨੇ, US ਕੰਪਨੀਜ਼ ਨੇ ਡਿਵੈਲਪ ਕੀਤੇ AI ਦੇ 200-300 ਬਿਲੀਅਨ ਡਾਲਰ ਮਾਡਲਸ ਦੀ LLM ਦੀ ਟ੍ਰੇਨਿੰਗ ਨੂੰ ਲੈ ਕੇ ਲੱਗਦਾ ਸੀ। ਤੇ ਡੀਪ ਸੀਕ ਨੇ ਉਹ ਆਈ ਥਿੰਕ 5.5 ਮਿਲੀਅਨ ਡਾਲਰ ਦੇ ਵਿੱਚ ਉਹ ਡੀਪ ਸੀਕ ਕੱਢਿਆ, ਤੇ ਉਹਦੇ ਕਰਕੇ ਸਭ ਨਾਲ ਤਰਤੱਲੀ ਮਚ ਗਈ ਸੀ AI ਦੁਨੀਆ ਦੇ ਵਿੱਚ। ਤੇ ਇਹਦੇ ਤੋਂ ਇਹ ਅੰਦਾਜ਼ਾ ਲਾ, ਬਾਰ-ਬਾਰ ਅਸੀਂ ਜੈਨਸਨ ਹੁਆਂਗ ਦੀ ਗੱਲ ਕਰਦੇ ਹਾਂ, NVIDIA ਦੇ CEO ਕਹਿੰਦੇ ਵੀ ਚਾਈਨਾ ਸਾਡੇ ਕੋਈ AI ਰੇਸ ਦੇ ਵਿੱਚ ਬਹੁਤਾ ਪਿੱਛੇ ਨਹੀਂ ਹੈਗਾ, ਉਹ ਆਪਣਾ ਬਿਲਕੁਲ ਹੀ ਪੈਰਲਲ ਆ। ਤੇ ਕੱਲ੍ਹ ਤੇ ਉਹਨਾਂ ਦਾ ਇੱਦਾਂ ਦਾ ਇੱਕ ਬਿਆਨ ਵੀ ਆਇਆ ਸੀ ਕਿ ਸ਼ਾਇਦ ਇਸ ਸਪੀਡ ਨਾਲ ਅਸੀਂ ਚੱਲ ਰਹੇ ਹਾਂ US ਦੇ ਵਿੱਚ, ਚਾਈਨਾ ਸਾਡੇ ਤੋਂ AI ਰੇਸ ਦੇ ਵਿੱਚ ਅੱਗੇ ਨਿਕਲ ਜਾਏਗਾ। ਹੋ ਸਕਦਾ ਉਹਦੇ ਕਈ ਪਰਤਾਂ ਹੁਣ ਬਿਆਨ ਦੀਆਂ, ਜਸਟ ਟੇਕ ਇਟ ਐਜ਼ ਅ ਫੇਸ ਵੈਲਿਊ ਜੇ ਆਪਾਂ ਗੱਲ ਕਰੀਏ, ਤੇ ਡਾਇਰੈਕਟ ਕੰਪੀਟੀਸ਼ਨ ਦੇ ਵਿੱਚ ਅਸੀਂ ਹੈਗੇ ਆ। ਤੁਹਾਡੀ ਟੈਕਨੀਕਲ ਕਨਵਰਸੇਸ਼ਨ ਉਹਨਾਂ ਲੋਕਾਂ ਦੇ ਨਾਲ ਹੋਈ, ਤੇ ਤੁਸੀਂ ਚਾਈਨਾ ਨੂੰ ਕਿੱਦਾਂ ਦੇਖਦੇ ਹੋ? ਇਹ ਜਿਹੜੀਆਂ ਗੱਲਾਂ ਬਾਤਾਂ US ਦੇ ਵਿੱਚ ਹੋ ਰਹੀਆਂ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕਿੰਨੀ ਕੁ ਹਾਈਪ ਹੈ ਤੁਹਾਡੇ ਅਕੋਰਡਿੰਗਲੀ, ਜੋ ਤੁਸੀਂ ਦੇਖਿਆ? ਦੇਖੋ ਜੀ, ਇਹਦੇ ਵਿੱਚ ਵਾਕਈ ਸੱਚਾਈ ਹੈ। ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈ ਕਿ ਚਾਈਨਾ ਜਿਹੜਾ ਹੈਗਾ ਆ ਉਹ ਇਟ ਇਜ਼ ਬਿਕਮਿੰਗ, ਇਫ ਨਾਟ ਫੋਲੋਇੰਗ, ਇਟਸ ਬਿਕਮਿੰਗ ਅ ਮਲਟੀਪੋਲਰ ਵਰਲਡ, ਹੈ ਨਾ। ਉਹਦੇ ਵਿੱਚ ਚਾਈਨਾ ਇੱਕ ਡੈਫੀਨਿਟਲੀ ਟੈਕਨੋਲੋਜੀਕਲ ਪਾਵਰ ਬਣ ਕੇ ਉੱਭਰਿਆ ਤਾਂ ਹੈਗਾ। ਉਹਦਾ ਇੱਕ ਜਿਹੜਾ ਪੱਖ ਮੈਂ ਤੁਹਾਨੂੰ ਦੱਸ ਸਕਦਾ ਕਿ ਜਿਹੜਾ ਸਾਨੂੰ ਬੜੇ ਨੇੜੇ ਵੇਖਣ ਦਾ ਮੌਕਾ ਮਿਲਿਆ, ਉਹ ਸੀਗਾ ਇੱਕ ਕੰਪਨੀ ਹੈਗੀ ਹੈ ਮੋਮੈਂਟਾ। ਉਹਦਾ ਅਸੀਂ ਆਮ ਤੌਰ ਤੇ ਪਹਿਲਾਂ ਕਿਤੇ ਇੱਥੇ ਬਾਹਰ ਨੇ ਨਾਮ ਨਹੀਂ ਸੁਣਿਆ ਹੈਗਾ, ਪਰ ਮੋਮੈਂਟਾ ਜਿਹੜੀ ਹੈਗੀ ਆ ਉਹ ਜਿਵੇਂ ਇੱਥੇ ਟੈਸਲਾ ਹੈਗੀ ਆ, ਟੈਸਲਾ ਸੈਲਫ ਡਰਾਈਵਿੰਗ ਵਹੀਕਲਸ ਬਣਾ ਰਹੀ ਆ, ਤੇ ਟੈਸਲਾ ਐਂਡ ਟੂ ਐਂਡ ਉਹ ਵਹੀਕਲਸ ਨੂੰ ਓਨ ਕਰ ਰਹੀ ਆ। ਜਦਕਿ ਮੋਮੈਂਟਾ ਜਿਹੜੀ ਆ ਉਹ ਸਿਰਫ ਤੇ ਸਿਰਫ ਜਿਹਨੂੰ ਤੁਸੀਂ ਕਹਿ ਸਕਦੇ ਸੈਲਫ ਡਰਾਈਵਿੰਗ ਬ੍ਰੇਨ ਬਣਾਉਣ ਦੇ ਉੱਤੇ ਜਿਹੜਾ ਸੌਫਟਵੇਅਰ ਆ, ਉਹਦੇ ਉੱਤੇ ਬੜੀ ਅਗਰੈਸਿਵ ਤਰੀਕੇ ਨਾਲ ਕੰਮ ਕਰ ਰਹੀ ਹੈ। ਐਜ਼ ਅ ਮੈਟਰ ਆਫ ਫੈਕਟ, ਉਹਨਾਂ ਦੇ ਦੁਨੀਆ ਦੀਆਂ ਕਈ ਕਾਰ ਕੰਪਨੀਜ਼ ਨੇ, ਜਿਨ੍ਹਾਂ ਦੇ ਵਿੱਚ ਟੋਇਟਾ ਹੋ ਗਈ, ਮਰਸੀਡੀਜ਼ ਹੋ ਗਈ, BMW ਹੈਗੀ ਹੋ ਗਈ, ਤੇ ਚਾਈਨਾ ਦੀ ਜਿੰਨੀਆਂ ਵੀ ਇੰਟਰਨਲ ਕੰਪਨੀਜ਼ ਨੇ, ਉਹਨਾਂ ਦੇ ਨਾਲ ਉਹਨਾਂ ਦੇ ਟਾਈ ਅਪ ਨੇ। ਬਾਈ ਨੈਕਸਟ ਈਅਰ ਆਈ ਥਿੰਕ 2 ਬਿਲੀਅਨ ਕਿਲੋਮੀਟਰ ਮਤਲਬ ਕਲੌਕ ਕਰ ਲਏ ਹੋਣਗੇ। ਸੋ ਉਹ ਸਾਰੇ ਦੇ ਵਿੱਚ ਉਹ ਜਿਹੜੀ ਕੰਟੀਨਿਊਸ ਇੰਪਰੂਵਮੈਂਟ ਆ, ਹੈ ਨਾ, ਜਿਹੜਾ ਸਕੇਲ ਮੈਨੂੰ ਉਹਨਾਂ ਨਾਲ ਸਾਨੂੰ ਜਦੋਂ ਇੰਟਰੈਕਟ ਕਰਨ ਦਾ ਮੌਕਾ ਮਿਲਿਆ, ਜਿਹੜੀ ਉਹ ਸਕੇਲ ਦੀ ਗੱਲ ਕਰਦੇ ਆ, ਉਹ ਸਕੇਲ ਬਹੁਤ ਡਿਫਰੈਂਟ ਆ US ਦੇ ਨਾਲੋਂ। ਕਿਉਂਕਿ ਬੇਸਿਕਲੀ ਇਹ ਹੋ ਰਿਹਾ ਕਿ ਉੱਥੇ ਜਿਹੜੀਆਂ ਵੀ ਕੰਪਨੀਜ਼ ਜਦੋਂ ਮਾਰਕੀਟ ਦੇ ਵਿੱਚ ਜਾਂਦੀਆਂ, ਦ ਟਿਪੀਕਲ ਮਾਡਲ ਜਿਹੜਾ ਚਾਈਨੀਜ਼ ਮਾਰਕੀਟ ਦੇ ਵਿੱਚ ਵਰਕ ਕਰ ਰਿਹਾ, ਗਵਰਨਮੈਂਟ ਡਿਸਾਈਡ ਕਰਦੀ ਹੈ ਕਿਸ ਸਾਈਡ ਦੇ ਉੱਤੇ ਜਾਣਾ ਹੈ। ਜਿਵੇਂ ਅੱਜ ਤੋਂ ਪਹਿਲਾਂ ਜਿਹੜੀਆਂ ਐਪ ਕੰਪਨੀਜ਼ ਸੀਗੀਆਂ, ਕਰੋਨਾ ਦੇ ਟਾਈਮ ਦੇ ਉੱਤੇ ਐਜ਼ ਅ ਮੈਟਰ ਆਫ ਫੈਕਟ, ਕਰੋਨਾ ਥੋੜ੍ਹਾ ਚਿਰ ਪਹਿਲਾਂ ਇਹ ਗੱਲ ਕਹਿਣ ਲੱਗ ਪਈ ਸੀ ਕਿ ਬੀਜਿੰਗ ਦੇ ਵਿੱਚ ਇੰਨੀ ਜ਼ਿਆਦਾ ਪੋਲਿਊਸ਼ਨ ਹੈ। ਜਿਵੇਂ ਬੀਜਿੰਗ ਦੀ 50 ਮਿਲੀਅਨ ਪਾਪੂਲੇਸ਼ਨ ਆ, ਜਿਹਦੇ ਵਿੱਚੋਂ 13 ਮਿਲੀਅਨ ਉਹਦੇ ਰੈਜ਼ੀਡੈਂਟਸ ਨੇ, ਬਾਕੀ ਜਿਹੜੇ ਨੇ ਉੱਥੋਂ
ਆਸੇ-ਪਾਸੇ ਕੰਮ ਕਰਨ ਆਉਂਦੇ ਨੇ। ਸੋ ਉਨੀ ਪਾਪੂਲੇਸ਼ਨ ਦੇ ਹੋਣ ਦੇ ਕਰਕੇ ਉੱਥੇ ਕੰਟੀਨਿਊਸਲੀ ਪੋਲਿਊਸ਼ਨ ਤੇ ਹੇਜ਼ ਰਹਿੰਦਾ ਸੀ, ਠੀਕ ਹੈ ਜੀ। ਸੋ ਗਵਰਨਮੈਂਟ ਨੇ ਡਿਸਾਈਡ ਕੀਤਾ ਕਿ ਦੇਰ ਇਜ਼ ਨੋ ਵੇ ਅਰਾਊਂਡ ਕਿ ਵੀ ਅਸੀਂ ਪੋਲਿਊਸ਼ਨ ਨੂੰ ਇਦਾਂ ਠੱਲ ਪਾ ਲਵਾਂਗੇ, ਤਾਂ ਉਹਨਾਂ ਨੇ ਕਿਹਾ ਵੀ ਜਿਹੜੇ ਇਲੈਕਟ੍ਰਿਕ ਵਹੀਕਲਸ ਨੇ ਦੈਟ ਇਜ਼ ਗੋਇੰਗ ਟੂ ਬੀ ਦ ਫਿਊਚਰ। ਹੁਣ ਉਹਦੇ ਨਾਲ ਕੀ ਹੋਇਆ ਕਿ ਜਿੰਨੀਆਂ ਵੀ ਐਪ ਕੰਪਨੀ ਸੀਗੀਆਂ ਓਵਰਨਾਈਟ ਉਹਨਾਂ ਦੀ ਜਿਹੜੀਆਂ ਅਲਾਈਨਮੈਂਟ ਸੀਗੀ ਉਹ ਫਰੋਮ ਐਪ ਕੰਪਨੀਜ਼ ਇਟ ਬਿਕੇਮ ਲਾਈਕ ਦੇ ਆਰ ਗੋਇੰਗ ਟੂ ਮਤਲਬ ਸਾਲ 2 ਸਾਲ ਦੇ ਵਿੱਚ most of them converted into electric car companies and electric car companies ਫਿਰ there was a competition ਉਹਨਾਂ ਦਾ ਆਪਸ ਦੇ ਵਿੱਚ and the winner winner wins, right? I mean that is their typical model। ਉਹਦੇ ਕਰਕੇ ਕੀ ਹੁੰਦਾ ਕਿ ਜਿਹੜੀ ਇਨੋਵੇਸ਼ਨ ਦੀ ਸਕੇਲ ਆ ਐਂਡ ਚਾਈਨਾ ਦੀ ਆਪਣੀ ਪੋਪੂਲੇਸ਼ਨ ਵੀ ਬਹੁਤ ਤਗੜੀ ਹੈ, ਬਹੁਤ ਤੇਜ਼ੀ ਦੇ ਨਾਲ ਉਹ ਗਰੋ ਕੀਤੇ ਆ, ਹਨਾ। ਸੋ ਉਹਦੇ ਕਰਕੇ ਜਿਹੜਾ ਸਕੇਲ ਆਫ ਕੰਪੀਟੀਸ਼ਨ ਆ, ਸਕੇਲ ਆਫ ਡਿਵੈਲਪਮੈਂਟ ਆ, ਸਕੇਲ ਆਫ AI ਆ, ਤਾਂ ਜਿਹੜੀ ਪੋਪੂਲੇਸ਼ਨ ਆ ਉਹ ਹਾਈਲੀ ਕੰਪੀਟੀਟਿਵ ਪੋਪੂਲੇਸ਼ਨ ਹੈ। ਮੈਂ ਐਕਚੁਅਲੀ ਸਾਡੇ ਜਿਹੜੇ ਉੱਥੇ ਯੂਰਪੀਅਨ ਕਾਊਂਟਰਪਾਰਟ ਸੀਗੇ ਜਿਨ੍ਹਾਂ ਦੇ ਵਿੱਚ ਇੰਡਸਟਰੀਲਿਸਟ ਵੀ ਸੀਗੇ, ਉਹਨਾਂ ਨਾਲ ਜਦੋਂ ਗੱਲ ਕਰ ਰਿਹਾ ਸੀ ਉਹ ਕਹਿੰਦੇ ਕਿ ਜਦੋਂ ਸ਼ੈਨੀਅਨ ਮਰ ਗਏ ਜਾਂ ਦੂਜੇ ਸ਼ਹਿਰਾਂ ਦੇ ਜਦੋਂ ਵੀ ਜਿੱਥੇ ਵੀ ਜਾਈਦਾ 10 ਮਿਲੀਅਨ ਦੀ ਪੋਪੂਲੇਸ਼ਨ ਉਹ 'ਚ 1 ਮਿਲੀਅਨ ਯੰਗ ਹਾਈਲੀ ਐਜੂਕੇਟਿਡ ਸਟੈਮ ਟ੍ਰੇਨਡ ਇੰਜੀਨੀਅਰ ਆ, ਹਨਾ। ਸੋ ਦ ਅਮਾਊਂਟ ਆਫ ਫਿਰ ਉਹਦੇ ਵਿੱਚ ਜਿਹੜੀ ਕੰਪੀਟੀਸ਼ਨ ਅਤੇ ਸਕੇਲ ਆਫ ਇਨੋਵੇਸ਼ਨ ਆ ਉਹ ਇੱਕ ਬਿਲਕੁਲ ਡਿਫਰੈਂਟ ਸਕੇਲ ਦੀ ਆ, ਹਨਾ। ਮੋਮੈਂਟਮ ਬਹੁਤ ਵੱਡਾ, ਹਾਂਜੀ ਮੋਮੈਂਟਮ ਬਹੁਤ ਬਣ ਗਿਆ, ਮੋਮੈਂਟਮ ਬਹੁਤ ਬਣ ਗਿਆ ਹੋਇਆ, ਹਨਾ। ਸੋ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੀ ਇਨੋਵੇਸ਼ਨ ਹੈ ਉਹ ਬਿਲਕੁਲ ਡਿਫਰੈਂਟ ਸਕੇਲ ਦੀ। ਦੂਸਰੀ ਇੱਕ ਹੋਰ ਵੀ ਚੀਜ਼ ਮੈਨੂੰ ਜਿਹੜੀ ਵੇਖਣ ਤੇ ਉੱਥੇ ਐਕਸਪੀਰੀਅੰਸ ਫੀਲ ਹੋਈ, ਮੈਂ ਬਾਕੀ ਵੀ ਦੁਨੀਆ ਘੁੰਮਿਆ ਹੋਇਆ, ਪਰ ਮੈਨੂੰ ਲੱਗਦਾ ਕਿ ਚਾਈਨੀਜ਼ ਮੈਨੂੰ ਇਹ ਅਪੀਅਰ ਹੋਇਆ ਕਿ ਚਾਈਨੀਜ਼ ਬਾਹਰ ਵੱਲ ਦੇਖ ਹੀ ਨਹੀਂ ਰਹੇ, ਉਹ ਇਹ ਨਹੀਂ ਦੇਖ ਰਹੇ ਉਹਨਾਂ ਦੀ ਆਪਣਾ ਚਾਈਨਾ ਦੇ ਵਿੱਚ ਤੁਸੀਂ ਜਾਣਦੇ ਹੋ ਚਾਈਨੀਜ਼ ਜੇ ਤੁਹਾਨੂੰ ਨਹੀਂ ਆਉਂਦੀ ਗੈਟਿੰਗ ਅਰਾਊਂਡ ਕਰਨਾ ਬਹੁਤ ਡਿਫਿਕਲਟ ਆ। ਉਹਨਾਂ ਦਾ ਜਿਹੜਾ ਇੰਟਰਨੈਟ ਆ ਜੇ ਤੁਸੀਂ ਬਾਹਰੋਂ VPN ਇੰਸਟਾਲ ਕਰਕੇ ਚੱਲ ਗਏ ਤਾਂ ਤੁਹਾਨੂੰ ਐਕਸੈਸ ਹੋਊਗਾ, ਨਹੀਂ ਤਾਂ ਉਹਨਾਂ ਦਾ ਆਪਣਾ ਹੀ ਅੰਦਰਲਾ ਇੰਟਰਨੈਟ ਗੂਗਲ ਉੱਥੇ ਐਕਸੈਸਿਬਲ ਨਹੀਂ ਹੈਗਾ। ਮੋਸਟ ਆਫ ਦ ਸਰਵਿਸਿਜ਼ ਜਿਹੜੀਆਂ ਅਸੀਂ ਬਾਹਰ ਯੂਜ਼ ਕਰਦੇ ਹਾਂ WhatsApp ਫੇਸਬੁੱਕ ਨਹੀਂ ਹੈਗੀਆਂ, ਪਰ ਉਹਨਾਂ ਦੀ ਆਪਣੀ ਸੁਪਰ ਐਪਸ ਨੇ, ਹਨਾ। ਉਹ ਸੁਪਰ ਐਪਸ ਦਾ ਇਕੋਸਿਸਟਮ ਆ, ਹਨਾ। ਜਿੱਦਾਂ ਤੁਸੀਂ WeChat ਯੂਜ਼ ਕਰਦੇ ਆ, ਅਲੀਪੇ ਯੂਜ਼ ਕਰਦੇ ਆ, ਉਹਦੇ ਥਰੂ ਹੀ ਤੁਸੀਂ ਆਪਣੀ ਕਾਰ ਵੀ ਬੁੱਕ ਕਰ ਸਕਦੇ ਹੋ, ਫੂਡ ਵੀ ਆਰਡਰ ਕਰ ਸਕਦੇ ਹੋ, ਆਲਮੋਸਟ ਐਵਰੀ ਸਰਵਿਸ ਯੂ ਕੈਨ ਗੈਟ ਇਨਟੂ। ਤੇ ਜਦੋਂ ਤੁਸੀਂ ਸੋਚਣ ਲੱਗ ਪਓਗੇ ਦਾ ਅਮਾਊਂਟ ਆਫ ਕੰਪਿਊਟੇਸ਼ਨ ਸਕੇਲ ਜਿਹੜਾ ਰਿਕੁਆਇਰ ਹੋਊਗਾ ਉਹ ਸਾਰਾ ਕੁਝ ਡਿਲੀਵਰ ਕਰਨ ਦੇ ਲਈ, ਹਨਾ, ਫॉर 1.6 ਬਿਲੀਅਨ ਪੀਪਲ, ਹਨਾ। ਤਾਂ ਤੁਸੀਂ ਆ ਫਿਰ ਅੰਦਾਜ਼ਾ ਲਾਉਣ ਲੱਗ ਪੈਂਦੇ ਕਿ ਕਿੰਨੀ ਐਫੀਸ਼ੀਐਂਸੀ ਦੇ ਨਾਲ ਚੀਜ਼ਾਂ ਚੱਲ ਰਹੀਆਂ ਨੇ। ਤੇ ਹੁਣ ਜਿਹੜਾ ਮੈਂ ਲਾਸਟ ਪੁਆਇੰਟ ਇਹ ਕਹੂੰਗਾ ਕਿ ਸਾਨੂੰ ਜਿਹੜੀ ਇੱਕ ਹੋਰ ਵੀ ਉੱਥੇ ਕੰਪਨੀ ਸੀ ਮੈਟੂਆਨ ਕਰਕੇ, ਹਨਾ, ਉਹ ਕੀ ਕਰਦੀ ਹੈ ਐਂਡ ਟੂ ਐਂਡ, ਜਿਵੇਂ ਇੱਥੇ ਉਹ ਤੁਸੀਂ ਲਾ ਲਓ ਕਿ ਡੋਰਡੈਸ਼ ਪਲੱਸ ਵਾਲਮਾਰਟ ਪਲੱਸ ਈ-ਹੈਂਗ, ਹਨਾ, ਔਰ ਸੈਲਫ ਡਰਾਈਵਿੰਗ ਵਹੀਕਲ ਪਲੱਸ, ਹਨਾ। ਸੋ ਉਹ ਸਾਰੀਆਂ ਕੰਪਨੀਆਂ ਦਾ ਤੁਸੀਂ ਉਹ ਕਰ ਲਓ, ਹਨਾ। ਸੋ ਦੇ ਹੈਵ ਬਿਲਟ ਸਿਸਟਮਸ, ਨਾਓ ਦੇ ਆਰ ਹੰਗਰੀ ਟੂ ਗੋ ਗਲੋਬਲ, ਹਨਾ, ਐਂਡ ਦੇ ਆਰ ਗੋਇੰਗ ਗਲੋਬਲ। ਸੋ ਇਹਦੇ ਬਾਰੇ ਰਾਏ ਨਹੀਂ ਹੈਗੀ ਕਿ ਟੈਕਨੋਲੋਜੀਕਲ ਪੁਆਇੰਟ ਆਫ ਵਿਊ ਤੇ ਚਾਈਨਾ is making a lot of progress। ਜਦੋਂ ਆਪਾਂ ਉਹਨੂੰ ਇਸ ਚੀਜ਼ ਨੂੰ ਲੈ ਕੇ ਅਸੀਂ US, ਕੈਨੇਡਾ, ਨਾਰਥ ਅਮਰੀਕਾ ਜਾਂ ਇਨ ਜਨਰਲ ਵੈਸਟ ਵਰਲਡ, ਯੂਰਪ ਨੂੰ ਵਿੱਚ ਲੈ ਲਓ, ਤੁਸੀਂ ਯੂਰਪੀਅਨ ਡੈਲੀਗੇਸ਼ਨ ਦਾ ਹਿੱਸਾ ਸੀ, ਸੋ ਉਹਦੇ ਅਕੋਰਡਿੰਗਲੀ ਇਹ ਜਿਹੜੀ ਤੁਸੀਂ ਗੱਲਾਂ ਬਾਤਾਂ ਕੀਆਂ ਟੈਕਨੋਲੋਜੀ ਦੀ ਕਨਵਰਜਨ ਜਾਂ ਇਨ ਜਨਰਲ ਲੋਕਾਂ ਦੇ ਵਿੱਚ ਅਵੇਅਰਨੈਸ ਤੇ ਕਨਵਰਸੇਸ਼ਨ, ਆਫ ਕੋਰਸ ਤੁਸੀਂ ਇੱਕ ਐਲੀਟ ਗਰੁੱਪ ਦਾ ਹਿੱਸਾ ਸੀ, ਉਹਦੇ ਵਿੱਚ ਡਿਫਰੈਂਟ ਟਾਈਪ ਦੀ ਕਨਵਰਸੇਸ਼ਨ ਹੁੰਦੀਆਂ, ਬਟ ਇਨ ਜਨਰਲ ਵੀ ਜਦੋਂ ਤੁਸੀਂ ਆਮ ਲੋਕਾਂ ਦੇ ਨਾਲ ਉੱਥੇ ਗੱਲਬਾਤ ਹੁੰਦੀ ਆ, ਸੋ ਉਹਦੇ ਵਿੱਚ AI ਦੀ ਜਿਹੜੀ ਕਨਵਰਸੇਸ਼ਨ ਉਹ ਕਿੱਥੇ ਹੈਗੀ। ਐਟਲੀਸਟ ਤੁਸੀਂ ਬੀਜਿੰਗ ਦੇ ਵਿੱਚ ਰਹੇ, ਬੀਜਿੰਗ ਦੇ ਵਿੱਚ ਆਪਾਂ ਉਹਦਾ ਦੇਖੀਏ ਤੇ ਜਾਂ ਕਈ ਵਾਰ ਨਾ ਸਾਨੂੰ ਓਪਨਲੀ ਪੈਨੀਟ੍ਰੇਸ਼ਨ ਚੀਜ਼ਾਂ ਦੀ ਦਿਖ ਜਾਂਦੀ ਆ। ਜਿੱਦਾਂ ਮੈਂ ਅੱਜ ਤੋਂ ਤਕਰੀਬਨ 12-13 ਸਾਲ ਪਹਿਲਾਂ ਚਾਈਨਾ ਦੇ ਵਿੱਚ ਸ਼ੈਨਜ਼ਨ ਦੀ ਇਲੈਕਟ੍ਰੋਨਿਕ ਮਾਰਕੀਟ ਦੇ ਵਿੱਚ ਜਦੋਂ ਵਿਚਰਦੇ ਤੇ ਚੀਜ਼ਾਂ ਦਾ ਤੁਹਾਨੂੰ ਆਸ-ਪਾਸ ਤੋਂ ਤੁਸੀਂ ਪਤਾ ਲੱਗ ਜਾਂਦਾ। ਸੋ ਇਹੀ ਚੀਜ਼ ਉਦੋਂ ਪਤਾ ਲੱਗ ਜਾਂਦਾ ਸੀ ਵੀ ਜਿਹੜਾ ਇਲੈਕਟ੍ਰੋਨਿਕਸ ਦਾ ਹੱਬ, ਮੈਨੂਫੈਕਚਰਿੰਗ ਦਾ ਹੱਬ, ਉਹ ਚਾਈਨਾ ਦੇ ਵਿੱਚ ਤੁਸੀਂ ਬੈਠੇ ਹੋ, ਆਸ-ਪਾਸ ਤੁਹਾਨੂੰ ਫੀਲ ਆ ਜਾਂਦੀ। ਅੱਜ ਦੇ ਟਾਈਮ ਦੇ ਵਿੱਚ AI ਨੂੰ ਤੁਸੀਂ ਉੱਦਾਂ ਕਿੱਦਾਂ ਦੇਖਦੇ ਹੋ, ਉਹਦੀ ਇੰਪਲੀਮੈਂਟੇਸ਼ਨ ਤੇ ਪੈਨੀਟ੍ਰੇਸ਼ਨ ਇਨ ਸੋਸਾਇਟੀ? ਕਿਉਂਕਿ ਆਪਾਂ ਇੱਕ ਡੈਡੀਕੇਟਿਡ ਕੰਟੈਕਸਟ ਦੇਣ ਦੇ ਵਾਸਤੇ ਆਪਾਂ ਡੈਡੀਕੇਟਿਡ ਇਹਦੇ ਉੱਪਰ ਟਾਕ ਸ਼ੋ ਕੀਤਾ ਸੀ, ਜਿਹਦੇ ਵਿੱਚ ਚਾਈਨੀਜ਼ ਗਵਰਨਮੈਂਟ ਨੇ ਮੈਂਡੇਟ ਕੀਤਾ ਸੀ ਕਿ ਸਕੂਲਸ ਦੇ ਵਿੱਚ, ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਵਿੱਚ, ਪਬਲਿਕ ਸਰਵਿਸਿਜ਼ ਦੇ ਵਿੱਚ ਤੁਸੀਂ AI ਨੂੰ ਲੈ ਕੇ ਆਉਣਾ, ਤੇ ਉਹਨੂੰ ਕਾਫੀ ਜ਼ਿਆਦਾ ਉਹ ਪ੍ਰਮੋਟ ਕਰ ਰਹੇ, ਫੰਡ ਕਰ ਰਹੇ ਤੇ ਮੈਂਡੇਟ ਕਰ ਰਹੇ। ਸੋ ਉਹ ਜਿਹੜੀ ਚੀਜ਼ ਆ AI ਦੀ ਪਬਲਿਕ ਵਰਕਸ ਦੇ ਵਿੱਚ, ਉਹ ਤੁਸੀਂ ਕਿੱਦਾਂ ਦੇਖਦੇ ਹੋ? ਕਿਉਂਕਿ ਜਦੋਂ ਅਸੀਂ ਐਲੀਟ ਕਲਾਸ ਦੀ ਗੱਲ ਕਰਦੇ ਹਾਂ, ਐਲੀਟ ਟੈਕਨੀਕਲ ਸੁਸਾਇਟੀਜ਼ ਦੀ ਗੱਲ ਕਰਦੇ, ਉਹਦੇ ਵਿੱਚ ਸਾਨੂੰ ਪਤਾ AI ਦੀ ਗੱਲਾਂ ਬਾਤਾਂ ਹੋ ਰਹੀਆਂ, ਪਰ ਆਮ ਵਰਲਡ ਦੇ ਵਿੱਚ ਉਹਦੀ ਪੈਨੀਟ੍ਰੇਸ਼ਨ ਚਾਈਨਾ ਵਿੱਚ ਕਿੱਦਾਂ ਦੇਖਦੇ ਹੋ? ਤੁਹਾਨੂੰ ਆਪਾਂ US, ਕੈਨੇਡਾ, ਯੂਰਪ ਨਾਲ ਕੰਪੇਅਰ ਕਰਨਾ ਹੋਵੇ ਤੇ ਉਹ ਆਪਾਂ ਕਿੱਥੇ ਖੜੇ ਹਾਂ?
ਜੀ ਆਈ ਥਿੰਕ ਬਹੁਤ ਵਧੀਆ ਸੌਰੀ ਕੁਐਸਚਨ ਲੋਡਡ ਕੁਐਸਚਨ। ਨਹੀਂ ਨੋ ਇਟਸ ਅ ਵੈਰੀ ਗੁੱਡ ਕੁਐਸਚਨ ਐਕਚੁਅਲੀ ਦਰ ਕੁਛ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ ਇੱਕ ਜੀ ਤਾਂ ਕਿ ਮੇਰੀ ਆਦਤ ਹੈ ਮੈਂ ਕਿਸੇ ਵੀ ਜਗ੍ਹਾ ਜਾਵਾਂ ਤਾਂ ਮੈਨੂੰ ਹੁੰਦਾ ਮੈਂ ਉਸ ਜਗ੍ਹਾ ਨੂੰ ਐਕਸਪਲੋਰ ਕਰਾਂ ਸੋ ਅਸੀਂ ਉਹ ਆਪਣੇ ਇਕੋਸਿਸਟਮ ਦੇ ਵਿੱਚੋਂ ਵੀ ਥੋੜਾ ਜਿਹਾ ਬਾਹਰ ਨਿਕਲੇ ਜਿੱਦਾਂ ਪਹਿਲੇ ਦਿਨ ਆਈ ਮੈਟ ਵਿਦ ਮੈਂ ਉੱਥੇ ਲੋਕਲ ਮਾਰਕੀਟ ਦੇ ਵਿੱਚ ਗਿਆ ਤਾਂ ਆਈ ਵਾਸ ਵੇਟਿੰਗ ਫॉर ਉੱਥੇ ਡਿਨਰ ਦੀ ਲਾਈਨ ਦੇ ਵਿੱਚ ਤੇ ਮੈਨੂੰ ਇੱਕ ਐਫਰੋ ਅਮਰੀਕਨ ਮੁੰਡਾ ਉੱਥੇ ਮਿਲਿਆ ਨਾਲ ਤੇ ਮੈਂ ਉਹਦੇ ਨਾਲ ਗੱਲ ਕਰਨ ਲੱਗ ਪਿਆ ਤੇ ਉਹ ਐਲਏ ਤੋਂ ਸੀਗਾ ਤੇ ਸ਼ੌਜ਼ਰਮੈਨ ਸਕਾਲਰ ਸੀਗਾ ਉੱਥੇ ਜੀ and so I mean for those who don't know Shazman scholarship ਜਿਹੜੇ ਹੁਣ ਖਾਸ ਕਰਕੇ ਸੀਨੀਅਰ ਨੇ they should look at it it's a very competitive scholarship ਤੁਸੀਂ ਇੱਕ ਸਾਲ ਚਾਈਨਾ ਸਪੈਂਡ ਕਰਦੇ ਹੋ as a scholar and usually paid scholarship ਹੁੰਦੀ ਹੈ ਤੇ ਉਹ ਵੀ ਜਦੋਂ ਗੱਲ ਕਰ ਰਿਹਾ ਸੀਗਾ and ਉਹ ਕਹਿੰਦਾ ਕਿ ਮੈਂ ਸੋਚ ਰਿਹਾ ਹੈਗਾ ਕਿ I am thinking of I'm building ਕਹਿੰਦਾ ਮੈਂ ਸਟਾਰਟਅਪ ਬਿਲਡ ਕਰਨਾ ਨਾਲ ਹੋਰ ਜਾਣੇ ਲਾ ਕੇ ਤੇ I'm looking at SoftBank as an investor ਤੇ ਤੋ ਜਿਹੜੀ ਆਮ ਜਨਤਾ ਹੈਗੀ ਹੈ ਉਹਦੇ ਵਿੱਚ ਜਿਹੜੀ ਯੂਸੇਜ ਆ ਉਹ ਤਾਂ ਪ੍ਰੈਵਲੈਂਟ ਆ ਠੀਕ ਆ ਜਿਹੜੀ ਐਲੀਟ ਆ ਉਹਦੇ ਵਿੱਚ ਜਿਹੜੀ ਮੈਨੂੰ ਕਨਵਰਸੇਸ਼ਨ ਥੋੜੇ ਕੁ ਦਿਨਾਂ ਦੇ ਵਿੱਚ ਪਾਸੀ ਉਹ ਕਨਵਰਸੇਸ਼ਨ ਹਾਈਪ ਦੇ ਦੁਆਲੇ ਨਹੀਂ ਹੈਗੀ ਉਹ ਕਨਵਰਸੇਸ਼ਨ ਇਹ ਨਹੀਂ ਹੈਗੀ ਕਿ ਮਤਲਬ ਉਹਨਾਂ ਦੀ ਕਨਵਰਸੇਸ਼ਨ ਜਿਹੜੀ ਆ ਉਹ ਇੰਪਲੀਮੈਂਟੇਸ਼ਨ ਦੇ ਦੁਆਲੇ ਬਹੁਤ ਹੈ ਹਨਾ ਕਿ ਜੇ AI ਹੋ ਰਹੀ ਆ ਜਿਵੇਂ ਹੁਣ ਮੈਂ ਤੁਹਾਨੂੰ ਮੋਮੈਂਟਾ ਦੀ ਗੱਲ ਕੀਤੀ ਹਨਾ ਜੀ ਏਜੰਟ ਕੀ ਕਰ ਰਿਹਾ ਕਟਿੰਗ ਐਜ ਦੇ ਕੀ ਆ ਉਹ ਇੰਪੋਰਟੈਂਟ ਨਹੀਂ ਆ ਉਹ ਇੰਪੋਰਟੈਂਟ ਇਹ ਹੈ ਕਿ ਓਕੇ ਉਹਦੀ ਇੰਪਲੀਮੈਂਟੇਸ਼ਨ ਕਿੱਥੇ ਹੋ ਰਹੀ ਹੈ ਸੋ ਮੈਂ ਇਹ ਵੀ ਕਹੂੰਗਾ ਕਿ ਕਈ ਪੱਖਾਂ ਤੋਂ ਚਾਈਨਾ US ਤੋਂ ਇੱਕ ਸਟੈਪ ਪਿੱਛੇ ਚੱਲ ਰਿਹਾ ਠੀਕ ਹੈ ਪਰ ਉਹ ਜਿਹੜੇ ਸਟੈਪ ਲੈ ਰਹੇ ਆ ਉਹ ਬੜੇ ਉਹ ਸੋਲਿਡ ਲੈ ਰਹੇ ਆ ਠੀਕ ਹੈ ਫੋਰ ਐਗਜ਼ਾਮਪਲ ਜਿਵੇਂ ਡਰੋਨਸ ਦੇ ਉੱਤੇ ਆ ਹਨਾ ਡਰੋਨਸ ਡਿਲੀਵਰੀ ਦੇ ਉੱਤੇ ਹਨਾ ਜੀ ਹੁਣ ਇੱਧਰ ਵੀ ਡਰੋਨਸ ਡਿਵੈਲਪ ਹੋ ਰਹੇ ਆ ਬਟ ਵੈਨ ਦੇ ਆਰ ਡੂਇੰਗ ਇਟ ਦੇ ਆਰ ਲਾਈਕ ਯੂ ਨੋ ਟੇਕਿੰਗ ਇਟ ਟੂ ਅਨਦਰ ਮਾਈਲ ਵੀ ਹਾਂ ਜੀ ਇੰਨੇ ਹਜ਼ਾਰ ਕਿਲੋਮੀਟਰ ਦੇ ਵਿੱਚ ਡਰੋਨ ਟੈਸਟਿੰਗ ਹੋਈ ਆ ਠੀਕ ਆ ਜਿੱਦਾਂ ਮੈਂ ਮੈਟੂਆਨ ਦੀ ਗੱਲ ਕੀਤੀ ਹੈ ਨਾ ਮੈਟੂਆਨ ਦੇ ਆਰ ਐਕਸਪੈਂਡਿੰਗ ਗਲੋਬਲੀ ਮਿਡਲ ਈਸਟ ਹੁਣੇ ਕੀਟਾ ਕਰਕੇ ਕੰਪਨੀ ਦੇ ਥਰੂ ਉਹਨਾਂ ਨੇ ਐਕਸਪੈਂਡ ਕੀਤਾ ਮੈਟੂਆਨ ਜਦੋਂ ਕਹਿ ਰਿਹਾ ਸੀ ਉਹ ਕਹਿੰਦੇ ਸੀ ਅਸੀਂ ਆਪਣਾ ਜੀ ਯੂ ਨੋ ਅਸੀਂ ਆਪਣੇ ਸਟੋਰਸ ਵੀ ਖੋਲੇ ਆ ਤੇ ਜਦੋਂ ਅਸੀਂ ਸਟੋਰਸ ਖੋਲੇ ਆ ਤੇ ਯੂ ਨੋ ਵੀ ਹੈਵ ਓਪਨ 50,000 ਸਟੋਰਸ ਹੁਣ ਦੇ ਸ਼ੋਡ ਅਸ ਅ ਮੈਪ ਹਨਾ ਮਤਲਬ ਉਹਨਾਂ ਦੀ ਵਾਲ ਦੇ ਉੱਤੇ ਮੈਪ ਸੀਗਾ ਐਂਡ ਦੇ ਕੁਡ ਪ੍ਰੈਡਿਕਟ ਕਿ ਕਿਹੜੇ ਜਿਹੜੇ ਏਰੀਆਜ਼ ਨੇ ਉਹ ਕਮ ਅਪ ਕਰ ਰਹੇ ਆ ਕਿਹੜੇ ਏਰੀਆਜ਼ ਦੇ ਵਿੱਚ ਕਿੱਦਾਂ ਦੀਆਂ ਸਰਵਿਸਿਜ਼ ਦੀਆਂ ਡਿਮਾਂਡਸ ਵੱਧ ਰਹੀਆਂ ਨੇ ਸੋ ਉਹਦੇ ਨਾਲ ਯੂ ਨੋ ਸੋ ਹੁਣ ਬਿਕਾਜ਼ ਆਈ ਥਿੰਕ ਇਟਸ ਅ ਫਾਰ ਮੋਰ ਉਦਾਂ ਦੀ ਸੋਸਾਇਟੀ ਹੈ ਜਿਹਦੇ ਵਿੱਚ ਗਵਰਨਮੈਂਟ ਪਲੇਜ਼ ਅ ਸੈਂਟਰਲ ਰੋਲ ਹੈ ਨਾ ਇਟਸ ਅ ਵੈਰੀ ਡਿਫਰੈਂਟ ਫਰਮ centralized so that also means ke when the government has a mandate in terms of this is the problem that we want to solve then companies rise up to responsibility ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਵਾਂਗਾ ਅਸੀਂ ਜਦੋਂ ਗੱਲ ਕਰ ਰਹੇ ਸੀਗੇ ਮੋਮੈਂਟਾ ਦੇ ਨਾਲ ਆਪਣੇ ਇੱਥੇ ਸਭ ਤੋਂ ਵੱਡਾ ਜਿਹੜਾ ਆਈ ਥਿੰਕ MIT ਦੇ ਵਿੱਚ ਇੱਕ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਇਹ ਕਹਿ ਰਹੇ ਕਿ ਓਕੇ ਯੂ ਨੋ ਜਿਹੜੇ ਐਥਿਕਸ ਕੀ ਨੇ ਸੈਲਫ ਡਰਾਈਵਿੰਗ ਵਹੀਕਲ ਦੇ ਹਨਾ ਸੈਲਫ ਡਰਾਈਵਿੰਗ ਵਹੀਕਲ ਹੋ ਗਿਆ ਮੰਨ ਲਓ ਦਾ ਐਕਸੀਡੈਂਟ ਹੁੰਦਾ ਹੈ ਹਨਾ ਸੋ ਦੇਰ ਇਜ਼ ਆਈ ਥਿੰਕ ਯੂ ਨੋ MIT ਐਥਿਕਸ ਕਰਕੇ ਇਦਾਂ ਦਾ ਪ੍ਰੋਜੈਕਟ ਹੈ ਬੇਸਿਕਲੀ ਇਟ ਇਜ਼ ਡੂਇੰਗ ਸਿਮੂਲੇਸ਼ਨ ਕਿ ਜੇ ਮੰਨ ਲਓ ਇੱਕ ਬੰਨੇ ਤੁਹਾਨੂੰ ਸੈਲਫ ਡਰਾਈਵਿੰਗ ਕਾਰ ਜਾ ਰਹੀ ਆ ਇੱਕ ਬੰਨੇ ਬੱਚੇ ਆ ਗਏ ਇੱਕ ਬੰਨੇ ਬਜ਼ੁਰਗ ਆ ਗਏ ਤੁਸੀਂ ਕਿਹਨਾਂ ਨੂੰ ਯੂ ਨੋ ਤੁਹਾਨੂੰ ਕਿੱਧਰ ਨੂੰ ਹਿੱਟ ਕਰੋਗੇ ਤਾਂ ਮਤਲਬ ਤੁਹਾਡੇ ਐਥਿਕਸ ਦੇ ਹਿਸਾਬ ਨਾਲ ਕਿੱਧਰ ਨੂੰ ਹਿੱਟ ਹੋਣਾ ਚਾਹੀਦਾ ਯੂ ਨੋ ਦੋਸ ਕਾਈਂਡ ਆਫ ਥਿੰਗਸ ਤੋ ਦੂਸਰੀ ਚੀਜ਼ ਜਿਹੜੀ ਮਤਲਬ ਪਰ ਉਹਦੀ ਹੁਣ ਉਹਦੇ ਨਾਲ ਇੰਸ਼ੋਰੈਂਸ ਦੀਆਂ ਵੀ ਗੱਲਾਂ ਬਾਤਾਂ ਉੱਠਣਗੀਆਂ ਹਨਾ ਵੀ ਇੰਸ਼ੋਰੈਂਸ ਜਿਹੜੀ ਆ ਉਹ ਕੌਣ ਰਿਸਪੌਂਸਿਬਲ ਹੋਵੇ ਉੱਥੇ ਉਹ ਆਪ ਕਹਿ ਰਹੇ ਨੇ ਹਨਾ ਕਿ ਅਸੀਂ ਗਵਰਨਮੈਂਟ ਨੂੰ ਇਹ ਕਿਹਾ ਕਿ ਭਾਈ ਜਿਹੜੀ ਇੰਸ਼ੋਰੈਂਸ ਆ ਉਹ ਰਿਸਪੌਂਸਿਬਿਲਿਟੀ ਸਾਡੀ ਆ ਕਿਉਂਕਿ ਬ੍ਰੇਨ ਅਸੀਂ ਪ੍ਰੋਵਾਈਡ ਕਰ ਰਹੇ ਰਾਈਟ ਸੋ ਦੇ ਆਰ ਗੋਇੰਗ ਐਂਡ ਇੰਪਲੀਮੈਂਟਿੰਗ ਸੋ ਦੇ ਜਿਹੜੀ ਅਲਾਈਨਮੈਂਟ ਰਿਸਪੌਂਸਿਬਿਲਿਟੀ ਉਹ ਬਿਲਕੁਲ ਡਿਫਰੈਂਟ ਸਕੇਲ ਦੀ ਆ ਤੀਸਰੀ ਚੀਜ਼ ਜਿਹੜੀ ਮੈਂ ਸਾਂਝੀ ਕਰਨਾ ਚਾਹਾਂ ਹੁਣ ਇੱਥੇ ਜਿੱਦਾਂ ਆਪਣਾ ਟੈਸਲਾ ਨੇ ਅੱਜ ਤੋਂ 5-7 ਸਾਲ ਪਹਿਲਾਂ ਅਨਾਉਂਸ ਕਰਤਾ ਸੀਗਾ ਕਿ ਦੇ ਵਿਲ ਡੂ ਅ ਟਰੱਕ ਹੈ ਨਾ ਸੈਲਫ ਡਰਾਈਵਿੰਗ ਯੂ ਨੋ ਟਰੱਕ ਬੇਸਡ ਟੈਸਲਾ ਠੀਕ ਹੈ ਜੀ ਅਸੀਂ ਉਹਨਾਂ ਨੂੰ ਇਹੀ ਕੁਐਸਚਨ ਪੁੱਛਿਆ ਸੀਗਾ ਕਿ ਆਰ ਯੂ ਗਾਇਜ਼ ਗੈਟਿੰਗ ਇਨਟੂ ਟਰੱਕਿੰਗ ਉਹ ਕਹਿੰਦੇ ਕਿ ਜਿਹੜਾ ਸਕੇਲ ਆ that is very different the amount of weight that is present on a truck ਤੇ ਜਿਹੜੀ ਉਹਦੀ ਵਿਜ਼ਿਬਿਲਿਟੀ ਲਾਈਨ ਚਾਹੀਦੀ ਆ ਹੈਨਾ ਕਿਉਂਕਿ ਜਿਹੜੀ ਜਦੋਂ ਕਾਰ ਡਰਾਈਵ ਕਰਦੇ ਹੋ ਨੇੜੇ ਤੁਹਾਨੂੰ ਯੂ نو ਕੈਮਰਾਜ਼ ਦੇ ਨਾਲ ਜਾਂ ਲਾਈਡਰ ਦੇ ਟੈਕਨੋਲੋਜੀ ਦੇ ਨਾਲ ਉਹ ਨੇੜੇ ਡਿਟੈਕਟ ਕਰਕੇ ਬ੍ਰੇਕ ਮਾਰ ਕੇ ਰੋਕ ਸਕਦਾ ਪਰ ਯੂ ਕੈਨ ਡੂ ਦ ਸੇਮ ਵਿਦ ਜਿਹੜੀ ਹੈਗੀ ਆ ਜਿਹੜੀ ਟਰੱਕਿੰਗ ਆ ਸੋ ਕਹਿੰਦੇ ਵੀ ਆਰ ਨਾਟ ਗੋਇੰਗ देयर ਯੈਟ
ਹਨਾ देयर हैज टू बी अदर फॉर्म्स ऑफ ਇਨਫਰਾਸਟ੍ਰਕਚਰ ਦੀ ਵੀ ਗੱਲ ਹੋ ਸਕਦੀ ਨਾ ਪਰ ਕਿੱਦਾਂ ਮੈਂ ਦੀ ਕਹਿੰਦਾ ਕਲੈਰਿਟੀ ਬਹੁਤ ਆ ਜੀ ਹਨਾ ਜਿੱਦਾਂ ਮੈਂ ਇੱਥੇ ਵੀ ਸਿਲੀਕਨ ਵੈਲੀ ਦੇ ਵਿੱਚ ਮੈਂ ਜਦੋਂ ਅਸੀਂ ਆਪ ਦਾ ਸਟਾਰਟਅਪ ਕੀਤਾ ਅਸੀਂ ਆਪ ਵਿਚ ਰਹੇ ਹਾਂ ਇੱਥੇ ਹਾਈਪ ਜਿਹੜੀ ਆ ਉਹਨੂੰ ਉਹ ਇੱਥੇ ਇੱਕ ਆਈਡੀਆ ਹੁੰਦਾ ਕਿ ਫੇਕ ਇਟ ਅੰਟਿਲ ਯੂ ਮੇਕ ਇਟ ਮੈਨੂੰ ਇਹ ਲੱਗਿਆ ਉੱਥੇ ਇੰਟਰੈਕਟ ਕਰਕੇ ਕਿ ਦੇ ਆਰ ਗੋਇੰਗ ਉਹ ਕਹਿੰਦੇ ਆ ਕਿ ਡੂ ਇਟ ਫਸਟ ਐਂਡ ਦੈਨ ਆਸਕ ਕੁਐਸਚਨਸ ਸੋ ਜਿਹੜਾ ਡੂਇੰਗ ਇਟ ਆ ਹਨਾ that is predominant and I think that creates a very different kind of dynamics ਜਿਹਦੇ ਵਿੱਚ ਕੰਪਨੀਆਂ ਉੱਥੇ ਡਿਵੈਲਪ ਹੋਣੀਆਂ ਨੇ ਡੂ ਇਟ ਫਾਸਟ ਫੇਲ ਇਟ ਫਾਸਟ ਹੈ ਨਾ ਹਾਂ ਸਿਲੀਕਨ ਵੈਲੀ ਨੇ ਵੀ ਨਵਾਂ ਮੋਟੋ ਜਿਹੜਾ ਉਹ ਲੈ ਕੇ ਆਇਆ ਹਾਂਜੀ ਪਰ ਮੈਨੂੰ ਲੱਗਦਾ ਸਿਲੀਕਨ ਵੈਲੀ ਦੇ ਵਿੱਚ ਜਦੋਂ ਤੁਸੀਂ ਵੀ ਕਿਸੇ ਦੇ ਵੀ ਗੱਲ ਕਰੋ ਐਂਟਰਪ੍ਰੀਨਰਸ ਨਾਲ ਉਹ ਕਹਿੰਦੇ ਹੁੰਦੇ ਹਾਈਪ ਫਸਟ ਠੀਕ ਹੈ ਸੋ ਬੇਸਿਕਲੀ ਫੇਕ ਇਟ ਅੰਟਿਲ ਯੂ ਮੇਕ ਇਟ ਜਿਹੜਾ ਹੈ ਉਹ ਬੜੀ ਐਥਿਕਸ ਅੰਦਰ ਮਤਲਬ ਰਚਿਆ ਹੋਇਆ ਕਿ ਦੇ ਵਿਲ ਮੇਕ ਅ ਬਿਗ ਹਾਈਪ ਅਬਾਊਟ ਇਟ ਈਵਨ ਜਦੋਂ ਤੁਸੀਂ ਟੈਸਲਾ ਦੀ ਵੀ ਵੇਖਦੇ ਆ ਟੈਸਲਾ ਨੇ ਬਹੁਤ ਚਿਰ ਪਹਿਲਾਂ ਫੀਚਰ ਅਨਾਉਂਸ ਕਰਨੇ ਸ਼ੁਰੂ ਕਰਤੇ ਕੋਈ 5-5 ਸਾਲ ਨਾਲ ਡਿਲੀਵਰ ਹੋਣ ਹਨਾ ਪਰ ਮੈਨੂੰ ਲੱਗਦਾ ਕਿ ਕਾਰ ਦਾ ਫੀਚਰ ਅੱਜ ਵੀ ਉਹਨਾਂ ਕੋਲ ਵੇਮੋ ਨੂੰ ਉਹਨਾਂ ਕਾਫੀ ਹਾਂ ਸੋ ਹੁਣ ਦੂਸਰੀ ਪਰ ਉਹਦਾ ਪ੍ਰੋਜ਼ ਐਂਡ ਕੌਨਸ ਵੀ ਹੈ ਹਨਾ ਐਂਡ ਉਹ ਸਾਨੂੰ ਇੱਕ ਉੱਥੇ ਸਾਨੂੰ ਇਹ ਵੀ ਮੌਕਾ ਮਿਲਿਆ ਕਿ ਜਿਹੜਾ ਸਕੂਲ ਆਫ ਪਾਲਿਸੀ ਸੀਗਾ ਉਹਦੇ ਵਿੱਚ ਅਸੀਂ ਇੱਕ ਸਕੂਲ ਆਫ ਮੈਨੇਜਮੈਂਟ ਸੀਗਾ ਉਹਦੇ ਵਿੱਚ ਅਸੀਂ ਇੱਕ ਲੈਕਚਰ ਅਟੈਂਡ ਕੀਤਾ ਜਿਹੜਾ ਸੀਗਾ ਕਿ ਜਿਹੜੀ ਚਾਈਨੀਜ਼ ਸਟਾਈਲ ਲੀਡਰਸ਼ਿਪ ਕਿੱਥੋਂ ਆਉਂਦੀ ਹੈ ਹਨਾ ਸੋ ਉਹਦੇ ਵਿੱਚ ਇੱਕ ਚੀਜ਼ ਇਹ ਵੀ ਹੈ ਕਿਉਂਕਿ ਬਿਕੋਜ਼ ਦੇ ਥਿੰਕ ਦੈਟ ਵੇ ਸੋ ਜਿਹੜਾ ਇਨੋਵੇਸ਼ਨ ਜਿਹੜੀ ਕਟਿੰਗ ਐਜ ਇਨੋਵੇਸ਼ਨ ਆ ਉਹ ਤੁਹਾਨੂੰ ਯੂਐਸ ਦੇ ਵਿੱਚ ਚਾਂਸਸ ਵੱਧ ਮਿਲਣਗੇ ਚੀਜ਼ਾਂ ਇੱਥੇ ਇਨੋਵੇਟ ਵੀ ਹੋਣਗੀਆਂ ਜਾਂ ਫੇਲ ਵੀ ਹੋਣਗੀਆਂ ਆਈ ਥਿੰਕ ਵਾਟ ਦ ਚਾਈਨੀਜ਼ ਵੇ ਆਫ ਇਨੋਵੇਸ਼ਨ ਉਹ ਕੀ ਕਰਦੇ ਹੋ ਕਿ ਵੇਖਦੇ ਆ ਵੀ ਬਾਕੀ ਜਗ੍ਹਾ ਤੇ ਕਿਹੜੀ ਚੀਜ਼ ਵਰਕ ਕਰ ਰਹੀ ਹੈ they'll take it up and then take it on a different scale ਜੀ 5G ਦਾ ਵੀ ਓਪਨ AI ਦੇ ਵਿੱਚ ਵੀ ਤੇ ਡੀਪ ਸੀਕ ਦੇ ਵਿੱਚ ਵੀ ਇਹੀ ਦੇਖਿਆ ਹਨਾ they saw what was working there they took okay best and then took it to a different scale ਜੀ ਸੋ ਆਪਾਂ ਜਿਹੜੀ ਇਹ ਗੱਲਬਾਤ ਹੈ ਚਾਈਨਾ ਦੇ ਸਕੇਲ ਦੀ ਡੈਫੀਨਿਟਲੀ ਉਹਨਾਂ ਦੀ ਆਪਣੀ ਇੰਟਰਨਲ ਪੋਪੂਲੇਸ਼ਨ ਬਹੁਤ ਜ਼ਿਆਦਾ ਇੱਕ ਟ੍ਰੇਨਡ ਵਰਕਫੋਰਸ ਆ ਪਿੱਛੇ ਜੇ ਥੋੜੇ ਦਿਨ ਪਹਿਲਾਂ ਹੀ ਰਿਪੋਰਟ ਬਾਹਰ ਸਾਹਮਣੇ ਆਈ ਹੈ ਕਿ ਮਿਸਾਲ ਦੇ ਤੌਰ ਤੇ ਮਾਈਕਰੋਸਾਫਟ $4 ਬਿਲੀਅਨ ਜਿਹੜੇ ਆਪਣੇ ਸਿਰਫ ਟ੍ਰੇਨਿੰਗ ਉੱਪਰ ਹੀ ਉਹਨੇ ਕਿੰਨੇ ਸਾਲ ਆਲਮੋਸਟ ਅ ਡੈਕੇਡ ਚਾਈਨਾ ਦੇ ਵਿੱਚ ਖਰਚੇ ਸੋ ਉਹਨਾਂ ਨੇ ਯੂਐਸ ਦੀ ਕੰਪਨੀਜ਼ ਨੂੰ ਭਾਵੇਂ ਕਿ ਇੱਕ ਫੈਕਟਰੀ ਆਫ ਦਾ ਵਰਲਡ ਉਹਨਾਂ ਆਪਣੇ ਆਪ ਨੂੰ ਪੋਰਟਰੇ ਕੀਤਾ ਯੂਐਸ ਦੇ ਜਾਂ ਵੈਸਟ ਦੇ ਰਿਸੋਰਸਿਸ ਯੂਜ਼ ਕਰਕੇ ਉਹਨਾਂ ਆਪਣੀ ਯੰਗ ਵਰਕਫੋਰਸ ਨੂੰ ਬਹੁਤ ਜ਼ਿਆਦਾ ਟ੍ਰੇਨ ਕੀਤਾ ਜਿਹਦਾ ਉਹ ਅੱਜ ਲਾਹਾ ਲੈ ਰਹੇ ਆ ਕਿ ਬਣੀ ਬਣਾਈ ਵਰਕਫੋਰਸ ਹੈਗੀ ਜਿੱਥੋਂ ਫਰਮ ਵੇਅਰ ਦੇ ਪਿਕਡ ਇਟ ਅਪ ਆਫ ਕੋਰਸ ਉਹਨਾਂ ਦੀ ਮਿਹਨਤ ਉਹਨਾਂ ਦੀ ਸਟ੍ਰੈਟਜੀ ਉਹਦੇ 'ਚ ਕੋਈ ਦੂਰਾਵਾ ਨਹੀਂ ਸੋ ਆਪਾਂ ਛੋਟੀ ਜਿਹੀ ਇੱਥੇ ਇੱਕ ਬ੍ਰੇਕ ਲੈਨੇ ਪਰ ਬ੍ਰੇਕ ਤੋਂ ਬਾਅਦ ਜਿਹੜੀ ਗੱਲਬਾਤ ਇਹ ਕਰਦੇ ਹਾਂ ਕਿ ਜਿਹੜੀ ਗੱਲਾਂ ਬਾਤਾਂ ਤੁਸੀਂ ਉਹਨਾਂ ਦੀ ਸਕੂਲ ਆਫ ਥਾਟ ਦੀ ਆਪਾਂ ਗੱਲਬਾਤ ਕੀਤੀ ਉਹਨਾਂ ਦੀ ਸਟ੍ਰੈਟਜੀ ਦੀ ਕੀਤੀ ਉਹਨਾਂ ਦੇ ਜੋ ਔਨ ਗਰਾਊਂਡ ਗੱਲਬਾਤ ਜਿਹੜੀ ਉਹ ਚੱਲ ਰਹੀ ਆ ਇਨ ਟਰਮਸ ਆਫ ਡੂ ਇਟ ਫਰਸਟ ਫੇਲ ਫਾਸਟ ਵਾਲੀ ਤੇ ਉਹਦਾ ਇੰਪੈਕਟ ਕੀ ਹੋਊਗਾ ਜੀਓ ਪੋਲਿਟਿਕਸ ਦੇ ਉੱਤੇ ਆਪਾਂ ਉਹਦੇ ਸੰਬੰਧ ਦੇ ਵਿੱਚ ਆਪਾਂ ਛੋਟੀ ਜਿਹੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਉਹ ਆਪਾਂ ਗੱਲਬਾਤ ਉਸ ਪਾਸੇ ਨੂੰ ਕਰਦੇ ਹਾਂ ਤੇ ਉਹ ਤੋਂ ਕੁਝ ਇਦਾਂ ਦੇ ਵੀ ਆਪਾਂ ਲੈਸਨ ਕਿਉਂਕਿ ਆਪਾਂ ਆਪਣੇ ਟਾਕ ਸ਼ੋਅ ਦੇ ਵਿੱਚ ਕੱਲੀ ਟੈਕਨੀਕਲ ਦੇ ਉੱਤੇ ਗੱਲ ਨਹੀਂ ਰੱਖਦੇ ਉਹ ਤੋਂ ਕੁਝ ਲੈਸਨਸ ਲਰਨਡ ਹੈ ਨਾ ਕਿ ਆਪਾਂ ਉਹ ਤੋਂ ਕੀ ਲੈਸਨ ਲੈ ਸਕਦੇ ਹਾਂ ਐਜ਼ ਅ ਕਮਿਊਨਿਟੀ ਪੰਜਾਬੀ ਕਮਿਊਨਿਟੀ ਜਾਂ ਸਿੱਖ ਕਮਿਊਨਿਟੀ ਕਿ ਕੁਝ ਇਦਾਂ ਦੀ ਆਪਾਂ ਕੀ ਲੈ ਸਕਦੇ ਕਿਉਂਕਿ ਇਹ ਟਾਕ ਸ਼ੋਅ ਜਿਹੜਾ ਆਪਣਾ ਕਰਨ ਦਾ ਮਤਲਬ ਇਹੀ ਹੈ ਕਿ ਆਪਾਂ ਕੁਝ ਦੁਨੀਆ ਭਰ ਦੇ ਵਿੱਚ ਜੋ ਹੋ ਰਿਹਾ ਉਹਨੂੰ ਐਨਾਲਿਸਿਸ ਕਰੀਏ ਤੇ ਉਹ ਤੋਂ ਕੁਝ ਚੀਜ਼ਾਂ ਨੂੰ ਡਰਾਅ ਕਰੀਏ ਜਿਹੜੇ ਸਾਡੇ ਰੀਅਲ ਲਾਈਫ ਦੇ ਵਿੱਚ ਯੂਜ਼ ਵਿੱਚ ਆਪਾਂ ਨੂੰ ਕਰ ਸਕੀਏ ਕਿਉਂਕਿ ਸਾਡਾ ਮੋਟੋ ਆ ਕਿ ਫਿਊਚਰ ਵਿੱਚ ਆਪਾਂ ਐਜ਼ ਅ ਕਮਿਊਨਿਟੀ ਸਰਵਾਈਵ ਨਹੀਂ ਕਰਨਾ ਥਰਾਈਵ ਕਰਨਾ ਤੇ AI ਇੱਕ ਵੱਡਾ ਉਹਦੇ ਵਿੱਚ ਫੀਚਰ ਆ ਸੋ ਸਟੇ ਟਿਊਨਡ ਆਪਾਂ ਆਪਣੀ ਜਿਹੜੀ ਗੱਲਬਾਤ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਾਰੀ ਰੱਖਾਂਗੇ ਬਹੁਤ ਬਹੁਤ ਸਵਾਗਤ ਕਰਦੇ ਇੱਕ ਛੋਟੀ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਪੰਜਾਬੀ ਟੈਕ ਟਾਕ ਦੇ ਵਿੱਚ ਜਿਹਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਦੇ ਟੈਕਨੋਲੋਜੀ ਦੀਆਂ ਆਉਣ ਵਾਲੇ ਸਮੇਂ ਦੇ ਵਿੱਚ ਟੈਕਨੋਲੋਜੀ ਕਿੱਦਾਂ ਸਾਡੀ ਲਾਈਫ ਨੂੰ ਸਾਡੇ ਬਿਜ਼ਨੈਸਿਸ ਨੂੰ ਸ਼ੇਪ ਕਰੂਗੀ ਤੇ ਆਪਾਂ ਉਹ ਤੋਂ ਕਿੱਦਾਂ ਲਾਹਾ ਲੈ ਕੇ ਆਪਣੀ ਲਾਈਫ ਨੂੰ ਤੇ ਬਿਜ਼ਨੈਸਿਸ ਨੂੰ ਬੈਟਰ ਕਰ ਸਕਦੇ ਅੱਜ ਅਸੀਂ ਬੜੇ ਚੰਗੇ ਭਾਗਾਂ ਵਾਲੇ ਸਾਡੇ ਨਾਲ ਸਰਦਾਰ ਰਵਿੰਦਰ ਸਿੰਘ ਹੁਣੀ ਜੁੜੇ ਆ ਜਿਹੜਾ ਕਿ ਚਾਈਨਾ ਦੇ ਵਿੱਚ IBM ਦੇ ਡੈਲੀਗੇਸ਼ਨ ਦਾ ਹਿੱਸਾ ਬਣੇ ਆਪਾਂ ਚਾਈਨਾ ਦੇ ਸੰਬੰਧ ਵਿੱਚ ਗੱਲਾਂ ਬਾਤਾਂ ਕੀਤੀਆਂ ਪਿਛਲੇ ਹਿੱਸੇ ਦੇ ਵਿੱਚ ਕਿ ਚਾਈਨਾ ਦਾ ਡਿਵੈਲਪਮੈਂਟ ਮਾਡਲ ਕੀ ਆ AI ਦੇ ਫੀਲਡ ਵਿੱਚ ਉਹ ਕਿੱਥੇ ਆ ਤੇ ਉਹਨੇ ਦੀ AI ਦੀ ਪੈਨੀਟ੍ਰੇਸ਼ਨ ਕਿੱਥੇ ਆ ਇਸ ਸੰਬੰਧ ਵਿੱਚ ਅਸੀਂ ਪਿਛਲੇ ਟਾਕ ਸ਼ੋਅ ਵਿੱਚ ਗੱਲਾਂ ਬਾਤਾਂ ਕੀਤੀਆਂ ਤੇ ਉਸੇ ਕੜੀ ਨੂੰ ਅੱਗੇ ਜੋੜਦੇ ਹੋਏ ਰਵਿੰਦਰ ਸਿੰਘ ਆਪਾਂ ਗੱਲ ਕਰਦੇ ਹਾਂ ਕਿ ਇਹ ਸਾਰੀਆਂ ਸਾਨੂੰ ਪਤਾ ਇੱਕ ਨਾ ਥਿਊਰੀ ਹੈ ਜੀਓ ਪੋਲਿਟਿਕਸ ਦੇ ਵਿੱਚ ਕਹਿੰਦੇ ਕਿ ਜਦੋਂ ਪਾਵਰ ਜਿਹੜੇ ਬੰਦੇ ਕੋਲ ਹੁੰਦੀ ਪੁਰਾਣੇ ਟਾਈਮ ਦੇ ਵਿੱਚ ਫੌਜਾਂ ਹੁੰਦੀਆਂ ਈਵਨ ਫੌਜਾਂ ਦੇ ਵਿੱਚ ਫੌਜਾਂ ਕਿੰਨੀਆਂ ਟ੍ਰੇਨਡ ਆ ਉਹ ਡਿਟਰਮਿਨ ਕਰਦੀ ਸੀ ਕਿ ਇਹ ਜਿਹੜੀ ਕੰਟਰੀ ਕਿੰਨੀ ਮਜ਼ਬੂਤ ਉਹਦੀ ਆਰਮੀ ਕਿੰਨੀ ਮਜ਼ਬੂਤ ਆ ਅੱਜ ਆਰਮੀ ਇੱਕ ਹਿੱਸਾ ਰਹਿ ਗਈ ਹੈ ਆਰਮੀ ਡੈਫੀਨਿਟਲੀ ਮੈਟਰ ਕਰਦੀ ਹੈ ਪਰ ਨਾਲ ਦੀ ਨਾਲ ਇੱਕ ਵੱਡਾ ਹਿੱਸਾ ਹੈਗਾ ਕਿ ਟੈਕਨੋਲੋਜੀ ਦੇ ਪੱਖੋਂ ਦੁਨੀਆ ਜਿਹੜੇ ਕੰਟਰੀ ਹੈ ਜਾਂ ਨੇਸ਼ਨ ਸਟੇਟ ਆ ਉਹ ਕਿੰਨਾ ਕੁ ਅੱਗੇ ਜਾਂਦੇ ਪਏ ਆ ਸੋ ਉਹਦੀ
ਜਿਹੜੀ ਇਹਦਾ ਫੁੱਟਪ੍ਰਿੰਟ ਆ ਉਹਨੂੰ ਬਹੁਤ ਡਿਫਾਈਨ ਕਰਦੀ ਹੈ ਦੁਨੀਆ ਭਰ ਦੇ ਵਿੱਚ, ਕਿਉਂਕਿ ਟੈਕਨੋਲੋਜੀ ਹਰ ਇੱਕ ਫੀਲਡ ਦੇ ਵਿੱਚ ਆਰਮੀ ਤੋਂ ਲੈ ਕੇ ਲੋਕਾਂ ਦੀ ਲਾਈਫ ਤੋਂ ਲੈ ਕੇ ਲੌਜਿਸਟਿਕਸ ਤੋਂ ਲੈ ਕੇ এনवायरमेंट ਤੋਂ ਲੈ ਕੇ ਹਰ ਇੱਕ ਚੀਜ਼ ਨੂੰ ਇੰਪੈਕਟ ਕਰਦੀ ਆ। ਠੀਕ। ਸੋ ਉਹ ਆਪਾਂ ਜੀਓਪੋਲਿਟਿਕਸ ਦੇ ਵਿੱਚ ਵੇਖੀਏ ਕਿ ਦੋ ਧਰੁਵੀ ਦੁਨੀਆ ਬਣ ਰਹੀ ਆ, ਜਿਹੜਾ ਵਰਲਡ ਆਰਡਰ ਆ, ਗਲੋਬਲ ਵਰਲਡ ਆਰਡਰ ਸ਼ਿਫਟ ਹੋ ਰਿਹਾ। ਤੇ ਵੱਡੇ ਵੱਡੇ ਜਿਹੜੇ ਵਿਦਵਾਨ ਆ ਉਹ ਇਸ ਚੀਜ਼ ਨੂੰ ਮੰਨ ਰਹੇ ਆ। ਰੇ ਡੈਲੀ ਉਹ ਬਹੁਤ ਰੌਲਾ ਪਾਉਂਦੇ ਆ, ਜਾਂ ਹੋਰ ਇਦਾਂ ਦੇ ਹੈਗੇ ਆ ਵੀ ਆਪਾਂ ਆਲਰੇਡੀ ਦੇਰ, ਭਾਵੇਂ ਕਿ ਯੂਐਸ ਉਹਨੂੰ ਨਹੀਂ ਮੰਨਦਾ ਜਾਂ ਵੈਸਟ ਦੇ ਕਈ ਲੋਕ ਉਹਨੂੰ ਨਹੀਂ ਮੰਨਦੇ, ਸਕੂਲ ਆਫ ਥਾਟ ਆ। ਤੇ ਉਹਦੇ ਵਿੱਚ ਜਦੋਂ ਚਾਈਨਾ ਦੇ ਵਿੱਚ ਤੁਸੀਂ ਇਸ ਚੀਜ਼ ਨੂੰ ਦੇਖਿਆ, ਸੋ ਜਿਹੜੀ ਟੈਕਨੋਲੋਜੀਕਲ ਐਡਵਾਂਸਮੈਂਟ ਜੋ ਤੁਸੀਂ ਚਾਈਨਾ ਦੇ ਵਿੱਚ ਪਿਛਲੇ ਭਾਗ ਵਿੱਚ ਦੱਸਿਆ, ਉਹ ਜੀਓਪੋਲਿਟਿਕਸ ਸ਼ਿਫਟ ਨੂੰ ਤੁਹਾਡੇ ਅਕੋਰਡਿੰਗਲੀ ਥੋੜੀ ਜਿਹੀ ਆਪਾਂ ਓਪੀਨੀਅਨ ਵੀ ਲੈ ਸਕਦੇ, ਖੁੱਲ੍ਹ ਕੇ ਓਪੀਨੀਅਨ ਦਿਓ। ਸੋ ਓਪੀਨੀਅਨ ਬੇਸਡ ਵੀ ਆਪਣੀ ਗੱਲਬਾਤ ਹੋਣੀ ਚਾਹੀਦੀ ਆ। ਜੀ। ਉਹ ਗਲੋਬਲ ਆਰਡਰ ਨੂੰ ਜਾਂ ਜੀਓਪੋਲਿਟਿਕਸ ਸ਼ਿਫਟ ਆ ਉਹਨੂੰ ਕਿੱਦਾਂ ਚੇਂਜ ਕਰੇਗੀ? ਜੀ। ਆਈ ਥਿੰਕ ਬੜਾ ਰੈਲੇਵੈਂਟ ਕੁਐਸਚਨ ਹੈ ਨਾ ਇਹਦੇ। ਸੋ ਆਈ ਥਿੰਕ ਇਹਨੂੰ ਜੇ ਸੋਚਣਾ ਹੋਏ ਤਾਂ ਤੁਹਾਨੂੰ ਚਾਈਨੀਜ਼ ਕਿਵੇਂ ਸੋਚ ਰਹੇ ਆ, ਹੈ ਨਾ, ਉਹਨੂੰ ਸਮਝਣਾ ਇੰਪੋਰਟੈਂਟ ਆ ਜੀ। ਉਹ ਕਿਵੇਂ ਦੇ ਲੋਕ ਨੇ ਉਹ ਇਹਨੂੰ ਸਮਝਣਾ ਇੰਪੋਰਟੈਂਟ ਹੈ ਨਾ। ਐਂਡ ਆਈ ਥਿੰਕ ਇਹ ਮੇਰੇ ਲਈ ਬੜੀ ਡਿਫਰੈਂਟ ਇਮਰਜਨ ਸੀਗੀ, ਕਿਉਂਕਿ ਬਾਹਰੋਂ ਬੈਠਿਆਂ ਸਾਡੀ ਪਰਸੈਪਸ਼ਨ ਹੈ ਨਾ ਬੜੀਆਂ ਚੀਜ਼ਾਂ ਦੇ ਉੱਤੇ ਆ। ਫੋਰ ਐਗਜ਼ਾਮਪਲ ਬਾਹਰੋਂ ਬੈਠਿਆਂ ਸਾਡੀ ਪਰਸੈਪਸ਼ਨ ਇਸ ਚੀਜ਼ ਦੇ ਉੱਤੇ ਹੈ ਕਿ ਸਾਰੇ ਚਾਈਨੀਜ਼ ਜਿਹੜੇ ਆ ਉਹ ਬਹੁਤ ਗਰੋ ਕਰਨ ਡਏ ਆ, ਕਿਉਂਕਿ ਰਿਐਲਿਟੀ ਇਹ ਆ ਕਿ 10% ਤੋਂ ਘੱਟ ਚਾਈਨੀਜ਼ ਜਿਹੜੇ ਨੈਸ਼ਨਲ ਨੇ ਦੇ ਹੈਵ ਐਵਰ ਫਲੋਨ ਕਦੀ ਹੋਣਗੇ। ਜੀ। ਤੇ 10.4% is the percentage of people that have passports. ਠੀਕ ਹੈ ਜੀ। so majority of population ਜਿਹੜੀ ਆ ਉਹ that doesn't move. ਠੀਕ ਹੈ it's 1.6 billion people. It's also a population because of one child policy that is moving a little bit towards aging. But ਇਹ ਕਿਸੇ ਵੀ ਜੀਓਪੋਲਿਟਿਕਸ ਨੂੰ ਕਰਨਾ, ਜੇ ਲੋਕਾਂ ਨੂੰ ਅੰਡਰਸਟੈਂਡ ਕਰਨਾ ਤੇ ਲੀਡਰਸ਼ਿਪ ਨੂੰ ਅੰਡਰਸਟੈਂਡ ਕਰਨਾ, ਤੇ ਉਹ ਜੋਸਫ ਦੀ ਮਾਸਟਰੀ ਕਰਕੇ ਇੱਕ ਰਸ਼ੀਅਨ ਫਿਲਾਸਫਰ ਹੋਏ, ਉਹ ਕਹਿੰਦੇ ਵੀ the leadership reflects the character of the led, ਹੈ ਨਾ। ਸੋ ਬੇਸਿਕਲੀ ਕਹਿੰਦੇ ਵੀ every nation gets the government it deserves. ਸੋ ਜਿਹੜੀ ਉੱਥੇ ਦੀ ਥਾਟ ਪ੍ਰੋਸੈਸ ਆ ਉਹਦੇ ਵਿੱਚ ਕੁਛ ਇੱਕ ਚੀਜ਼ਾਂ ਨੇ ਜਿਹੜੀਆਂ ਬੜੀਆਂ ਅੰਦਰ ਤੱਕ ਮਤਲਬ ਗੱਡੀਆਂ ਹੋਈਆਂ ਨੇ। ਇੱਕ ਤਾਂ ਜਿਹੜੀ ਕਨਫਿਊਸ਼ੀਅਸ ਦੀ ਫਿਲਾਸਫੀ ਆ, ਹਨਾ, ਜਿਹੜੀ ਹੈਗੀ ਆ ਕਿ ਜਿਹੜੀ ਕਹਿੰਦੇ ਵੀ ਸਾਰੇ ਹਿਊਮਨਸ ਜਿਹੜੇ ਉਹਨਾਂ 'ਚ ਪੋਟੈਂਸ਼ੀਅਲ ਹੈਗਾ ਤੇ ਤੁਸੀਂ ਪੋਟੈਂਸ਼ੀਅਲ ਨੂੰ ਜੇ ਓਪਰਚੁਨਿਟੀ ਦਿਓ ਤੇ ਗਰੋ ਕਰਦਾ, ਹਨਾ, ਜਿਹਦੇ ਵਿੱਚ ਯੂ ਵਿਲ ਗੈਟ ਅ ਲੋਟ ਆਫ ਪੀਪਲ ਕਾਈਂਡ ਆਫ ਬਿਲਡਿੰਗ ਦੈਟ ਓਪਰਚੁਨਿਟੀ, ਹਨਾ, ਵੀ ਤੁਸੀਂ ਜੇ ਰਾਈਜ਼ ਕਰਦੇ ਆ। ਦੂਜਾ ਆਈਡੀਆ ਹੈਗਾ ਲੀਗਲਿਜ਼ਮ ਦਾ, ਕਿ ਜਿਹਦੇ ਵਿੱਚ ਇਹ ਕਹਿੰਦੇ ਆ ਕਿ ਵੀ ਲੀਗਲਿਜ਼ਮ ਦੇ ਵਿੱਚ ਆਈਡੀਆ ਇਹ ਹੈ ਕਿ ਭਾਈ ਬੰਦੇ ਦੇ ਵਿੱਚ ਕਰੈਕਟਰ ਜਿਹੜਾ ਆ ਉਹ ਭੈੜਾ ਆ ਤੇ ਜਦੋਂ ਵੀ ਉਹਨੂੰ ਓਪਰਚੁਨਿਟੀ ਮਿਲੇ ਦੇਅਰ ਇਜ਼ ਗੋਇੰਗ ਟੂ ਮੈਸ ਅਪ, ਹਨਾ। ਤੇ ਯਿਨ ਤੇ ਯੈਂਗ। ਤੇ ਤੀਸਰੀ ਚੀਜ਼ ਜਿਹੜੀ ਆ ਕਿ ਟੈਕਨੋਲੋਜੀਕਲ ਐਡਵਾਂਸਿਸ ਇੰਨੀ ਤੇਜ਼ੀ ਨਾਲ ਚਾਈਨਾ ਦੇ ਵਿੱਚ ਆਈਆਂ ਕਿ ਚਾਈਨਾ ਇਜ਼ ਚੇਂਜਿੰਗ ਐਜ਼ ਵੈਲ। ਠੀਕ ਹੈ। ਸੋ ਹੁਣ ਜੇ ਅਸੀਂ ਸਾਰੀਆਂ ਚੀਜ਼ਾਂ ਨੂੰ ਇਕੱਠੇ ਰਲਾਈਏ ਤਾਂ ਮੈਂ ਉਹਨੂੰ ਇਹ ਕਹੂੰਗਾ ਕਿ ਕੁਛ ਇੱਕ ਚੀਜ਼ਾਂ ਜਿਹੜੀਆਂ ਪੈਟਰਨ ਬੜੇ ਖੁੱਲ੍ਹ ਕੇ ਸਾਹਮਣੇ ਆਉਂਦੇ ਨੇ। ਇੱਕ, ਐਟ ਦਿਸ ਪੁਆਇੰਟ ਆਫ ਟਾਈਮ, ਐਟ ਦਿਸ ਜੰਕਚਰ ਆਫ ਟਾਈਮ, ਚਾਈਨਾ ਇਜ਼ ਟੈਕਨੋਲੋਜੀਕਲ ਪਾਵਰ ਹਾਊਸ। ਉਹਨਾਂ ਨੇ ਇੰਟਰਨਲੀ ਵੇਖਿਆ ਬਾਕੀ ਜਗ੍ਹਾ ਕੀ ਵਰਕ ਕਰਦਾ ਤੇ ਐਂਡ ਦੇ ਹੈਵ ਐਲੀਵੇਟਡ ਟੂ ਅਨਦਰ ਲੈਵਲ। ਦੇ ਆਰ ਲੁਕਿੰਗ ਫॉर ਮਾਰਕੀਟਸ। ਠੀਕ ਹੈ। ਤੇ ਜਿਹੜੀ ਹੁਣ ਜੀਓਪੋਲੀਟੀਕਲ ਸਿਚੁਏਸ਼ਨ ਅਨਫੋਰਚੂਨੇਟਲੀ ਕਹ ਲਓ ਯੂਐਸ ਦੇ ਵਿੱਚ ਜਿਹੜੀ ਹੈਗੀ ਆ, ਜਿਹੜੀ ਆਈਸੋਲੇਸ਼ਨ, ਜਿਹੜੀਆਂ ਪਾਲਿਸੀਜ਼ ਚੇਂਜ ਹੋਈਆਂ ਹੈ ਨਾ ਕਰੰਟ ਗਵਰਨੈਂਸ ਦੇ ਵਿੱਚ, ਮੇਰੇ ਵੈਂਟੇਜ ਪੁਆਇੰਟ ਆਫ ਵਿਊ ਤੋਂ ਮੈਨੂੰ ਇਹ ਲੱਗਦਾ, ਮੇਰਾ ਓਪੀਨੀਅਨ ਇਹ ਹੈ ਕਿ ਇਹਦਾ ਬੈਨੀਫਿਟ ਚਾਈਨਾ ਨੂੰ ਹੋਊਗਾ। ਠੀਕ ਹੈ। ਈਵਨ ਮੈਂ ਕੈਨੇਡੀਅਨ ਹੈ ਨਾ। ਮੈਂ ਜਦੋਂ ਉੱਥੇ ਡੈਲੀਗੇਸ਼ਨ 'ਤੇ ਗਿਆ, ਉਸ ਤੋਂ 2 ਦਿਨ ਪਹਿਲਾਂ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਸੀਗੇ ਉਹ ਪ੍ਰੈਜ਼ੀਡੈਂਟ ਜ਼ੀ ਨੂੰ ਮਿਲੇ, ਹੈ ਨਾ। ਸੋ ਇੱਦਾਂ ਦੀ ਕਨਵਰਸੇਸ਼ਨ ਅੱਜ ਤੋਂ 3 ਸਾਲ ਪਹਿਲਾਂ ਆਪਾਂ ਸੋਚ ਵੀ ਨਹੀਂ ਸੀ ਸਕਦੇ, ਜਦੋਂ ਹੁਵਾਵੇ ਦੇ CFO ਜਿਹੜੇ ਸੀਗੇ ਉਹ ਇੱਥੇ ਅਰੈਸਟ ਹੋਏ ਸੀਗੇ। ਬਿਕਾਜ਼ ਸੋ ਜਿਉਂ ਯੂਰਪ ਤੇ US ਦੀਆਂ, ਯੂਰਪ ਤੇ ਕੈਨੇਡਾ ਦੀਆਂ ਜਿਹੜੀਆਂ ਦੂਰੀਆਂ ਹੋ ਰਹੀਆਂ ਨੇ, ਜਾਂ ਜਿਹਨੂੰ ਤੁਸੀਂ ਜੇ ਬੜੀ ਕਰਕਸ ਸ਼ਬਦਾਂ 'ਚ ਕਹਿਣਾ ਹੋਵੇ ਤੇ ਹੈਜੇਮੋਨੀ ਟੁੱਟ ਰਹੀ ਹੈ ਨਾ, ਜਾਂ ਬ੍ਰੇਕ ਹੋ ਰਹੀ ਹੈ, ਪੌਜ਼ ਹੋ ਰਹੀ ਆ, ਹੈ ਨਾ। ਜਾਂ ਜਿਹੜੀ ਇੱਦਾਂ ਦੀ ਪੋਲੀਟਿਕਸ ਆ ਜਿਹੜੀ ਜਿਹਨੂੰ ਤੁਸੀਂ ਕਹਿ ਸਕਦੇ ਵੀ ਜ਼ੋਰ ਵਾਲੀ ਪੋਲੀਟਿਕਸ ਆ, ਹੈ ਨਾ, ਕਈਆਂ ਨੂੰ ਇੰਸਪਾਇਰ ਵੀ ਕਰਦੀ, ਆਪਣੀ ਕਮਿਊਨਿਟੀ 'ਚ ਵੀ ਕਈਆਂ ਨੂੰ ਇੰਸਪਾਇਰ ਕਰਦੀ ਆ। ਪਰ ਮੈਨੂੰ ਲੱਗਦਾ ਕਿ ਜਿਹੜੇ ਸੋਵਰਨ ਮੁਲਕ ਨੇ ਉਹਨਾਂ ਨੂੰ ਬਾਹਲੀ ਇੰਸਪਾਇਰ ਨਹੀਂ ਕਰਦੀ, ਹੈ ਨਾ, ਖਾਸ ਕਰਕੇ ਜਿਹੜੇ ਥੋੜ੍ਹੇ ਬਹੁਤੇ ਵੀ ਸੋਵਰਨ ਹੈਗੇ ਨੇ, ਹੈ ਨਾ। ਸੋ ਉਹਦਾ ਜਿਹੜਾ ਬੈਨੀਫਿਟ ਆ, ਉਹ ਜਿਹੜਾ ਜੋ ਵਰਲਡ ਮਲਟੀਪੋਲਰ ਹੋ ਰਿਹਾ, ਉਹਦਾ ਬੈਨੀਫਿਟ ਡੈਫੀਨੇਟਲੀ ਚਾਈਨਾ ਨੂੰ ਹੋ ਰਿਹਾ।
ਜੀਓਪੋਲਿਟੀਕਲ ਪੁਆਇੰਟ ਆਫ ਵਿਊ ਤੋਂ ਜਿਹੜੀ ਇਹ ਚੀਜ਼ ਸੋਚ ਵੇਖਣ ਵਾਲੀ ਆ ਕਿ ਚਾਈਨਾ ਕਿਸੇ ਵੀ ਲੜਾਈ ਦੇ ਵਿੱਚ ਪੁੱਲ ਹੋ ਨਹੀਂ ਰਿਹਾ ਹਨਾ, ਕਿਉਂਕਿ ਕਈ ਓਪਰਚੁਨਿਟੀਜ਼ ਜਿਵੇਂ ਤਾਇਵਾਨ ਦੀਆਂ ਸੀਗੀਆਂ ਜਾਂ ਮਿਡਲ ਈਸਟ ਦੀ ਲੜਾਈਆਂ ਸੀਗੀਆਂ, ਕਿਉਂਕਿ ਮੈਨੂੰ ਲੱਗਦਾ ਕਿ ਜਿਹੜਾ ਉੱਥੋਂ ਦੀ ਜਿਹੜੀ ਪੋਪੂਲੇਸ਼ਨ ਆ ਉਹਦੀ ਅੰਡਰਸਟੈਂਡਿੰਗ ਇਹ ਆ ਕਿ ਟੈਕਨੋਲੋਜੀ ਦੇ ਪੁਆਇੰਟ ਆਫ ਵਿਊ ਤੋਂ ਦਿਸ ਇਜ਼ देयर ਟਾਈਮ and they are trying to make the best of this time, they're trying to be the next innovation hub, ਪਰ ਉਹਦੀਆਂ ਆਪਣੀਆਂ ਪ੍ਰੋਬਲਮਸ ਹੈਗੀਆਂ ਨੇ, ਜਿੱਦਾਂ ਫੋਰ ਐਗਜ਼ਾਮਪਲ ਜਿੱਦਾਂ ਹੁਣ ਟੈਕਨੋਲੋਜੀਕਲ ਟੈਰਿਫਸ ਲੱਗੇ ਨੇ ਜਿਹੜੀ ਉਹਨਾਂ ਦੀ ਸਭ ਤੋਂ ਵੱਧ ਗਰੋਥ ਹੋਈ ਆ ਉਹ ਐਕਸਪੋਰਟਸ ਦੇ ਬੇਸਿਸ ਤੇ ਹੋਈ ਆ। ਅਸੀਂ ਜਦੋਂ ਮਾਰਕੀਟਸ ਦੇ ਵਿੱਚ ਗਏ ਅਸੀਂ ਇਹ ਚੀਜ਼ਾਂ ਆਬਜ਼ਰਵ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਕੀ ਵਾਕਈ ਜਿਹੜੀ ਹੈਗੀ ਆ ਜਿਹੜੀਆਂ ਇਕਨੋਮਿਕਸ ਹੈਗੀ ਆ ਉਹਦੇ ਨਾਲ ਇੰਪੈਕਟ ਪੈ ਰਿਹਾ ਅੰਦਰ, ਤਾਂ ਕਿਤੇ ਕਿਤੇ ਲੱਗਦਾ ਪੈ ਰਿਹਾ। ਜਿਵੇਂ ਮੇਰੇ ਨਾਲ ਡੈਲੀਗੇਸ਼ਨ ਦਾ ਹੀ ਪਾਰਟ ਸੀਗੇ, ਉਹ ਹੈਮਬਰਗ ਤੋਂ ਸੀਗੇ ਇਟਸ ਵਨ ਆਫ ਦ ਐਡਵਾਈਜ਼ਰਸ ਆਫ ਗਵਰਨਮੈਂਟ, ਤੇ ਉਹ ਇਨਵੈਸਟਮੈਂਟਸ ਵਗੈਰਾ ਉਹਨਾਂ ਦੇ ਦੇਖਦੇ ਨੇ। ਉਹ ਪਹਿਲਾਂ ਚਾਈਨਾ ਰਹੇ, ਬੀਜਿੰਗ ਰਹੇ ਹੋਏ ਸੀਗੇ, ਤੇ ਬੀਜਿੰਗ ਬਹੁਤ ਰਾਤ ਤੱਕ ਖੁੱਲ੍ਹਾ ਰਹਿੰਦਾ ਸੀਗਾ। ਵੀ ਡੋਂਟ ਸੀ ਦੈਟ ਐਸ ਮਚ ਮਤਲਬ ਇੱਕ ਸਰਟਨ ਟਾਈਮ ਤੋਂ ਬਾਅਦ ਬੰਦ ਹੋ ਰਿਹਾ। ਸੋ ਇਹ ਸਾਰਾ ਕੁਝ ਚੱਲ ਰਿਹਾ, ਪਰ ਮੈਨੂੰ ਲੱਗਦਾ ਹੈ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਬਾਵਜੂਦ ਬਿਕੋਜ਼ ਆਫ ਵੈਰੀ ਐਜੂਕੇਟਿਡ ਯੰਗ ਪੋਪੂਲੇਸ਼ਨ ਐਂਡ ਐਨ ਈਕੋਸਿਸਟਮ ਜਿਹੜਾ ਕੰਪਨੀਜ਼ ਨੂੰ ਇਨੋਵੇਟ ਕਰਨ ਦਿੰਦਾ, ਮੈਨੂੰ ਲੱਗਦਾ ਹੈ ਕਿ ਮਤਲਬ ਇਟ ਇਜ਼ ਟੂ ਬੀ ਸੀਨ ਬਟ ਇਹ ਗੱਲ ਸਾਨੂੰ ਜੀ ਇੱਕ ਬਿਲਡਿੰਗ ਇੰਜਨ ਉਹਨਾਂ ਕੋਲ ਹੈਗਾ ਜਿਹੜਾ ਕਿ ਚੱਲ ਰਿਹਾ। ਸੋ ਇਹਦੀ ਡਾਇਰੈਕਸ਼ਨ ਜਿਹੜੀ ਆ ਉਹਨੂੰ ਗਵਰਨਮੈਂਟ ਜਿਹੜੀ ਆ ਉਹ ਦੇ ਰਹੀ ਆ। ਆਉਣ ਵਾਲੇ ਟਾਈਮ ਕੁਦਰਤੀ ਤੌਰ ਦੇ ਉੱਤੇ ਇਹ ਹੈ ਕਿ ਭਵਿੱਖ ਵਿੱਚ ਕੀ ਪਿਆ ਉਹ ਕਿਸੇ ਨੂੰ ਨਹੀਂ ਪਤਾ, ਪਰ ਇਹ ਆ ਵੀ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆ ਤੇ ਉਹਨਾਂ ਦਾ ਜਿਹੜਾ ਮੋਮੈਂਟਮ ਆ ਉਹ ਚੜ੍ਹਦੀ ਕਲਾ ਵਾਲਾ, ਉਹ ਚੜ੍ਹਦੀ ਕਲਾ ਵਾਲਾ। ਪਰ ਨਾਲ ਮੈਂ ਇੱਕ ਗੱਲ ਇਹ ਵੀ ਕਹਿਣੀ ਚਾਹਾਂਗਾ ਕਿ ਜਿਹੜੀ ਸਾਡੀ ਹੋਰ ਆਬਜ਼ਰਵੇਸ਼ਨ ਉਹ ਇਹ ਸੀਗੀ ਕਿ ਜਿਹੜੇ ਇੰਜਨ ਨੇ ਉਹ ਏਡੇ ਵੱਡੇ ਨੇ ਚਾਈਨਾ ਨੇ ਜਿਹੜੇ ਬਿਲਡ, ਜਿਵੇਂ ਮੈਟੂਆਨ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਇਕੋਸਿਸਟਮ ਆ। ਮੈਨੂੰ ਚੇਤਾ ਕਿ ਸਾਡੇ ਇੱਥੇ ਮੇਰੇ ਇੱਕ ਦੋਸਤ ਨੇ, ਉਹਨਾਂ ਕੋਲੇ ਰੈਸਟੋਰੈਂਟਸ ਦੀ ਚੇਨ ਹੈਗੀ ਆ, ਤੇ ਉਹ ਆਪਣਾ ਸਿਸਟਮ ਸੈਟਅਪ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਉਸ ਸਿਸਟਮ ਦੇ ਵਿੱਚ ਜਿਹੜਾ ਪੁਆਇੰਟ ਆਫ ਸੇਲ ਸਿਸਟਮ ਆ ਉਹ ਡਿਲੀਵਰੀ ਸਿਸਟਮ ਦੇ ਨਾਲ ਪ੍ਰੋਪਰਲੀ ਇੰਟਰੈਕਟ ਨਹੀਂ ਕਰ ਰਿਹਾ, ਕੁਛ ਇਦਾਂ ਨਹੀਂ ਹੋ ਰਿਹਾ। ਤੇ ਉੱਥੇ ਅਸੀਂ ਸਿਸਟਮ ਦੇਖ ਰਹੇ ਹਾਂ ਕਿ ਜਿਹੜਾ ਮੈਟੂਆਨ ਵਰਗੇ ਸਿਸਟਮ ਉਹ ਜਾ ਰਿਹਾ, ਉਹ ਸਾਰਾ ਕੁਛ ਐਂਡ ਟੂ ਐਂਡ they are going and they're implementing, and the scale and the speed at which they implement. ਉਹ ਸਾਊਦੀ ਅਰੇਬੀਆ ਦੇ ਵਿੱਚ ਸਮਰ ਦੇ ਵਿੱਚ ਗਏ, ਮਤਲਬ 1 ਮਹੀਨੇ ਦੇ ਵਿੱਚ they had like thousands of implementations. Scale, the speed is very different. ਪਰ ਇਹ ਗੱਲ ਸਾਨੂੰ ਉਹਨਾਂ ਦੇ ਇੰਜਨ ਏਡੇ ਵੱਡੇ ਬਿਲਡ ਹੋ ਗਿਆ, they will either acquire new markets ਜੀ or they will struggle, ਕਿਉਂਕਿ ਮੈਨੂੰ ਲੱਗਦਾ ਕਿ ਜਿਹੜੀ ਇੰਟਰਨਲ ਜਿਹੜੀਆਂ ਕੰਪਨੀਆਂ ਨੇ ਜਿੱਤਣਾ ਸੀ, ਜਿਹੜੀਆਂ ਇੰਟਰਨਲ ਵਾਰਸ ਹੋਣੀਆਂ ਸੀ, ਉਹ ਡਸਟ ਸੈਟਲ ਹੋ ਗਈ ਆ। ਠੀਕ ਹੈ, ਜਿੱਦਾਂ ਹੁਣ ਉੱਥੇ ਵੀਚੈਟ ਹੋ ਗਈ, ਅਲੀਪੇ ਹੋ ਗਈ, they have become sort of the standards in all sorts of ਤੇ ਜਿਵੇਂ ਡਿਲੀਵਰੀ ਦੇ ਵਿੱਚ ਹੋ ਗਈ, ਡਿਲੀਵਰੀ ਦੇ ਵਿੱਚ ਮੈਟੂਆਨ ਹੋ ਗਈ ਸੋ ਉਹ ਡਸਟ ਜਿਹੜੀ ਇੰਟਰਨਲ ਆ ਮਾਰਕੀਟ ਕੈਪੀਟਲਾਈਜੇਸ਼ਨ ਦੀ ਉਹ ਸੈਟਲ ਹੋ ਗਈ ਆ। ਸੋ ਆਈ ਥਿੰਕ ਨਾਓ ਦੇ ਗੋਣਾ ਲੁੱਕ ਫॉर ਅਦਰ ਮਾਰਕੀਟਸ ਤੇ ਉਹ ਆਈ ਥਿੰਕ ਉਹਦੇ ਹੀ ਦੁਆਲੇ ਜੀਓਪੋਲਿਟਿਕਸ ਹੁਣ ਘੁੰਮਣੀ ਜੀ। ਚਾਈਨਾ ਦਾ ਸ਼ੁਰੂ ਤੋਂ ਹੀ ਇਹ ਪ੍ਰਭਾਵ ਜਿਹੜੀ ਕੋਸ਼ਿਸ਼ ਹੋ ਰਹੀ ਆ ਉਹਨੇ ਨਵੀਂ ਮਾਰਕੀਟਸ ਦੇ ਵੱਲ ਜਾਣ ਦੀ, ਭਾਵੇਂ ਕਿ ਉਹਦਾ ਯੂਐਸ ਦੇ ਨਾਲ ਜਿਹੜੇ ਟਾਈਮ ਦੇ ਉੱਤੇ ਸੁਖਾਵੇਂ ਸੰਬੰਧ ਵੀ ਸੀ, ਉਸ ਟਾਈਮ ਦੇ ਉੱਤੇ ਬੈਲਟ ਰੋਡ ਇਨੀਸ਼ੀਏਟਿਵ, ਸੀਪੈਕ, ਸਾਰੇ ਰਾਊਟ ਵਗੈਰਾ ਉਹਨੇ ਐਕਸਪਲੋਰ ਕੀਤੇ ਕਰਨ ਦੀ ਕੋਸ਼ਿਸ਼ ਬਣਾਏ। ਅਫਰੀਕਾ ਦੇ ਨਾਲ ਰਾਊਟਸ ਬਣਾਉਣ ਦੀ ਕੋਸ਼ਿਸ਼ ਕਰਦਾ ਵਾ, ਜਾਂ ਯੂਰਪ ਦੀ ਮਾਰਕੀਟਸ ਦੇ ਵੱਲ ਈਜ਼ੀ ਐਕਸੈਸ ਦੀ ਗੱਲ ਕਰਦੇ ਆ, ਉਹ ਕਰਦੇ ਹੀ ਆ। ਪਰ ਇੱਕ ਜਿਹੜੀ ਦੇਖੋ ਕਈ ਜਣੇ ਜਿਹੜੇ ਯੂਐਸ ਤੇ ਯੂਐਸ ਬਲਾਕ, ਯੂਐਸ ਬਲਾਕ ਕਹਿ ਦਿੰਦੇ ਆ, ਤੇ ਸੋਵੀਅਤ ਯੂਨੀਅਨ ਬਲਾਕ, ਜਿਹਦੇ ਵਿੱਚ ਕਿਸੇ ਹੱਦ ਤੱਕ ਚਾਈਨਾ ਭਾਵੇਂ ਕਿ ਉਹਦਾ ਪ੍ਰੋਪਰ ਹਿੱਸਾ ਨਹੀਂ ਆ, ਪਰ ਉਸ ਜਿਹੜੀ ਸੋਚ ਆ ਉਹਦਾ ਹਿੱਸਾ ਵਾ। ਸੋ ਉਹਨੂੰ ਇਸ ਜਿਹੜੀ ਦੋ ਧਰੁਵੀ ਚੱਲ ਰਹੀ ਆ ਜਾਂ ਚੱਲਦੀ ਰਹੀ ਹੈ ਪਿਛਲੇ ਪੂਰੇ ਸਦੀ ਦੇ ਵਿੱਚ, ਉਹਨੂੰ ਕਲੈਸ਼ ਆਫ ਸਿਵਲਾਈਜੇਸ਼ਨ ਦੇ ਤੌਰ ਤੇ ਵੀ ਮੰਨਦੇ ਆ। ਬਿਲਕੁਲ। ਪਰ ਜਿਹੜੀ ਤੁਸੀਂ ਜਿਹੜੀ ਹੁਣੇ ਗੱਲ ਕਹੀ ਉਹ ਬੜੀ ਇੰਟਰਸਟਿੰਗ ਸੀ। ਉਹਦੇ ਵਿੱਚ ਇੱਕ ਸਵਾਲ ਇਹ ਆ, ਅਗੇਨ ਆਬਜ਼ਰਵੇਸ਼ਨ ਓਪੀਨੀਅਨ ਹੋ ਸਕਦੇ ਆ, ਇਹ ਹੈ ਕਿ ਕੁਝ ਕੰਪਨੀਜ਼ ਦੇ ਜਿਨ੍ਹਾਂ ਦੇ ਤੁਸੀਂ ਨਾਂ ਲਏ, ਯੂਐਸ ਦੇ ਵਿੱਚ ਵੀ ਅਸੀਂ ਦੇਖਿਆ ਕਿ ਕੈਪੀਟਲਿਸਟ ਸੁਸਾਇਟੀ ਦੇ ਵਿੱਚ ਕੰਪਨੀ ਜਿਹੜੀ ਆ, ਥੋੜੇ ਦਿਨ ਪਹਿਲਾਂ ਅਨਾਉਂਸਮੈਂਟ ਹੋਈ ਆ ਕਿ ਐਨਵੀਡੀਆ $5 ਬਿਲੀਅਨ ਦੇ ਉਹਦੀ ਹੈਗੀ ਆ। ਉਸ ਤੋਂ ਬਾਅਦ ਤਕਰੀਬਨ 10 ਕੰਪਨੀ ਉਹਦੇ ਨਾਲ ਹੀ 1 ਟ੍ਰਿਲੀਅਨ ਤੋਂ ਉੱਪਰ ਤੁਰੀਆਂ ਫਿਰਦੀਆਂ, ਮੈਂ ਵਰਦਾ ਮਾਫੀ ਚਾਹੁੰਦਾ, ਪਰ ਮਿਹਨਤ ਕਰਕੇ ਉੱਥੇ ਪਹੁੰਚੀਆਂ।
ਪਰ ਇੱਕ ਸਿਸਟਮ ਉਹਨਾਂ ਨੂੰ ਅਲਾਓ ਕਰਦਾ ਕਿ ਤੁਸੀਂ ਵੈਲਥ ਜਿਹੜੀ ਆ ਜਾਂ ਇਨਫਲੂਐਂਸ ਨੂੰ ਅਕਮੂਲੇਟ ਕਰ ਸਕਦੇ ਹੋ, ਹੈ ਨਾ? ਪੂਰਾ ਇੱਕ ਸਿਸਟਮ ਹੈਗਾ ਕੈਪੀਟਲਿਸਟ ਸੋਸਾਇਟੀ ਦਾ। ਜਦੋਂ ਆਪਾਂ ਇਹਨਾਂ ਕੰਟਰੀਜ਼ ਦੀ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਆ ਕਿ ਸੋਸ਼ਲਿਸਟ ਇੱਕ ਇਨਫਰਾਸਟ੍ਰਕਚਰ ਆ, ਜਿਹਦੇ ਵਿੱਚ ਤੁਸੀਂ ਗਵਰਨਮੈਂਟ ਤੋਂ ਉੱਪਰ ਨਹੀਂ ਹੋ ਸਕਦੇ ਜਾਂ ਇੰਨੇ ਇਨਫਲੂਐਂਸ ਨਹੀਂ ਹੋ ਸਕਦੇ ਕਿ ਜਦੋਂ ਤੁਸੀਂ ਗਵਰਨਮੈਂਟ ਦੀ ਫੰਕਸ਼ਨਿੰਗ ਨੂੰ ਇੰਪੈਕਟ ਕਰ ਸਕੋ। ਸੋ ਸੈਂਟਰਲਾਈਜ਼ਡ ਸਿਸਟਮ ਦੇ ਵਿੱਚ ਉਹ ਕੀ ਤੁਹਾਨੂੰ ਇਹ ਲੱਗਦਾ ਕਿ ਯੂਐਸ ਨੂੰ ਕਾਪੀ ਕਰ ਰਹੇ ਸਾਰੇ ਸਿਸਟਮ ਦੇ ਵਿੱਚ? ਕਿਉਂਕਿ 5-7 ਕੰਪਨੀਜ਼ ਆਪਾਂ ਨਾਲ ਇਹਨੇ ਅਲੀਪੇ ਦੀ ਗੱਲ ਕੀਤੀ, ਅਲੀਬਾਬਾ ਦੀ ਵੀ ਸੇਮ ਕੰਟਰੋਵਰਸੀ ਹੋਈ ਹੈ ਨਾ? ਜਾਂ ਹੋਰ ਵੀ ਕੰਪਨੀਜ਼ ਹੁਣ BYD ਦਾ ਬਹੁਤ ਨਾਮ ਆ ਤੁਹਾਡੇ ਮੁਲਕ ਦੇ ਵਿੱਚ, ਹੁਣ BYD ਨੂੰ ਪਰਮਿਸ਼ਨ ਵੀ ਮਿਲ ਗਈ ਆ ਗੱਡੀਆਂ ਲਿਆਉਣ ਦੀ, ਤੇ ਉਹ ਨਵੀਂ ਮਾਰਕੀਟਸ ਡੈਫੀਨਿਟਲੀ ਜਿਉਂ-ਜਿਉਂ ਉਹਨਾਂ ਦਾ ਐਕਸਪੈਂਡ ਹੋਊਗਾ ਤੇ ਇਹ ਜਿਹੜੀ ਸੁਸਾਇਟੀ ਆ ਇਹਦੇ ਵਿੱਚ ਫਰਕ ਤਾਂ ਫਿਰ ਕੋਈ ਵੀ ਨਾ ਰਹਿ ਗਿਆ। ਇੰਡੀਆ ਵੀ ਇਸ ਤਰੀਕੇ ਨਾਲ ਜਾ ਰਿਹਾ ਕਿ ਰਿਲਾਇੰਸ ਤੇ ਅੰਬਾਨੀ, ਅਡਾਨੀ ਕੋਲ ਸਾਰਾ ਇਨਫਰਾਸਟ੍ਰਕਚਰ ਹੋਏ, 5-7 ਕੰਪਨੀਆਂ ਆ ਜਿਹੜੀ ਗਵਰਨਮੈਂਟ ਨੂੰ ਚਲਾਉਣ, ਤੇ ਇਹ ਇੱਕ ਟੈਕਟੀਕਲ ਸ਼ਿਫਟ ਆ ਜਾਂ ਇੰਟੈਂਸ਼ਨਲ ਆ, ਟੈਂਪਰੇਰੀ ਆ? ਤੁਹਾਡਾ ਓਪੀਨੀਅਨ ਕੀ ਆ? ਸੋ ਇਹਨੂੰ ਜੇ ਵੇਖਣਾ ਹੋਏ ਨਾ, ਆਈ ਥਿੰਕ ਦੇयर ਇਜ਼ ਵੈਰੀ ਗੁੱਡ ਡੇਟਾ ਟੂ ਲੁੱਕ ਐਟ। ਜੀ। ਉਹ ਤੁਸੀਂ ਇਹ ਦੇਖਣਾ ਹੋਵੇ ਕਿ ਰਫਲੀ ਜਿਹੜੀ ਰੈਵਨਿਊ ਆ, ਜਿਹੜੀ ਟੈਕਸ ਰੈਵਨਿਊ ਆ, ਜੀ। ਉਹ ਡਿਫਰੈਂਟ ਜਿਹੜੇ ਕੰਟਰੀਜ਼ ਨੇ ਉਹਨਾਂ ਦੀ ਟੈਕਸ ਰੈਵਨਿਊ ਕਿੱਥੋਂ ਆਉਂਦੀ ਆ, ਠੀਕ ਹੈ ਜੀ? ਜਿੱਦਾਂ ਮੈਂ ਕਹੂੰਗਾ ਕਿ ਜਿਵੇਂ ਜਿਹੜੀ OECD ਕੰਟਰੀਜ਼ ਨੇ, ਹੈ ਨਾ, ਜਾਂ ਜਿੱਦਾਂ ਏਸ਼ੀਆ ਪੈਸੀਫਿਕ ਕੰਟਰੀਜ਼ ਨੇ, OECD ਕੰਟਰੀਜ਼ ਦੇ ਵਿੱਚ ਲਗਭਗ ਜਿਹੜੇ ਪਰਸਨਲ ਇਨਕਮ ਟੈਕਸ ਆ ਇੰਡੀਵਿਜੂਅਲਸ ਦਾ, ਹੈ ਨਾ, ਉਹ 24% ਦੇ ਆਸ-ਪਾਸ ਕੰਟਰੀਬਿਊਟ ਕਰਦਾ, ਜਦਕਿ ਚਾਈਨਾ ਦੇ ਵਿੱਚ ਉਹ 6% ਕਰਦਾ, ਠੀਕ ਹੈ ਜੀ? ਚਾਈਨਾ ਦੇ ਵਿੱਚ ਦ ਨੰਬਰ ਆਫ ਟੈਕਸ ਪੇਅਰਸ ਜਿਹੜੇ ਨੇ ਉਹ ਦੇ ਆਰ ਵੈਰੀ ਵੈਰੀ ਲਿਮਿਟਡ, ਹੈ ਨਾ? ਮਤਲਬ ਜਿਹਨੂੰ ਤੁਸੀਂ ਕਹਿ ਸਕਦੇ ਆ ਕਿ 70 ਮਿਲੀਅਨ ਦੇ ਆਸ-ਪਾਸ, ਹੈ ਨਾ, 70 ਮਿਲੀਅਨ ਦੇ ਆਸ-ਪਾਸ ਜਿਹੜੇ ਵੇਜ ਅਰਨਰ ਸੀਗੇ ਉਹਨਾਂ ਨੂੰ ਟੈਕਸ ਹੀ ਨਹੀਂ, they didn't pay tax because they were not earning above the poverty line, ਠੀਕ ਹੈ ਜੀ? ਪਰ ਜਿਹੜੀਆਂ ਸਰਵਿਸਿਜ਼ ਨੇ, ਸੋ ਲਗਭਗ 20% ਦੇ ਆਸ-ਪਾਸ ਉੱਥੇ ਜਿਹੜਾ ਟੈਕਸ ਆ ਉਹ ਇੰਡਸਟਰੀਜ਼ ਤੋਂ ਆ ਰਿਹਾ, ਠੀਕ ਹੈ, ਉਹ ਕਾਰਪੋਰੇਟ ਟੈਕਸ ਤੋਂ ਆ ਰਿਹਾ। ਸੋ ਜਿਹੜੀ ਗਵਰਨਮੈਂਟ ਹੋਊਗੀ that is going to create policies that are closer to that corporates, ਠੀਕ ਹੈ? ਇਹ ਸੈਟ ਆ। ਪਰ ਨਾਲ ਦੀ ਨਾਲ ਜਿਹੜੀ ਗਵਰਨਮੈਂਟ ਆ, ਬਿਕਾਜ਼ ਉਹ ਕਮਿਊਨਿਸਟ ਸੋਸ਼ਲਿਸਟ ਗਵਰਨਮੈਂਟ ਹੈਗੀ ਆ, ਉਹ ਇਹ ਕਹਿੰਦੀ ਹੈ ਕਿ ਅਸੀਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਆਪਣੇ ਆਪ ਤੇ ਨਹੀਂ ਛੱਡ ਸਕਦੇ, ਠੀਕ ਹੈ? ਸੋ ਵੀ ਆਰ ਗੋਇੰਗ ਟੂ ਪ੍ਰੋਵਾਈਡ them services, ਹੈ ਨਾ? ਪਰ ਉਹ ਸਰਵਿਸਿਜ਼ ਅਸੀਂ ਕਿੱਦਾਂ ਪ੍ਰੋਵਾਈਡ ਕਰਾਂਗੇ? ਉਹ ਆਪਣੇ ਹਿਸਾਬ ਨਾਲ ਪ੍ਰੋਵਾਈਡ ਕਰਾਂਗੇ। ਸੋ ਦੈਟ ਇਜ਼ ਵਾਈ ਯੂ ਹੈਵ ਅ ਲੋਟ ਆਫ ਦਿਸ, ਯੂ ਨੋ, ਵੈਰੀ ਜਿਹਨੂੰ ਤੁਸੀਂ ਕਹਿ ਸਕਦੇ ਕੰਟੇਨਡ এনवायरमेंट, ਪਰ ਕੀ ਉਹ ਸਰਵਿਸਿਜ਼ ਦੀ ਜਿਹੜੀ ਕੁਆਲਿਟੀ ਆ ਉਹ ਉਨੀ ਹਾਈ ਹੈ ਜਿੰਨੀ ਵੈਸਟ ਦੇ ਵਿੱਚ ਆ? ਤੇ ਉਹ ਨਹੀਂ ਆ, ਹੈ ਨਾ? ਸੋ ਆਈ ਵਾਸ ਟਾਕਿੰਗ ਟੂ ਅ ਯੂਰੋਪੀਅਨ ਫਰੈਂਡ ਐਂਡ ਹੀ ਸੈਡ ਕਿ he had opportunity to interact with health services, private health services ਜਿਹੜੀਆਂ ਨੇ, those are the ways to go still in Chinese society. So I think ਉਹਦੇ ਵਿੱਚ ਜਦੋਂ ਅਸੀਂ ਪਾਲਿਸੀ ਦੀ ਸੋਚ ਰਹੇ ਸੀਗੇ ਕਿਵੇਂ, ਯੂ ਨੋ, ਚਾਈਨੀਜ਼ ਪਾਲਿਸੀ ਮੇਕਰਸ ਕਿਵੇਂ ਸੋਚਦੇ ਨੇ, ਉਹਦੇ ਵਿੱਚ ਪ੍ਰਿੰਸੀਪਲ ਆਫ ਮੀਨ ਆ। ਪ੍ਰਿੰਸੀਪਲ ਆਫ ਮੀਨ ਇਹ ਕਹਿੰਦਾ ਕਿ ਭਾਈ, ਯੂ ਨੋ, ਯੂ ਲੁੱਕ ਐਟ ਦ ਪੈਟਰਨਸ ਆਫ ਅਦਰਸ ਐਂਡ ਦੈਨ ਅਡਾਪਟ, ਹੈ ਨਾ? ਸੋ ਆਈ ਥਿੰਕ ਦੈਟ ਇਜ਼ ਵਾਟ ਦੇ ਡੂ, ਰਾਈਟ? ਸੋ ਜਦੋਂ ਉਹਨਾਂ ਨੇ ਯੂਐਸ ਦੇ ਵਿੱਚ ਵੱਲ ਵੇਖਿਆ, ਹੈ ਨਾ, ਸੋ ਇੱਦਾਂ ਵੇਖਿਆ ਕਿ ਇਨੋਵੇਸ਼ਨ ਦਾ ਜਿਹੜਾ ਮਾਡਲ ਆ ਉਹ ਕੈਪੀਟਲਿਜ਼ਮ ਮਾਡਲ ਆ। ਸੋ ਉਹਦਾ ਕੰਪਲੀਟ ਕੈਪੀਟਲਿਜ਼ਮ ਨਹੀਂ ਹੈਗਾ, ਹੈ ਨਾ, ਕਿਉਂਕਿ ਦੇ ਸਟਿਲ ਹੈਵ ਸਰਟਨ ਵੇਜ਼, ਬਟ ਕੁਛ ਹੱਦ ਤੱਕ ਉਹਨਾਂ ਨੇ ਵੈਲਥ ਜਨਰੇਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ। there are rich people, there are really rich people in China as well, and that is sort of the contradiction of I think ਜਿਹੜੀ ਇੱਕ ਚੀਜ਼ ਹੋ ਰਿਹਾ ਕਿ ਜਿਹੜਾ ਪੁਰਾਣਾ ਜਿਹੜਾ ਪਾਲਿਸੀ ਮਾਡਲ ਹੈ, ਜਿਹੜਾ ਇਕਨੋਮਿਕ ਮਾਡਲ ਆ, ਹੈ ਨਾ, ਅਗਲੇ 50 ਸਾਲ ਚਾਈਨਾ ਦੇ ਵਿੱਚ ਮੈਨੂੰ ਲੱਗਦਾ ਉਹ ਨਹੀਂ ਚੱਲੂਗਾ, ਹੈ ਨਾ? ਕਿਉਂਕਿ ਇੱਕ ਜਨਰੇਸ਼ਨਲ ਚੇਂਜ ਵੀ ਆ ਰਿਹਾ। ਇੱਕ ਹੋਰ ਚੀਜ਼ ਦੱਸਦਾ, ਜਿਵੇਂ ਇੱਕ ਜਨਰੇਸ਼ਨਲ ਚੇਂਜ ਇਹ ਆ ਰਿਹਾ ਕਿ lot of people are not getting married, ਮੈਨੂੰ ਲੱਗਦਾ ਉਹ ਸਾਰੇ ਹੀ ਪਾਸੇ ਆ, ਹੈ ਨਾ? ਉਹ ਯੂਐਸ ਦੇ ਵਿੱਚ ਆਪਾਂ ਇੱਕ ਪੈਟਰਨ ਦੇਖਿਆ, ਜਿੱਥੇ ਜ਼ਿਆਦਾ ਵੈਲਥ ਜਨਰੇਟ ਹੋਈ ਉੱਥੇ ਪੋਪੂਲੇਸ਼ਨ ਘਟੀ ਆ। ਜਿੱਥੇ ਜ਼ਿਆਦਾ ਵੈਲਥ ਜਨਰੇਟ ਹੋਈ ਤੇ ਜਿੱਥੇ ਜ਼ਿਆਦਾ ਟੈਕਨੋਲੋਜੀ ਦੇ ਨਾਲ, ਇਨੋਵੇਸ਼ਨ ਦੇ ਨਾਲ ਇੰਟਰੈਕਸ਼ਨ ਲੋਕਾਂ ਦੀ ਲਾਈਫ ਦੇ ਵਿੱਚ ਆਈ, ਠੀਕ ਹੈ? ਸੋ ਉਹਦੇ ਕਰਕੇ ਜਿਹੜੀਆਂ ਪਾਲਿਸੀਜ਼ ਨੇ, ਜਿਹੜੀ ਐਜ਼ ਅ ਕੰਟਰੀ ਆ, ਉਹ ਵੀ ਉਹ ਚੇਂਜ ਹੋਊਗਾ। ਦੇਰ ਇਜ਼ ਨੋ ਡਾਊਟ ਅਬਾਊਟ ਇਟ। ਆਈ ਥਿੰਕ ਦ ਲੀਡਰਸ਼ਿਪ ਦੇ ਵਿੱਚ ਚੇਂਜਸ ਵੀ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਓਵਰ ਦ ਨੈਕਸਟ 50 years। ਪਰ ਮੈਨੂੰ ਲੱਗਦਾ ਕਿ ਫਿਰ ਵੀ ਉੱਥੇ ਜਿਹੜੀਆਂ ਚੇਂਜਸ ਨੇ ਉਹ ਕੰਟਰੋਲਡ ਆ ਰਹੀਆਂ ਨੇ। ਪਰ ਜਿੱਦਾਂ ਵੈਸਟ ਦੇ ਵਿੱਚ ਨੇ, ਜਿੱਦਾਂ ਤੁਸੀਂ ਵੇਖਿਆ ਕਿ ਈਲਨ ਮਸਕ ਕੈਨ ਜਸਟ ਗੋ ਸਪੈਂਡ, ਯੂ ਨੋ, ਬਿਲੀਅਨਸ ਆਫ ਡਾਲਰਸ ਬਾਈ ਟਵਿੱਟਰ ਐਂਡ ਕੰਪਲੀਟਲੀ ਜ਼ੀਨੋਫੋਬਿਕ, ਯੂ ਨੋ, ਕਮੈਂਟਰੀ ਕਰ ਸਕਦਾ, ਐਂਡ ਨੋਬਡੀ
bats an eyelash, right? So I think differences ਹੈਗੇ ਨੇ. It is a big ship, ਮੈਨੂੰ ਲੱਗਦਾ ਕਿ it has a large population, and ਉਹ population ਦੇ ਵਿੱਚ ਐਂਡ ਉਹਦੇ ਚਾਈਨੀਜ਼ ਸੋਸਾਇਟੀ ਦੇ ਵਿੱਚ ਚੇਂਜਸ ਬਹੁਤ ਛੇਤੀ ਆਈਆਂ ਨੇ। ਪਰ ਨਾਲ ਦੀ ਨਾਲ ਇਹ ਵੀ ਹੈ ਕਿ ਉਸ ਚੇਂਜਸ ਦੇ ਨਾਲ ਉਹਨੂੰ ਕੰਟੇਨ ਕਿੱਦਾਂ ਕਰਨਾ, ਉਹ ਆਮ ਜਿਹੜੇ ਲੋਕ ਨੇ ਉਹਨਾਂ ਨੂੰ ਮੈਨੇਜ ਕਿੱਦਾਂ ਕਰਨਾ, ਇਹ ਉਹਦੇ ਵਿੱਚ ਇੱਕ ਸੋਸਾਇਟੀ ਜਿਹਦੇ ਵਿੱਚ ਗਵਰਨਮੈਂਟ ਸੈਂਟਰਲ ਆ, ਹੈ ਨਾ। ਮਤਲਬ ਤੁਸੀਂ ਇਹ ਦੇਖਦੇ ਆ ਕਿ ਇੰਨੀ ਪਾਪੂਲੇਸ਼ਨ ਹੋਣ ਦੇ ਬਾਵਜੂਦ ਇੰਨੀ ਪਾਪੂਲੇਸ਼ਨ ਮਤਲਬ ਕੈਮਰਾਸ ਹਰ ਜਗ੍ਹਾ ਨੇ, ਪ੍ਰਾਈਵੇਸੀ ਹਾਈਪਰ ਸਰਵੇਲੈਂਸ ਸਟੇਟ ਆ, ਸਰਵੇਲੈਂਸ ਸਟੇਟ ਹੈ ਨਾ। ਓਪਨਲੀ ਸਰਵੇਲੈਂਸ ਸਟੇਟ ਆ, ਇਨ ਅਦਰ ਵਰਡਸ ਆਪਣੇ ਵੀ ਤੇ ਸਰਵੇਲੈਂਸ ਸਟੇਟ ਸੀ ਆ ਵੈਸੇ। ਹਾਂ, ਸਰਵੇਲੈਂਸ ਸਟੇਟ ਆਪਣੀਆਂ ਵੀ ਹੈਗੀਆਂ ਨੇ, ਸਰਵੇਲੈਂਸ ਸਟੇਟ ਆ, ਪਰ ਉਹਦਾ ਜਿਹੜਾ ਅਪਸਾਈਡ ਜਿਹੜਾ ਮੈਨੂੰ ਦੇਖਣ ਨੂੰ ਮਿਲਿਆ, ਨਾਟ ਦੈਟ ਆਮ ਫੈਨ ਆਫ ਸਰਵੇਲੈਂਸ ਸਟੇਟਸ, ਹੈ ਨਾ, ਕਿਉਂਕਿ ਮੈਨੂੰ ਲੱਗਦਾ ਸਿੱਖ ਸਾਈਕੀ ਦੇ ਜਿਹੜੀ ਉਹ ਸਵਰੈਨਿਟੀ ਨੂੰ ਸਭ ਤੋਂ ਮੂਰੇ ਮੰਨਦੀ ਆ। ਪਰ ਆਈ ਥਿੰਕ ਉਹਦਾ ਇੱਕ ਅਪਸਾਈਡ ਇਹ ਹੈ ਕਿ ਕ੍ਰਾਈਮ ਇਜ਼ ਵੈਰੀ ਲੋ, ਹੈ ਨਾ। ਜਦ ਕਿ ਜਦੋਂ ਹੀ ਮੈਂ ਇੱਥੇ ਆਇਆ ਹਾਂ ਤਾਂ ਮੈਂ ਸਕਾਈ ਟ੍ਰੇਨ ਲਈ, ਹੈ ਨਾ, ਤੇ ਰਸਤੇ ਦੇ ਵਿੱਚ ਹੀ ਆਈ ਸੌ ਸਮਬਡੀ ਜਸਟ ਬ੍ਰੇਕ ਥਰੂ ਜਿਹੜੀ ਆਪਣੀ ਸਕਾਈ ਟ੍ਰੇਨ ਸੀਗੀ, ਉਹਦੇ ਵਿੱਚੋਂ ਜੀ ਤੋੜ ਕੇ ਨਿਕਲ ਗਿਆ, ਕੋਈ ਪੁੱਛਣ ਵਾਲਾ ਨਹੀਂ ਹੈਗਾ। ਸੋ ਆਈ ਥਿੰਕ ਇਟ ਇਜ਼ ਨਾਟ ਗ੍ਰੇ। ਮੈਂ ਜਦੋਂ ਉੱਥੇ ਗਿਆ ਸੀਗਾ, ਮੈਂ ਹਰ ਇੱਕ ਚੀਜ਼ ਨੂੰ ਬਲੈਕ ਐਂਡ ਵਾਈਟ ਦੇਖਣ ਡਿਆ ਸੀ। ਮੈਨੂੰ ਲੱਗਦਾ ਦੇਰ ਆਰ ਲੋਟ ਆਫ ਸ਼ੇਡਸ ਆਫ ਗ੍ਰੇ। ਫਿਊਚਰ ਕੀ ਹੋਊਗਾ, ਆਈ ਥਿੰਕ ਇਟਸ ਗੋਇੰਗ ਟੂ ਬੀ ਵੈਰੀ ਇੰਟਰਸਟਿੰਗ। ਪਰ ਇਹ ਡੈਫੀਨੇਟਲੀ ਹੈਗਾ ਕਿ ਜਿਹੜੀ ਕਰੰਟ US ਪਾਲਿਸੀ ਹੈਗੀ ਆ, ਜਿੱਥੇ US ਆਈਸੋਲੇਸ਼ਨ 'ਚ ਜਾ ਰਿਹਾ, ਉਹਦਾ ਡੈਫੀਨੇਟਲੀ ਚਾਈਨੀਜ਼ ਫੋਰਨ ਪਾਲਿਸੀ ਨੂੰ ਫਾਇਦਾ ਤਾਂ। US ਦੇ ਥਿੰਕ ਟੈਂਕ ਰਵਿੰਦਰ ਸਿੰਘ ਜੀ, ਇਹ ਮੰਨਿਆ ਜਾਂਦਾ ਕਿ ਉਹ 100 ਸਾਲ ਤੱਕ ਦਾ ਸੋਚਦੇ ਆ, 100 ਸਾਲ ਤੋਂ ਬਾਅਦ ਦਾ ਸੋਚਦੇ ਆ। ਸੋ US ਥਿੰਕ ਟੈਂਕ ਦੇ ਵਿੱਚ ਕਿਸੇ ਤਰ੍ਹਾਂ ਦੀ ਆਪਾਂ ਨੂੰ ਇਦਾਂ ਦੀ ਕਨਵਰਸੇਸ਼ਨ ਦੇਖਣ ਨੂੰ ਨਹੀਂ ਮਿਲੀ ਸੋ ਫਾਰ, ਕਿ ਜਿਹਦੇ ਵਿੱਚ ਉਹ ਕਹਿਣ ਡਿਆ ਕਿ ਜਿਹੜੀ ਕਰੰਟ ਪਾਲਿਸੀਜ਼ ਹੈਗੀਆਂ ਉਹਦੇ ਵਿੱਚ ਉਹਦਾ ਆਫ ਕੋਰਸ ਅਖਬਾਰਾਂ ਦੇ ਉੱਤੇ ਜਾਂ ਆਪਾਂ ਕੁਝ ਸ਼ਿਫਟਸ ਦੇਖ ਰਹੇ ਹਾਂ, ਖਾਸ ਤੌਰ 'ਤੇ ਕੈਨੇਡਾ ਦੇ ਨਾਲ ਜਿਹੜੇ ਇਮੀਡੀਏਟ ਨੇਬਰ ਆ ਉਹਨਾਂ ਦੇ ਨਾਲ, ਜਾਂ ਯੂਰਪ ਜਿਹੜੇ ਕਿ ਆਪਣੇ ਇਹ ਲਾਈ ਰਹੇ ਆ US ਦੇ, ਉਹਨਾਂ ਦੇ ਨਾਲ ਜਿਹੜੀ ਦੂਰੀ ਪੈ ਰਹੀ ਹੈ ਉਹਦੇ 'ਤੇ ਚਿੰਤਾ ਜ਼ਰੂਰ ਆ। ਪਰ ਓਵਰਆਲ ਅਸੀਂ ਦੇਖਿਆ ਜਾਏ ਜਿਹੜੇ ਥਿੰਕ ਟੈਂਕਸ ਆ US ਦੇ, ਉਹ ਜਿਹੜੀ US ਫਰਸਟ ਪਾਲਿਸੀ ਆ, ਫॉर ਸਮ ਰੀਜ਼ਨ ਜੋ ਵੀ ਹੋਏ, ਉਹਨੂੰ ਬਹੁਤ ਜ਼ਿਆਦਾ ਕ੍ਰਿਟਿਕ ਆਪਾਂ ਨੂੰ ਨਹੀਂ ਦੇਖਣ ਨੂੰ ਮਿਲ ਰਿਹਾ। ਚਲੋ, ਇਹ ਜਿਹੜੀ ਕਨਵਰਸੇਸ਼ਨ ਨੂੰ ਆਪਾਂ ਇਸੇ ਤਰ੍ਹਾਂ ਕੰਟੀਨਿਊ ਰੱਖਾਂਗੇ। ਆਪਾਂ ਆਪਣੇ ਪ੍ਰੋਗਰਾਮ ਦੇ ਅਖੀਰਲੇ ਪਾਸੇ ਟਾਕ ਸ਼ੋਅ ਦੇ ਵਿੱਚ ਸਾਡੀ ਇਹ ਹੁੰਦੀ ਹੈ ਕਿ ਆਪਾਂ ਜੋ ਵੀ ਕੁਝ ਸਿੱਖਿਆ ਟਾਕ ਸ਼ੋਅ ਦੇ ਉੱਤੇ, ਉਹਦੇ ਤੇ ਓਪੀਨੀਅਨਸ ਦੀ ਗੱਲ ਕਰਦੇ ਹਾਂ ਵੀ ਆਪਾਂ ਇਹਦੇ ਤੋਂ ਕੀ ਸਿੱਖ ਸਕਦੇ ਐਜ਼ ਅ ਕਮਿਊਨਿਟੀ, ਐਜ਼ ਅ ਕੌਮ, ਕਿਉਂਕਿ ਆਪਾਂ ਫਿਊਚਰ ਸਾਡਾ ਆਪਾਂ ਚਾਹੁੰਦੇ ਹਾਂ ਕਿ ਆਪਾਂ ਥਰਾਈਵ ਕਰੀਏ ਟੈਕਨੋਲੋਜੀ ਦੇ ਪਰਸਪੈਕਟਿਵ ਤੋਂ। ਮੈਨੂੰ ਲੱਗਦਾ ਕਿ ਆਪਾਂ .com ਦੇ ਵਿੱਚ ਜਿਹੜਾ ਆਪਾਂ ਦਾ ਟੈਕਨੋਲੋਜੀ ਸ਼ਿਫਟ ਆਇਆ, ਜਿਹੜੇ ਖਿੱਤੇ 'ਚੋਂ ਆਪਾਂ ਉੱਠ ਕੇ ਆਏ ਹਾਂ, ਇਮੀਗ੍ਰੇਟ ਹੋ ਕੇ US ਆਏ ਹਾਂ, ਸਾਊਥ ਏਸ਼ੀਆ ਦੇ ਖਿੱਤੇ ਦੇ ਵਿੱਚ, ਉਹਦੇ ਵਿੱਚ ਜਿਹੜਾ ਪੰਜਾਬ ਦਾ ਯੋਗਦਾਨ ਸੀ ਟੈਕਨੋਲੋਜੀ ਦਾ, ਉਹਨਾਂ ਨਹੀਂ ਰਿਹਾ ਜਿੰਨਾ ਬਾਕੀ ਕੌਮਾਂ ਦਾ ਰਿਹਾ ਉਸ ਵਿੱਚ। ਤੇ ਉਹ ਸਾਨੂੰ ਕਿਸੇ ਨਾ ਕਿਸੇ ਤਰੀਕੇ ਬਾਰ-ਬਾਰ ਉਹ ਸਾਨੂੰ ਸਤਾ ਰਿਹਾ, ਭਾਵੇਂ ਸੋਸ਼ਲ ਮੀਡੀਆ ਦੇ ਪਰਸਪੈਕਟਿਵ ਤੋਂ ਦੇਖੀਏ, ਸੋਸ਼ਲ ਮੀਡੀਆ ਉੱਤੇ ਗੱਲ ਕਹਿਣ ਦੇ ਪਰਸਪੈਕਟਿਵ ਤੋਂ ਦੇਖੀਏ, ਪਾਲਿਸੀ ਮੇਕਿੰਗ ਦੇ ਟੇਬਲ ਤੇ ਬੈਠਣ ਦੀ ਗੱਲ ਹੋਏ, ਉੱਥੇ ਵੀ ਆਪਾਂ ਸ਼ਾਇਦ ਉਹਨੇ ਨਹੀਂ ਆ ਜਿੰਨੇ ਹੋਣੇ ਚਾਹੀਦੇ ਆ, ਜਿੰਨਾ ਬਾਕੀ ਕੌਮਾਂ ਅੱਗੇ ਵਧੀਆਂ। ਪਰ ਸਾਡਾ ਇਹ ਆਈਡੀਆ ਇਹ ਆ ਕਿ ਸਾਡੀ ਆਸ ਉਮੀਦ ਵੀ ਹੈ ਕਿ ਜਦੋਂ AI ਦਾ ਇੱਕ ਨਵਾਂ ਸ਼ਿਫਟ ਹੋ ਰਿਹਾ, ਉਹਦੇ ਵਿੱਚ ਜਿਹੜੀ ਡਿਸੀਜਨ ਮੇਕਿੰਗ ਹੋਏ, ਸਾਡੀ ਬਿਲਡਿੰਗ ਆਫ ਟੈਕਨੋਲੋਜੀ, ਉਹਦੇ ਵਿੱਚ ਸਾਡੀ ਜਿਹੜੀ ਉਹ ਸੇ ਹੋਏ। ਤੇ ਸਾਡੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਆਪਾਂ ਜਿਹੜਾ ਇਹ ਸ਼ਿਫਟ .com ਤੋਂ ਬਾਅਦ ਵੱਡਾ ਮੰਨਿਆ ਜਾ ਰਿਹਾ, ਉਹਦੇ ਵਿੱਚ ਸਾਡੀ ਸ਼ਮੂਲੀਅਤ ਹੋਵੇ। ਸੋ ਕਿਹੜੇ ਲੈਸਨਸ ਆ ਜਿਹੜੇ ਅਸੀਂ ਐਜ਼ ਅ ਸਾਡੇ ਸਰੋਤੇ, ਸਾਡੇ ਵਿਊਅਰਸ ਆ, ਤੁਹਾਡੇ ਇਸ ਟ੍ਰਿਪ ਦੇ ਉੱਤੋਂ ਕੁਝ ਸਿੱਖਿਆ ਹੋਵੇ, 2-4 ਗੱਲਾਂ ਉਹ ਤੁਸੀਂ ਸ਼ੇਅਰ ਕਰਿਓ, ਉਹਦੇ ਨਾਲ ਫਿਰ ਆਪਾਂ ਆਪਣਾ ਪ੍ਰੋਗਰਾਮ ਰੈਪ ਅਪ ਕਰਾਂਗੇ। ਹਾਂਜੀ, ਨੇ ਬਹੁਤ ਇਹ ਇੰਪੋਰਟੈਂਟ ਕੁਐਸਚਨ ਆ, ਤੇ ਮੈਨੂੰ ਲੱਗਦਾ ਕਿ ਇਹਦੇ 3 ਜਿਹੜੇ ਨੁਕਤੇ ਆ ਉਹ ਮੈਂ ਜ਼ਰੂਰੀ ਸਾਂਝੇ ਕਰਨਾ ਚਾਹਾਂਗਾ। ਇੱਕ ਤਾਂ ਕਿਉਂਕਿ ਇਹਦਾ ਜਿਹੜਾ ਪ੍ਰੈਮਿਸ ਆ ਉਹ ਇਹ ਆ ਕਿ ਸਿੱਖਸ, ਹੈ ਨਾ, ਮੈਨੂੰ ਲੱਗਦਾ ਕਿ ਅਸੀਂ ਕਈ ਸੁਸਾਇਟੀਆਂ ਦਾ ਹਿੱਸਾ ਹੁੰਦੇ ਹਾਂ। ਅਸੀਂ ਪੰਜਾਬੀ ਵੀ ਹਾਂ, ਅਸੀਂ ਸਿੱਖ ਵੀ ਹਾਂ, ਅਸੀਂ ਅਮਰੀਕਨ ਜਾਂ ਕੈਨੇਡੀਅਨ ਵੀ ਹਾਂ, ਹੈ ਨਾ, ਅਸੀਂ ਧਰਤੀ ਦੇ ਵਸਿੰਦੇ ਵੀ ਹਾਂ, ਅਸੀਂ ਹਿਊਮੈਨਿਟੀ ਦਾ ਪਾਰਟ ਵੀ ਹਾਂ। ਪਰ ਸੋ ਅਸੀਂ ਕਈ ਕੰਟੈਕਸਟ ਦੇ ਵਿੱਚੋਂ ਵੱਖਰੇ ਲੈਸਨ ਕੱਢ ਸਕਦੇ ਹਾਂ। ਪਰ ਮੈਂ ਕਿਉਂਕਿ ਤੁਸੀਂ ਸਿੱਖ ਪੁਆਇੰਟ ਆਫ ਵਿਊ ਤੋਂ ਕਿਹਾ, ਤੇ ਮੈਂ ਸਿੱਖ ਪੁਆਇੰਟ ਆਫ ਵਿਊ ਤੋਂ ਕਿ ਜੇ ਸਿੱਖਸ ਆਪਣੇ ਆਪ ਨੂੰ ਇੱਕ ਨੇਸ਼ਨ ਸਮਝਦੇ ਆ, ਹੈ ਨਾ, ਜਿਹੜਾ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੇ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਮੀਰੀ ਪੀਰੀ ਤਲਵਾਰਾਂ ਪਹਿਨੀਆਂ, ਤੇ ਉਹਨਾਂ ਨੇ ਆਪਣੇ ਆਪ ਨੂੰ ਨੇਸ਼ਨ ਡਿਕਲੇਅਰ ਕਰਤਾ ਨਾ, ਬਾਰਡਰਸ ਡੋਂਟ ਮੈਟਰ, ਹੈ ਨਾ। ਤਾਂ ਉਹ ਇੱਕ ਐਂਟੀਟੀ, ਇੱਕ ਪੰਥ ਜਿਹੜਾ ਹੈਗਾ, ਉਹਦੇ ਵਾਂਗੂ ਆਪਣੇ ਨੂੰ ਸੋਚਦੇ ਆ। ਜੇ ਪੰਥ ਵਾਂਗੂ ਸੋਚਦੇ ਤਾਂ ਮੈਨੂੰ ਲੱਗਦਾ ਜਿਹੜੀ ਇੱਕ ਚੀਜ਼ ਬੜੀ ਇੰਪੋਰਟੈਂਟ ਆ ਉਹ ਇਹ ਆ, ਮੈਨੂੰ ਆ ਪਹਿਲੀ ਕਨਵਰਸੇਸ਼ਨ ਸੀਗੀ ਜਿਹਦੇ ਵਿੱਚ ਮੈਂ ਮਤਲਬ ਉਸੇ ਕਨਵਰਸੇਸ਼ਨ ਦੇ ਵਿੱਚ ਪਾਰਟ ਬਣਿਆ ਜਿਹੜੀ ਮੈਟਾ ਕਨਵਰਸੇਸ਼ਨ ਸੀਗੀ ਅਰਾਊਂਡ ਲੀਡਰਸ਼ਿਪ, ਹੈ ਨਾ। ਮੈਟਾ ਕਨਵਰਸੇਸ਼ਨ ਕਿ ਨਾ ਸਿਰਫ
ਲੀਡਰਸ਼ਿਪ ਆਮ ਤੌਰ ਤੇ ਜਿਹੜੀਆਂ ਅਸੀਂ ਵੈਸਟ ਵਿੱਚ ਲੀਡਰਸ਼ਿਪ ਦੀਆਂ ਕਿਤਾਬਾਂ ਪੜ੍ਹਦੇ ਹਾਂ ਉਹ ਇਹ ਕਰਦੇ ਆ ਕਿ ਹਾਂ ਤੁਸੀਂ ਲੋਕ ਕਿੱਦਾਂ ਮੈਨੇਜ ਕਰਨੇ। ਇਹ ਸੀਗਾ ਕਿ ਕਿਹੜੇ ਲੋਕ ਨੇ ਉਹ ਕਿਵੇਂ ਸੋਚਦੇ ਨੇ ਤੇ ਉਹਨਾਂ ਨੂੰ ਮੈਨੇਜ ਕਰਨ ਦੇ ਤਰੀਕੇ ਕੀ ਨੇ, ਹਨਾ। ਸੋ ਮੈਨੂੰ ਲੱਗਦਾ ਇਹ ਜਿਹੜੀ ਰਿਵਰਸ ਡੀਕੋਡਿੰਗ ਹੈਗੀ ਆ ਸਿੱਖਾਂ ਦੇ ਵਿੱਚ, ਮੈਨੂੰ ਲੱਗਦਾ ਪਹਿਲਾਂ ਤਾਂ ਕੋਈ ਥਿੰਕ ਟੈਂਕ ਨਹੀਂ ਹੈ, ਮਤਲਬ ਉਸ ਹਿਸਾਬ ਦਾ ਨਹੀਂ ਹੈਗਾ ਜਿਹੜਾ ਗਲੋਬਲੀ ਇਦਾਂ ਸੋਚ ਰਿਹਾ ਹੋਵੇ। ਮੈਨੂੰ ਲੱਗਦਾ ਕੁਛ ਇੱਕ ਇੰਡੀਵਿਜੂਅਲ ਹੈਗੇ ਨੇ, ਹਨਾ, ਜਿੱਦਾਂ ਮਨਧੀਰ ਸਿੰਘ ਨੇ, ਜਾਂ ਮੈਂ ਦੇਖਿਆ ਕੁਛ ਇੱਕ ਇੰਡੀਵਿਜੂਅਲ ਨੇ ਜਿਹੜੇ ਗਲੋਬਲ ਲੈਵਲ ਤੇ ਸੋਚਦੇ ਨੇ, ਪਰ ਬਾਕੀ ਉਸ ਲੈਵਲ ਤੇ ਲੀਡਰਸ਼ਿਪ ਦੀ ਡੀਕੋਡਿੰਗ ਕਿ ਜਿਨ੍ਹਾਂ ਦੇ ਨਾਲ ਵੀ ਇੰਟਰੈਕਸ਼ਨ ਕਰਨੀ ਹੈ ਦੁਨੀਆ ਦੇ ਵਿੱਚ, ਐਂਡ ਸਿੱਖ ਪੂਰੀ ਦੁਨੀਆ ਦੇ ਵਿੱਚ ਅਮਰੀਕਨ ਪਾਲਿਸੀ ਮੇਕਿੰਗ ਦੇ ਨਾਲ ਵੀ ਇੰਟਰੈਕਸ਼ਨ ਕਰ ਰਹੇ ਆ, ਇੰਡੀਅਨ ਪਾਲਿਸੀ ਮੇਕਿੰਗ ਦੇ ਨਾਲ ਵੀ ਇੰਟਰੈਕਸ਼ਨ ਕਰ ਰਹੇ ਆ। ਫਿਊਚਰ ਦੇ ਵਿੱਚ ਮੈਨੂੰ ਲੱਗਦਾ ਕਿ ਹਨਾ ਜਦੋਂ ਵੀ ਜੀਓਪੋਲਿਟਿਕਸ ਸ਼ਿਫਟ ਹੋਣਗੇ ਚਾਈਨਾ ਦੇ ਨਾਲ ਵੀ ਕਰਨਗੇ, ਸੋ ਦੇ ਵਿਲ ਹੈਵ ਬ੍ਰਿਟਨ ਦੇ ਨਾਲ ਵੀ, ਸਾਰਿਆਂ ਦੇ ਨਾਲ ਜਿੱਥੇ ਜਿੱਥੇ ਵੀ ਸਿੱਖ ਹੈਗੇ ਨੇ ਉਹਨਾਂ ਨੇ ਇੰਟਰੈਕਸ਼ਨ ਕਰਨੀ ਆ। ਪਰ ਆਪਣੇ ਇਸ ਚੀਜ਼ ਦੀ ਡੀਕੋਡਿੰਗ ਹੀ ਨਹੀਂ ਹੋ ਪਾ ਰਹੀ ਹੈਗੀ ਕਿ ਬਾਕੀ ਨੇਸ਼ਨ ਸਟੇਟਸ ਕਿਵੇਂ ਸੋਚ ਰਹੀਆਂ ਨੇ। ਠੀਕ ਹੈ, ਪਹਿਲੀ ਤਾਂ ਅੰਡਰਸਟੈਂਡਿੰਗ ਇਹ ਬਹੁਤ ਇੰਪੋਰਟੈਂਟ ਆ। ਮੈਨੂੰ ਲੱਗਦਾ ਵੀ ਇਹਦੇ ਦੁਆਲੇ ਕਨਵਰਸੇਸ਼ਨ ਵੀ ਹੋਣੀ ਚਾਹੀਦੀ ਆ ਤੇ ਆਪਣੇ ਜਿਹੜੇ ਸਿੱਖ ਨੇ ਉਹਨਾਂ ਨੂੰ ਇਹ ਐਜ਼ ਅ ਸਬਜੈਕਟ ਪਰਸਿਊ ਵੀ ਕਰਨਾ ਚਾਹੀਦਾ, ਪਹਿਲੀ ਚੀਜ਼। ਦੂਸਰੀ ਚੀਜ਼ ਇਹ ਆ, ਕਿਸੇ ਵੀ ਸਟੇਟਲੈਸ ਨੇਸ਼ਨ ਜਾਂ ਸਟੇਟਲੈਸ ਪੀਪਲ ਜਿਹੜੇ ਆ ਉਹਨਾਂ ਦੀ ਪਾਵਰ ਕਿੱਥੋਂ ਜਨਰੇਟ ਹੋਊਗੀ? ਉਹਨਾਂ ਦੀ ਪਾਵਰ ਜਨਰੇਟ ਹੋਊਗੀ ਥਰੂ ਐਂਟਰਪ੍ਰਾਈਜ਼ਸ ਜਿਹੜੀਆਂ ਬਿਲਕੁਲ ਟੈਕਨੋਲੋਜੀਕਲ ਐਜ ਤੇ ਕੰਮ ਕਰ ਰਹੀਆਂ ਹੋਣ। ਉਹ ਕੱਲ ਚ ਟੈਕਨੋਲੋਜੀਕਲ ਐਜ ਸ਼ਾਇਦ ਸਟੀਮ ਇੰਜਨ ਹੋਣ, ਹਨਾ। ਅੱਜ ਦੀ ਟੈਕਨੋਲੋਜੀਕਲ ਐਜ ਜਿਹੜੀ ਆ ਉਹ ਹੈਗੀ ਆ AI ਐਂਡ ਜਿਹਨੂੰ ਤੁਸੀਂ ਐਜ ਟੈਕ ਕਹਿ ਸਕਦੇ ਆ, ਫਰੰਟੀਅਰ ਟੈਕ ਕਹਿ ਸਕਦੇ ਆ, AI, ਕੁਆਂਟਮ, ਹਨਾ, ਬਲੌਕਚੇਨ। ਸੋ ਉਹਨਾਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਟ ਇਜ਼ ਪਾਰਟ ਆਫ, ਜੇ ਤੁਸੀਂ ਕਹੋਗੇ ਵੀ ਤੁਹਾਡਾ ਮੈਂਡੇਟ ਆ ਐਜ਼ ਅ ਸਿੱਖ, ਐਜ਼ ਅ ਪੀਪਲ ਆਫ ਅ ਪਰਟੀਕੂਲਰ ਨੇਸ਼ਨ, ਹਨਾ। ਜਿੱਦਾਂ ਚਾਈਨਾ ਦੇ ਵਿੱਚ ਵੇਖਿਆ ਕਿ ਉੱਥੇ ਉਹ ਇਹ ਵੀ ਸੋਚਦੇ ਆ ਕਿ ਯਾਰ ਸਾਡਾ ਮੈਂਡੇਟ ਆ ਕਿ ਅਸੀਂ ਨਿਊ ਚਾਈਨਾ ਦੇ ਵਿੱਚ ਕਿਵੇਂ ਕੰਟਰੀਬਿਊਟ ਕਰਨਾ, ਹਨਾ। ਸੋ ਮੈਨੂੰ ਲੱਗਦਾ ਵੀ ਸਿੱਖਾਂ ਦਾ ਵੀ ਇਹ ਮੈਂਡੇਟ ਆ ਵੀ ਭਾਈ ਤੁਸੀਂ ਇਕੱਲੇ ਘਰ ਨਹੀਂ ਪਾਉਣੇ ਦੋ, ਤੁਹਾਡਾ ਮੈਂਡੇਟ ਇਹ ਵੀ ਆ ਕਿ ਤੁਸੀਂ ਫਰੰਟੀਅਰ ਟੈਕ ਦੇ ਵਿੱਚ ਕਿੱਦਾਂ ਪਾਰਟਿਸਿਪੇਟ ਕਰ ਰਹੇ ਆ, ਹਨਾ। ਤੁਹਾਡੀ ਸੇ ਕੀ ਆ, ਹਨਾ, ਭਾਵੇਂ ਉਹ ਤੁਸੀਂ ਕਿਸੇ ਵੀ ਸਟੇਟ 'ਚ ਕਰ ਰਹੇ ਹੋ, ਉਹ ਤੁਸੀਂ ਇੰਡੀਆ ਦੇ ਵਿੱਚ ਕਰ ਰਹੇ ਹੋ, ਕਿਤੇ ਵੀ ਕਰ ਰਹੇ ਹੋ, ਯੂ ਹੈਵ ਅ ਸੀਟ ਔਨ ਦ ਟੇਬਲ, ਹਨਾ, ਫॉर ਯੂ ਟੂ ਹੈਵ ਅ ਸੇ। ਦੈਟ ਇਜ਼ ਸੈਕੰਡ ਪਾਰਟ। ਤੀਸਰੀ ਚੀਜ਼ ਜਿਹੜੀ ਇੰਪੋਰਟੈਂਟ ਆ ਉਹ ਇਹ ਹੈ ਕਿ ਸਾਡੇ ਵਿੱਚ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਆਬਜ਼ਰਵੇਸ਼ਨ ਇਹ ਹੋਈ ਆ ਪਿਛਲੇ ਵੀ ਉਹ ਜਿਹੜਾ ਖਾਦਾ ਪੀਤਾ ਲਾਹੇ ਦਾ ਤੇ ਬਾਕੀਆਂ ਵਿੱਚ ਸ਼ਾਇਦ ਹੀ ਸਾਈਕੋਲੋਜੀ ਮੈਨੂੰ ਲੱਗਦਾ ਵੀ ਉਹ 90 ਤੋਂ ਬਾਅਦ ਹੋਰ ਵੀ ਫਾਸਟ ਹੋਈ ਆ ਵੀ ਛੇਤੀ ਸਿੱਧਾ ਮੋਟਾ ਜਿਹਾ ਕੰਮ ਤੇ ਮੋਟੇ ਜਿਹੇ ਪੈਸੇ ਬਣ ਜਾਣ, ਹਨਾ। ਮਤਲਬ ਜਿਹੜੀ 5-10 ਸਾਲ ਦੀ ਜਿਹਨੂੰ ਤੁਸੀਂ ਕਹਿ ਸਕਦੇ ਆ ਕਮਿਟਮੈਂਟ ਹੈ ਟੂਵਰਡਸ ਕਿਸੇ ਵੀ ਚੀਜ਼ ਨੂੰ ਬਿਲਡ ਕਰਨ ਦੀ, ਹਨਾ, ਜਿਹੜੀ ਕੰਪਲੈਕਸ ਚੀਜ਼ਾਂ ਨੂੰ ਬਿਲਡ ਕਰਨ ਦੀ, ਕੰਪਲੈਕਸ ਇੰਸਟੀਟਿਊਸ਼ਨਸ ਨੂੰ ਬਿਲਡ ਕਰਨ ਦੀ, ਕੰਪਲੈਕਸ ਟੈਕਨੋਲੋਜੀਜ਼ ਨੂੰ ਬਿਲਡ ਕਰਨ ਦੀ, ਹਨਾ। ਮੈਨੂੰ ਲੱਗਦਾ ਕਿ ਉੱਥੇ ਪਛੜ ਰਹੇ ਹਾਂ। ਜਦੋਂ ਤੁਸੀਂ ਇੱਕ ਪ੍ਰਾਇਮਰੀ ਐਗਜ਼ਾਮਪਲ ਦਿੱਤਾ ਕਿ ਜੇ ਅਸੀਂ ਇਸ ਟਾਈਮ ਸੋਚੀਏ ਕਿ ਸਾਡੀ ਜਿਹੜੀ ਕਨਵਰਸੇਸ਼ਨ ਦਾ ਪਲੇਟਫਾਰਮ ਆ ਉਹ ਫੇਸਬੁੱਕ ਜਾਂ ਟਵਿੱਟਰ ਕਿਉਂ, ਤੇ ਦੂਜੇ ਦਿਨ ਰੌਲਾ ਇਹ ਪਿਆ ਹੁੰਦਾ ਕਿ ਭਾਈ ਸਾਨੂੰ ਆਹ ਅਕਾਊਂਟ ਉੱਥੋਂ ਬੈਨ ਹੋ ਗਏ, ਆਹ ਅਕਾਊਂਟ ਉੱਥੋਂ ਬੈਨ ਹੋ ਗਏ, ਜਾਂ ਉੱਥੇ ਫੇਕ ਆ ਗਏ। ਸੋ ਬੜੀ ਬੇਸਿਕ ਚੀਜ਼ਾਂ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਨਹੀਂ ਹੋ ਰਹੀ। ਸੋ ਮੈਨੂੰ ਲੱਗਦਾ ਇਹ ਸਾਰੀਆਂ ਚੀਜ਼ਾਂ ਸਿਰ ਜੋੜ ਕੇ ਵੀ ਬੈਠਣ ਦੀ ਲੋੜ ਆ, ਇੰਸਟੀਟਿਊਸ਼ਨਸ ਵੀ ਡਿਵੈਲਪ ਹੋਣ ਦੀ ਲੋੜ ਆ, ਹਨਾ। ਸੋ ਐਂਡ ਦੂਸਰੀ ਚੀਜ਼ ਇਹ ਹੈ ਕਿ ਹਰੇਕ ਚੀਜ਼ ਦੇ ਉੱਤੇ ਪ੍ਰਧਾਨਗੀ ਦਾ ਪਰਚਾ ਨਾ ਹੀ ਲਈਏ, ਤੇ ਮਤਲਬ ਅਸੀਂ ਇਹ ਸੋਚੀਏ ਕਿ ਓਕੇ ਜੇ ਅਸੀਂ ਅਚੀਵ ਕੀਤਾ ਹੋਇਆ ਤੇ ਕੀ ਅਸੀਂ ਕੈਨ ਵੀ ਸੈਟ ਅਪ ਫੰਡਸ ਐਂਡ ਬੇਸਿਕਲੀ ਸੇ ਓਕੇ, ਜਿਵੇਂ ਸਾਰੀਆਂ ਗਵਰਨਮੈਂਟਸ ਇਦਾਂ ਕਰਦੀਆਂ। ਚਾਈਨਾ ਦੀ 5 ਈਅਰ ਪਾਲਿਸੀ ਆਉਂਦੀ ਆ, ਠੀਕ ਆ, ਉਹ ਕਹਿੰਦੇ ਵੀ ਅਸੀਂ ਇਸ ਚੀਜ਼ ਦੇ ਉੱਤੇ ਫੋਕਸ ਕਰਨਾ, ਹਨਾ। ਇਸੇ ਤਰ੍ਹਾਂ ਵੱਖਰੀਆਂ ਨੇਸ਼ਨਸ ਦੀ ਆਮ ਤੌਰ ਤੇ ਸਟ੍ਰੈਟਜੀ ਹੁੰਦੀ ਹੈ। ਜਿਹੜੀਆਂ ਸਟੇਟਲੈਸ ਨੇਸ਼ਨਸ ਨੇ ਕਿ ਉਹਨਾਂ ਦੇ ਵੀ ਲੋਕਾਂ ਦੀ, ਖਾਸ ਕਰਕੇ ਜਿਹੜੇ ਵੈਲ ਅਕੰਪਲਿਸ਼ ਨੇ, ਉਹਨਾਂ ਦੀ ਕੀ ਇਹ ਪਾਲਿਸੀ ਦਾ ਪਾਰਟ ਹੋ ਸਕਦਾ ਕੋਈ ਕਿ ਭਾਈ ਇਸ ਏਰੀਆ ਦੇ ਵਿੱਚ ਇਨੋਵੇਸ਼ਨ ਦੇ ਲਈ ਵੀ ਆਰ ਪੂਲਿੰਗ ਕੈਪੀਟਲ, ਠੀਕ ਆ, ਤੇ ਅਗਲੇ 2 ਸਾਲ ਲੈਟਸ ਇਨੋਵੇਟ ਔਨ ਦਿਸ। ਸੋ ਆਈ ਥਿੰਕ ਇਦਾਂ ਦੀਆਂ ਚੀਜ਼ਾਂ ਜੇ ਵੀ ਆਰ ਗੋਇੰਗ ਟੂ ਥਿੰਕ ਆਰਸੈਲਫ ਐਜ਼ ਅ ਗਰੁੱਪ ਆਫ ਪੀਪਲ, ਹੈ ਨਾ, ਜਿੰਨਾ ਤਾਂ ਸਾਨੂੰ ਇਹ ਚੀਜ਼ਾਂ ਇਸ ਹਿਸਾਬ ਦੇ ਨਾਲ ਸੋਚਣੀਆਂ ਪੈਣਗੀਆਂ ਤੇ ਬਾਕੀਆਂ ਨੂੰ ਸਮਝਣਾ, ਬਾਕੀਆਂ ਦੇ ਨਾਲ ਇੰਟਰੈਕਸ਼ਨ ਕਰਨੀ, ਆਈ ਥਿੰਕ ਉਹ ਬੜੀ ਇੰਪੋਰਟੈਂਟ ਹੈ। ਮੇਰੇ ਲਈ ਬੜਾ ਆਈ ਓਪਨਿੰਗ ਐਕਸਪੀਰੀਅੰਸ ਸੀਗਾ ਟੂ ਥਿੰਕ ਅਬਾਊਟ ਹਾਊ ਨੇਸ਼ਨਸ ਪੀਪਲ ਥਿੰਕ, ਬਿਕਾਜ਼ ਜਿਹੜੀ ਅਸੀਂ ਆਮ ਨਿਊਜ਼ ਦੇ ਵਿੱਚ ਚੀਜ਼ਾਂ ਪੜ੍ਹਦੇ ਹਾਂ ਉਹ ਤਾਂ ਬੜੀਆਂ ਸਹੀ ਇਨਫੋਰਮੇਸ਼ਨ ਹੈ, ਬਹੁਤ ਸਹੀ ਇਨਫੋਰਮੇਸ਼ਨ। ਸਹੀ ਹੈ, ਬਿਲਕੁਲ ਸਹੀ ਗੱਲ ਹੈ ਹਰਵਿੰਦਰ ਸਿੰਘ ਜੀ, ਬਹੁਤ ਧੰਨਵਾਦ। ਆਪਾਂ ਆਪਣੇ ਰੇਡੀਓ ਦੇ ਟਾਕ ਸ਼ੋਅ ਦੇ ਉੱਤੇ ਵੀ ਗੱਲਾਂ ਬਾਤਾਂ ਕਰਦੇ। ਮੈਂ 10 ਸਾਲ ਪਹਿਲਾਂ 12 ਸਾਲ ਪਹਿਲਾਂ ਦਾ ਟੈਕਨੋਲੋਜੀ ਚਾਈਨਾ ਦਾ ਇਲੈਕਟ੍ਰੋਨਿਕ ਮੈਨੂਫੈਕਚਰਿੰਗ ਦਾ ਸ਼ਿਫਟ ਦੇਖਿਆ। ਸੋ ਬਹੁਤ ਜ਼ਿਆਦਾ ਮੈਂ ਕਿਊਰੀਅਸ ਸੀ ਜਦੋਂ ਤੁਸੀਂ ਚਾਈਨਾ ਦੇ ਵਿੱਚ ਗਏ, ਪਤਾ ਲੱਗਾ, ਤੇ ਆਪਾਂ ਕਿ ਆਪਣੀ ਗੱਲਬਾਤ ਸਰੋਤਿਆਂ ਦੇ ਨਾਲ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਦੇਖੋ ਕਈ ਵਾਰ ਨਾ ਆਪਾਂ ਇਹ ਗੱਲ ਕਰਦੇ ਕਿ ਆਹ ਹੋਣਾ ਚਾਹੀਦਾ, ਇੱਦਾਂ ਚੀਜ਼ਾਂ ਹੋਣੀਆਂ ਚਾਹੀਦੀਆਂ, ਜਿੱਦਾਂ ਆਪਾਂ ਪੂਲਿੰਗ ਦੀ, ਫੰਡ ਇਨਵੈਸਟਮੈਂਟ ਦੀ, ਕੈਪੀਟਲ ਅਵੇਲੇਬਿਲਿਟੀ ਦੀ ਆਪਾਂ ਗੱਲ ਕੀਤੀ ਆ।
ਸੋ ਉਹਦੇ ਵਿੱਚ ਕਈ ਵਾਰ ਲੋਕ ਆਪਣੇ ਸੋਚਦੇ ਆ ਕਿ ਯਾਰ ਇਹ ਵੱਡੇ ਪ੍ਰੋਜੈਕਟ ਆ, ਸ਼ਾਇਦ ਆਪਾਂ ਨਹੀਂ ਕਰ ਸਕਦੇ, ਪਰ ਮੈਨੂੰ ਇਹ ਲੱਗਦਾ ਵੀ ਆਪਾਂ ਜਦੋਂ ਟਾਕ ਸ਼ੋਅ ਇਦਾਂ ਦੀ ਗੱਲ ਕਰਦੇ, ਜਦੋਂ ਕਮਿਊਨਿਟੀ ਵਿੱਚ ਜਿਹੜੀਆਂ ਗੱਲਾਂ ਹੀ ਹੋਣ ਲੱਗ ਪੈਣ ਇਦਾਂ, ਉਹਦੇ ਤੋਂ ਉਹੀ ਇੱਕ ਵਧੀਆ ਸ਼ੁਭ ਸ਼ਗਨ ਹੁੰਦਾ ਸਟਾਰਟ ਹੋਣ ਦਾ। ਕਿਉਂਕਿ ਅੱਜ ਕੱਲ੍ਹ ਜਿਹੜੀ ਆਪਣੇ ਘਰ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਵੀ ਆ, ਉਹ ਵੀ ਕੁਛ ਮੈਨੂੰ ਇਹ ਲੱਗਦਾ ਕਿ ਉਹਦੇ ਵਿੱਚ ਵੀ ਸਾਨੂੰ ਵੱਡੀ ਇੱਕ ਸਮੱਸਿਆ ਕਿ ਕਿੱਦਾਂ ਦੀ ਗੱਲਾਂ ਬਾਤਾਂ ਹੋ ਰਹੀ, ਉਹਨਾਂ ਦੀ ਜਿਹੜੀ ਗੱਲਬਾਤ ਦਾ ਲੈਵਲ ਆ ਉਹ ਵੀ ਬਹੁਤ ਥੱਲੇ ਆ। ਕਿਉਂਕਿ ਤੁਸੀਂ ਜਿੱਦਾਂ ਦਾ ਮਾਈਂਡਸੈਟ ਲੈ ਕੇ ਚੱਲਦੇ ਹੋ, ਤੁਹਾਡੇ ਇੰਸਟੀਟਿਊਸ਼ਨਸ ਵੀ ਉੱਦਾਂ ਦੇ ਤੁਸੀਂ ਬਣਾ ਲੈਂਦੇ ਹੋ, ਤੇ ਉਹ ਤੁਹਾਡਾ ਫਿਊਚਰ ਵੀ ਉਹ ਡਿਫਾਈਨ ਕਰਦੇ ਆ। ਸੋ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਤੁਸੀਂ ਬਹੁਤ ਬਿਜ਼ੀ ਹੋ, ਕਾਫੀ ਕੰਮਾਂ ਕਾਰਾਂ ਦੇ ਵਿੱਚ ਤੁਸੀਂ ਇਨਵੋਲਵਡ ਹੋ, ਫਿਰ ਵੀ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਾਡੇ ਵਿਊਅਰਸ ਤੇ ਸਰੋਤਿਆਂ ਲਈ ਸਮਾਂ ਕੱਢਿਆ, ਤੇ ਸਾਨੂੰ ਆਸ ਉਮੀਦ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਤੁਸੀਂ ਜਿਹੜੀ ਆਪਣੇ ਓਪੀਨੀਅਨਸ ਆ ਜਾਂ ਆਪਣੇ ਤੁਹਾਡੇ ਐਕਸਪੀਰੀਅੰਸਿਸ ਆ, ਸਾਡੇ ਬੜੇ ਬੜੇ ਮੁੱਲੇ ਆ, ਤੁਸੀਂ ਸਾਡੇ ਵਿਊਅਰਸ ਤੇ ਸਰੋਤਿਆਂ ਦੇ ਲਈ ਲੈ ਕੇ ਆਓਗੇ ਤੇ ਸਾਨੂੰ ਸਮਾਂ ਦਿਓਗੇ ਆਉਣ ਵਾਲੇ ਟਾਈਮ ਦੇ ਵਿੱਚ ਹੀ। ਤੇ ਇਹਦੇ ਨਾਲ ਹੀ ਅਖੀਰ ਮਿੰਟ ਦੇ ਵਿੱਚ ਜੇ ਅਸੀਂ ਰੈਪ ਅਪ ਕਰੀ 30 ਸੈਕਿੰਡ ਦੇ ਵਿੱਚ ਕੋਈ ਤੁਸੀਂ ਗੱਲ ਕਹਿਣੀ ਹੋਏ ਤੇ ਤੁਸੀਂ ਜ਼ਰੂਰ ਸ਼ੇਅਰ ਕਰੋ। ਉਸ ਤੋਂ ਬਾਅਦ ਆਪਾਂ ਜਿਹੜਾ ਪ੍ਰੋਗਰਾਮ ਆ ਉਹਦੀ ਆਪਾਂ ਸਮਾਪਤੀ ਦੀ ਗੱਲ ਕਰਦੇ ਹਾਂ। ਜੀ ਬਿਲਕੁਲ, ਨਹੀਂ ਬਹੁਤ ਧੰਨਵਾਦ ਤੁਹਾਡਾ, ਤੇ ਮੈਨੂੰ ਮੌਕਾ ਦੇਣ ਦਾ, ਜੋ ਤੁਹਾਡੇ ਸਰੋਤਿਆਂ ਦੇ ਨਾਲ ਰੂਬਰੂ ਹੋ ਸਕੇ। ਮੈਨੂੰ ਲੱਗਦਾ ਕਿ ਇੱਦਾਂ ਦੀਆਂ ਕਨਵਰਸੇਸ਼ਨਸ ਚੱਲਦੀਆਂ ਰਹਿਣੀਆਂ ਚਾਹੀਦੀਆਂ। ਮੈਨੂੰ ਲੱਗਦਾ ਕਿ ਮੇਰੀ ਸਦਾ ਇਹ ਕੋਸ਼ਿਸ਼ ਹੁੰਦੀ ਹੈ ਟੂ ਮਾਈ ਕੰਫਰਟ, ਜੇ ਇਹੀ ਕਹਾਂਗਾ ਆਪਣੇ ਸਾਰੀ ਸਰੋਤਿਆਂ ਨੂੰ, ਐਬਸੋਲੂਟ ਟਰੁੱਥ ਕਿਤੇ ਵੀ ਨਹੀਂ ਹੈਗਾ। ਮੈਨੂੰ ਲੱਗਦਾ ਕਈ ਵਾਰੀ ਨਾਰਿਆਂ ਦੇ ਵਿੱਚ ਜਿਹੜੇ ਆਪਾਂ ਐਬਸੋਲੂਟ ਟਰੁੱਥ ਲੱਭਣ ਲੱਗ ਪੈਂਦੇ ਹਾਂ, ਐਬਸੋਲੂਟ ਟਰੁੱਥ ਕਿਤੇ ਵੀ ਨਹੀਂ ਹੈਗਾ। ਜਿਉਂ ਤੁਸੀਂ ਐਕਸਪੀਰੀਅੰਸ ਕਰੋਗੇ ਚੀਜ਼ਾਂ ਨੂੰ, ਹੈ ਨਾ, ਤੁਹਾਨੂੰ ਉਹਨਾਂ ਦੇ ਬਾਰੇ ਕਲੈਰਿਟੀ ਹੋਊਗੀ। ਅਤੇ ਬਾਕੀ ਮੈਂ ਲਾਸਟ ਚੀਜ਼ ਇਹ ਕਹਾਂਗਾ ਕਿ ਜੇ ਅਸੀਂ ਇੱਦਾਂ ਦੇ ਇੰਸਟੀਟਿਊਸ਼ਨਸ ਬਣ ਰਹੇ ਨੇ, ਜੇ ਇੱਦਾਂ ਦੀਆਂ ਕਨਵਰਸੇਸ਼ਨਸ ਹੋ ਰਹੀਆਂ ਨੇ, ਅਤੇ ਬੜੀਆਂ ਕਈ ਵਾਰੀ ਕਮਿਊਨਿਟੀ ਦੇ ਵਿੱਚ ਨਿਰਾਸ਼ਾ ਵਾਲੀਆਂ ਗੱਲਾਂ ਆਪਣੇ ਯੰਗਸਟਰ ਵੱਲੋਂ ਸੁਣਨ ਨੂੰ ਮਿਲਦੀਆਂ, ਮੈਨੂੰ ਲੱਗਦਾ ਕਿ ਜਦੋਂ ਐਕਸਾਈਟਮੈਂਟ ਕ੍ਰੀਏਟ ਹੁੰਦੀ ਹੈ, ਜਦੋਂ ਚੀਜ਼ਾਂ ਇਨੋਵੇਸ਼ਨ ਦੇ ਵੱਲ ਨੂੰ ਚੱਲਦੀਆਂ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਮੋਮੈਂਟਮ ਕ੍ਰੀਏਟ ਕਰਦੀਆਂ ਨੇ। ਸੋ ਮੈਨੂੰ ਲੱਗਦਾ ਕਿ ਇਹਨਾਂ ਚੀਜ਼ਾਂ ਦੇ ਬਾਰੇ ਹੋਰ ਕਨਵਰਸੇਸ਼ਨ ਹੋਣੀ ਚਾਹੀਦੀ ਹੈ। ਅਤੇ ਕਿਤੇ ਨਾ ਕਿਤੇ ਆਈ ਥਿੰਕ ਸਾਨੂੰ ਇਹਨਾਂ ਚੀਜ਼ਾਂ ਨੂੰ ਇੰਡੀਵਿਜੂਅਲ ਲੈਵਲ 'ਤੇ ਇੰਡੀਵਿਜੂਅਲ ਪਰਸਿਊਟਸ ਵੀ ਠੀਕ ਨੇ, ਚਾਹੀਦੇ ਨੇ, ਪਰ ਇੰਡੀਵਿਜੂਅਲ ਪਰਸਿਊਟਸ ਦੇ ਨਾਲ ਨਾਲ ਜਿਹੜਾ ਇੱਕ ਕੰਪੋਨੈਂਟ ਆ, ਉਹ ਸਾਨੂੰ ਸਦਾ ਦਿਮਾਗ 'ਚ ਰੱਖਣਾ ਚਾਹੀਦਾ ਕਿ ਓਕੇ, ਹਾਊ ਇਜ਼ ਇਟ ਬੈਨੀਫਿਟਿੰਗ ਪਹਿਲਾਂ ਆਰ ਕਮਿਊਨਿਟੀ, ਆਰ ਫੈਮਿਲੀ, ਸਾਡਾ ਟਰਾਈਬ, ਸਾਡੀ ਕਮਿਊਨਿਟੀ, ਸਾਡੇ ਲੋਕ, ਤੇ ਸਾਰਾ ਸਰਬੱਤ, ਜਿਹਦੇ ਸਰਬੱਤ ਦੇ ਭਲੇ ਦੀ ਜਿਹੜੀ ਗੱਲ ਆ, ਉਹ ਤੇ ਸਿੱਖਾਂ ਦੇ ਵਿੱਚ ਬਿਲਕੁਲ ਮੈਂਡੇਟਡ ਗੱਲ ਹੈਗੀ ਹੈ। ਜੀ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਤੇ ਤੁਹਾਨੂੰ ਪ੍ਰੋਗਰਾਮ ਕਿੱਦਾਂ ਦਾ ਲੱਗਿਆ, ਆਪਣੇ ਵਿਚਾਰ ਜ਼ਰੂਰ ਦਿਓ। 408-272-5200 ਜਾਂ info@punjabiradioUSA.com ਦੇ ਉੱਤੇ ਤੁਸੀਂ ਈਮੇਲ ਕਰ ਸਕਦੇ ਹੋ। ਇੱਕ ਵਾਰੀ ਫਿਰ ਤੋਂ ਅਰਵਿੰਦਰ ਸਿੰਘ ਕੰਗ ਹੋਣਾ ਦਾ ਬਹੁਤ ਬਹੁਤ ਧੰਨਵਾਦ, ਜਿਹੜੇ ਕਿ IBM ਡੈਲੀਗੇਸ਼ਨ ਦਾ ਪਾਰਟ ਬਣ ਕੇ ਚਾਈਨਾ ਹੋ ਕੇ ਆਏ ਆ। ਉੱਥੋਂ ਦੀ ਕਨਵਰਸੇਸ਼ਨ, ਚਾਈਨਾ ਦੀ AI ਰੇਸ ਦੀ ਅਸੀਂ ਗੱਲਬਾਤ ਕੀਤੀ, ਉੱਥੋਂ ਦੀ ਸੁਸਾਇਟੀ ਦੀ ਗੱਲ ਕੀਤੀ, ਤੇ ਉੱਥੋਂ ਕੁਛ ਜਿਹੜੇ ਲੈਸਨ ਲਰਨ ਕਰਕੇ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਕਿੱਦਾਂ ਇੰਪਲੀਮੈਂਟ ਕਰ ਸਕਦੇ ਆਪਾਂ, ਉਹਦੇ ਬਾਰੇ ਗੱਲਬਾਤ ਕੀਤੀ। ਬਹੁਤ ਬਹੁਤ ਧੰਨਵਾਦ ਅਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।